पिछले दिन एक लॉरेंस बिश्नोई का भी इंटरव्यू होंगे कि निजी चैनल के उपर इंटरव्यू देंगे ने वो शरेआम कहते हैं कि कबूल करते हैं कि सिद्धू मूसेवाले का कतल होयागा उस दे विच साडा हत्थ हैगा। इदां दीयां गल्लां आउंदियां देखो एक तो ये मैं बोलिया पहला भी कई बारी भी ये एक स्क्रिप्ट पहला लिखी गई कहानी लिखी गई फिर किहड़े सवाल करने आ किहड़े जवाब बनाने उन्होंने किवें राष्ट्रवादी बनाना किवें हीरो बनाना ये सारी कहानी स्टेट दी आ सारी कहानी एजेंसियां दी। लक्ष्य तो सर सलमान खान मारना जी और कोई लक्ष्य नहीं है। ये कोई ये नहीं भी उन्हें कोई पत्रकार ने उही उन्होंने कदे उहदे नाल संपर्क किया तो उन्हें चक के इंटरव्यू देती इन्ना सौखा नहीं हैगा। पिछे काला पर्दा लग्या हो सकता कि सुप्रिटेंडेंट के दफ्तर 'च बैठ के कराई है हो सकता किसी पुलिस के किसी दफ्तर 'च बैठ के कराई है बाहर के थाने दफ्तर 'च बैठ के कराई है। ये तो कहानी पूरी घड़ी गई है किवें मूसे वाले नूं बदनाम करना उन्होंने खलनायक बना के पेश करना किवें लोकां 'च जिहड़ी हमदर्दी बनी है लोग अज उहदे इंसाफ लई पूरी दुनिया अज पुकार रही है किवें वो धुंधला करना उहदा अक्स ते किवें अपने आप लॉरेंस ने राष्ट्रवादी पेश किया जां किवें सारी कहानी घड़ी गई है। ये सारा बई ये ताना बाना ये आपां नूं लगदा पर है सारी कहानी ये रची गई है। किते ना किते डर सी सरकारां नूं मूसेवाले तो कि उन्हें SYL वर्गे गीत बंदी ਸਿੰਘਾਂ ਦੀ रिहाई की गल करती ਉਹ ਜਿਹੇ गीत लिखण लग गया। ਉਹਨੂੰ ਪਹਿਲੇ ਹੀ ਸਟੇਟ ਨੂੰ ਪਤਾ ਹੁੰਦਾ ਨਾ ਏਜੰਸੀਆਂ ਨੂੰ ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ ਹੈ ਔਰ ਮਾਂ ਪਿਓ ਨੇ ਜਾ ਕੇ ਵਿਧਾਨ ਸਭਾ ਮੂਹਰੇ ਬੈਠੇ ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ 19 ਤਰੀਕ ਦੀ ਉਹਦੀ ਬਰਸੀ ਹੈ ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ ਪਰ ਛੇਤੀ ਉਹਨੇ ਡਿਲੀਟ ਵੀ ਕਰਤੀ ਹਟਾਤੀ। ਉਹ ਇਹ ਸੌਖੀ ਨਹੀਂ ਗੱਲ ਜੀ ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ ਕਹਾਣੀ ਲਿਖੀ ਹੈ ਫਿਰ ਇੱਕ ਇੱਥੇ ਇੰਟਰਵਿਊ ਹੋਈ ਹੈ। ਇਹ ਬੜਾ ਇਸ ਇੰਟਰਵਿਊ ਦਾ ਆਉਣਾ ਸਾਹਮਣੇ ਲਿਆਉਣਾ ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ ਖੌਫ ਪੈਦਾ ਕਰਨਾ ਡਰਾਉਣਾ ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਦਫਾੜ ਕਰਨਾ ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ MLA ਖੜਾ ਹੋ ਜਾਏ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਮੋਰਚੇ 'ਤੇ ਖੜ੍ਹੇ ਹਾਂ ਜਿਹੜਾ ਮੋਰਚਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਮੇਸ਼ਾ ਪੰਜਾਬ ਦੀ ਗੱਲ ਕਰਦਾ। ਬੇਸ਼ੱਕ ਉਹ 1982 ਦੀ ਗੱਲ ਕਰ ਲਈਏ ਤਾਂ ਉਦੋਂ ਵੀ ਪਾਣੀਆਂ ਦਾ ਮੋਰਚਾ ਲੱਗਿਆ। ਪਾਣੀ ਪੰਜਾਬ ਦੇ ਭਰ ਕੇ ਦੂਸਰੀਆਂ ਸਟੇਟਾਂ 'ਚ ਜਾਂਦੇ ਰਹੇ ਨੇ ਪਰ ਪੰਜਾਬ ਹਮੇਸ਼ਾ ਦੀ ਤਰ੍ਹਾਂ ਬੰਜਰ ਵੱਲ ਨੂੰ ਵੱਧਦਾ ਰਿਹਾ। ਮਾਲਵੇ ਦੀ ਗੱਲ ਕਰ ਲਈਏ ਕਾਲਾ ਪੀਲੀਆ ਕੈਂਸਰ ਦੀ ਲਪੇਟ ਦੇ ਵਿੱਚ ਆਇਆ ਤਾਂ ਅੱਜ ਸਾਡੇ ਨਾਲ ਬਾਈ ਲੱਖਾ ਸਿਧਾਣਾ ਮੌਜੂਦ ਨੇ। ਲੱਖਾ ਸਿੰਘ ਸਿਧਾਣਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਮ ਦੇ। ਕਿਵੇਂ ਦੇਖਦੇ ਹੋ ਕਾਫੀ ਦਿਨ ਹੋ ਗਿਆ ਮਿਹਨਤ ਕਰਦਿਆਂ ਨੂੰ ਪਿੰਡਾਂ ਦੇ ਵਿੱਚ ਜਾਂਦਿਆਂ ਨੂੰ ਕਿੰਨਾ ਕੁ ਹੁੰਗਾਰਾ ਮਿਲ ਰਿਹਾ ਪਿੰਡਾਂ 'ਚੋਂ? ਦੇਖੋ ਵਧੀਆ ਹੁੰਗਾਰਾ ਸਾਡੇ ਲੋਕ ਬਹੁਤ ਹੌਲੀ ਜਾਗਦੇ ਆ ਪਰ ਜਦੋਂ ਜਾਗ ਪੈਂਦੇ ਆ ਫਿਰ ਸਿਰਾ ਕਰਾ ਕੇ ਖੜ੍ਹਦੇ ਆ ਤੇ ਅੱਜ ਵੀ ਪਿੰਡਾਂ 'ਚ ਗਏ ਆ 3 ਦਿਨਾਂ ਤੋਂ ਇੱਥੇ ਬੈਠੇ ਆ ਜੀ ਤੇ ਕਾਫੀ ਜਿਹੜਾ ਪ੍ਰਸ਼ਾਸਨ ਨੇ ਇੱਥੇ SP ਚੀਮਾ ਦਾਰੂ ਪੀ ਕੇ ਉਹਦੀ ਸ਼ਬਦਾਵਲੀ ਕਿ ਗੋਲੀਆਂ ਨਾਲ ਚੁਕਾ ਦਿਆਂਗੇ ਮੋਰਚੇ ਤੁਸੀਂ ਨਤੀਜੇ ਭੁਗਤਣ ਲਈ ਤਿਆਰ ਰਹੋ ਕਾਫੀ ਕੁਛ ਉਹਨਾਂ ਨਾਲ ਵੀ ਹੋਇਆ। ਜਾਣੇ ਦੇਖੋ ਪ੍ਰਸ਼ਾਸਨ ਨੇ ਸਾਰੇ ਤਰ੍ਹਾਂ ਦੇ ਤਰੀਕੇ ਵਰਤਨੇ ਆ ਕਦੇ ਬਰਿਆਉਣ ਵਾਲਾ ਕਦੇ ਡਰਾਵੇ ਵਾਲਾ ਪਰ ਸਾਡਾ ਮਕਸਦ ਇੱਕੋ ਹੀ ਆ ਗੱਲ ਇੱਕੋ ਹੀ ਆ ਕਿ ਇਹ ਪਾਣੀ ਨਹੀਂ ਜਾ ਰਹੇ ਇਹ ਪੰਜਾਬ ਦਾ ਖੂਨ ਚੂਸਿਆ ਜਾ ਰਿਹਾ ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ। ਇਹ ਪਾਣੀ ਪੰਜਾਬ ਦੇ ਨੇ ਪੰਜਾਬ ਦਾ ਹੱਕ ਹੈ। ਰਾਜਸਥਾਨ ਸਾਡੇ ਨਾਲ ਗੈਰ ਰਾਏਪੁਰ ਸੂਬਾ ਉਹਦਾ ਕੋਈ ਹੱਕ ਨਹੀਂ। ਅਸੀਂ ਨਹੀਂ ਕਹਿੰਦੇ ਰਾਜਸਥਾਨ ਨੂੰ ਪਾਣੀ ਨਾ ਦਿਓ ਰਾਜਸਥਾਨ ਨੂੰ ਪਾਣੀ ਦਿਓ ਗੰਗਾ 'ਚੋਂ ਲਿਆ ਕੇ ਰਾਜਸਥਾਨ ਨੂੰ ਪਾਣੀ ਦਿਓ ਘਾਗਰਾ 'ਚੋਂ ਲਿਆ ਕੇ ਜਿਹੜੀਆਂ ਨਦੀਆਂ ਦਾ ਪਾਣੀ ਸਮੁੰਦਰਾਂ 'ਚ ਜਾ ਕੇ ਡਿੱਗਦਾ 80-90% ਪਾਣੀ ਉਹ ਤਬਾਹ ਕਰਦੀਆਂ ਨੇ ਹੜ੍ਹ ਲਿਆਉਂਦੀਆਂ ਨੇ ਹਰ ਸਾਲ ਉਹਨਾਂ ਦਾ ਪਾਣੀ ਤੁਸੀਂ ਤੁਹਾਡੇ ਕੋਲ 1999 ਦੀ ਯੋਜਨਾ ਸੈਂਟਰ ਕੋਲੇ ਬਣਾਈ ਹੋਈ ਆ ਉਹਨਾਂ ਉੱਥੋਂ ਪਾਣੀ ਲਿਆਉਣ ਦੀ ਤਾਂ ਕਿਉਂ ਨਹੀਂ ਉੱਥੋਂ ਪਾਣੀ ਲਿਆ ਕੇ ਤੁਸੀਂ ਉਹਨਾਂ ਰਾਜਸਥਾਨ ਜਾਂ UP ਜਾਂ ਹਰਿਆਣਾ ਜਾਂ ਹੋਰ ਸੂਬਿਆਂ ਨੂੰ ਦੇ ਰਹੇ। ਪੰਜਾਬ ਕੋਲੇ ਖੁਦ ਕੋਲੇ ਪਾਣੀ ਨਹੀਂ। ਅੱਜ ਅਸੀਂ 20-25% ਪਾਣੀ ਜਿਹੜਾ ਉਹ ਲਾਉਨੇ ਆ ਸਿਰਫ ਨਹਿਰੀ ਤੇ 20-25% ਸਾਡੇ ਕੋਲੇ ਪੂਰਾ ਨਹੀਂ ਹੋ ਰਿਹਾ। ਧਰਤੀ ਹੇਠਾਂ 15 ਸਾਲ ਦਾ ਪਾਣੀ ਬਚਿਆ ਜਦੋਂ ਮੁੱਕ ਗਿਆ ਤੇ ਸਾਰੇ ਪੰਜਾਬ ਦੇ ਵਿੱਚ ਪਾਣੀ ਦੀ ਮੰਗ ਵਧੀ ਫਿਰ ਅਸੀਂ ਇਹ ਪਾਣੀ ਕਿੱਥੋਂ ਪੂਰਾ ਕਰਾਂਗੇ। ਤਾਂ ਬਹੁਤ ਵੱਡਾ ਸਾਡੇ ਅੱਗੇ ਸੰਕਟ ਆਉਣ ਵਾਲਾ ਹੈ ਮੁਸੀਬਤ ਆਉਣ ਵਾਲੀ ਹੈ ਪੰਜਾਬ ਦੇ ਅੱਗੇ। ਇਸ ਮੁੱਦੇ ਦੇ ਉੱਤੇ ਦੇਖੋ ਪਾਣੀ ਦੀ ਲੋੜ ਅਮੀਰ ਨੂੰ ਵੀ ਹੈ ਗਰੀਬ ਨੂੰ ਵੀ ਹੈ ਸ਼ਹਿਰੀ ਨੂੰ ਵੀ ਹੈ ਪੇਂਡੂ ਨੂੰ ਵੀ ਹੈ ਜੀ।
ਇਹ ਗੱਲ ਕਦੇ ਨਾ ਧਰਮ ਨਾਲ ਜੁੜੀ ਆ, ਨਾ ਕਿਸੇ ਜਾਤ ਨਾਲ ਜੁੜੀ ਆ। ਪਾਣੀ ਦੀ ਹਰ ਇੱਕ ਨੂੰ ਲੋੜ ਆ ਤੇ ਸਾਰਿਆਂ ਨੂੰ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ, ਸਾਥ ਦੇਣਾ ਚਾਹੀਦਾ, ਇਕੱਠੇ ਹੋ ਕੇ ਲੜਨਾ ਚਾਹੀਦਾ। ਬਹੁਤ ਵੱਡੀ ਜੰਗ ਆ ਪਾਣੀਆਂ ਦੀ। ਲੰਮੇ ਸਮੇਂ ਤੋਂ ਲੈ ਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ, ਪਰ ਕੋਈ ਤਰਜੀਹ ਨਹੀਂ ਦਿੱਤੀ। ਤੁਸੀਂ ਦੇਖੋ ਹਿਮਾਚਲ ਸਰਕਾਰ ਆਰਡੀਨੈਂਸ ਲਿਆਉਂਦੀ ਹੈ ਕਿ ਇਹ ਦਰਿਆਵਾਂ ਤੇ ਸਾਡਾ ਹੱਕ ਹੈ, ਇਹਨਾਂ ਤੋਂ ਪੈਦਾ ਹੋਣ ਵਾਲੇ ਡੈਮਾਂ ਤੋਂ ਬਿਜਲੀ ਸਾਨੂੰ ਹਿੱਸਾ ਦੇਵੇ ਜੀ, ਦਿੱਤਾ ਜਾਵੇ। ਉਹਦੇ ਉੱਤੇ ਪੰਜਾਬ ਸਰਕਾਰ ਦੀ, ਪੰਜਾਬ ਦੇ ਕੋਈ ਆਗੂਆਂ ਦੀ ਕੋਈ ਪ੍ਰਤੀਕਿਰਿਆ ਨਹੀਂ, ਕੋਈ ਬਿਆਨ ਨਹੀਂ ਵੀ ਭਾਈ ਇਹ ਤੁਹਾਡਾ ਕਿਵੇਂ ਹੈ। ਜਿੱਥੇ ਨੁਕਸਾਨ ਕਰਦਾ ਇਹ ਸਾਡਾ ਹੈ। ਉਹ ਤੋਂ ਬਾਅਦ ਉਹ ਤੱਕ ਆਰਡੀਨੈਂਸ ਵੀ ਲੈ, ਕਾਨੂੰਨ ਲੈ ਆਉਣਾ ਉਹਨਾਂ ਨੇ, ਪਰ ਉਹਨਾਂ ਨੇ ਅਸੀਂ ਦੇਖੋ ਰਾਜਸਥਾਨ ਨੂੰ ਜਾ ਰਿਹਾ ਪਾਣੀ, ਗੰਗ ਕਨਾਲ ਰਾਹੀਂ, ਭਾਖੜਾ ਰਾਹੀਂ, ਇੰਦਰਾ ਗਾਂਧੀ, 3 ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ। ਇਹ ਨਹਿਰ ਨਹੀਂ ਦਿਖਾਈ ਮਾੜਾ ਜਿਹਾ ਆਪਣੇ ਕੈਮਰੇ ਨਾਲ, ਦਰਿਆ ਜਾ ਰਿਹਾ ਜੀ। ਬਿਲਕੁਲ ਕੁਲਦੀਪ, ਇੱਕ ਵਾਰ ਇਹ ਜਿਹੜਾ ਦਰਿਆ ਗਾ ਪਾਣੀ ਪੂਰੇ ਦਾ ਪੂਰਾ ਸਤਲੁਜ ਦਰਿਆ ਨੂੰ ਲਿਜਾ ਰਿਹਾ ਹੈਗਾ। ਬਾਈ ਲੱਖੇ, ਜੇ ਅਸੀਂ ਗੱਲ ਕਰੀਏ ਇੱਥੋਂ ਦੇ ਪੰਜਾਬ ਦੇ ਤਰਾਸਦੀ ਰਹੀ ਆ ਕਿ ਮੈਂ ਥੋੜਾ ਜਿਹਾ ਇਹਦੇ ਬਾਰੇ ਮੈਂ ਦੱਸ ਦਿੰਦਾ। ਇਹ 18,000 ਕਿਊਸਕ ਪਾਣੀ ਲਿਜਾਣ ਦੀ ਸਕੀਮ ਹੋ ਚੁੱਕੀ ਹੈ, ਤਿਆਰੀ ਹੋ ਚੁੱਕੀ ਹੈ। 12,500 ਇਹ ਲਿਜਾ ਰਹੇ ਆ, ਫਿਰ ਲਿਫਾਫਾ ਪਾ ਕੇ ਪੱਕੀ ਕਰਕੇ 18,500 ਲਿਜਾਣਾ। ਤੁਸੀਂ ਦੇਖੋ 18,500 ਜਾਂ ਅੱਜ ਜਿੰਨਾ ਚ ਵਗ ਰਿਹਾ, ਜੇ 85 ਲੱਖ ਏਕੜ ਦੇ ਵਿੱਚ ਆਪਾਂ 1-1 ਫੁੱਟ ਪਾਣੀ ਖੜਾ ਕਰ ਦਈਏ, ਇੰਨਾ ਪਾਣੀ ਜਾ ਰਿਹਾ। 12 ਮਹੀਨੇ 30 ਦਿਨ ਇਹ ਵਗਦੀ ਹੈ, ਚ ਬੰਦੀ ਵੀ ਨਹੀਂ ਆਉਂਦੀ। ਹੁਣ ਇਹਨੇ 26 ਨੂੰ ਬੰਦੀ ਲਿਆਉਣੀ ਆ, ਉਹ ਪੱਕੀ ਕਰਨ ਦੀ ਖਾਤਰ, ਲਿਫਾਫਾ ਪਾਉਣ ਦੀ ਖਾਤਰ। ਜੇ ਲਿਫਾਫਾ ਪੈ ਗਿਆ, ਸਭ ਤੋਂ ਪਹਿਲਾਂ ਤਾਂ ਇਹ ਪਿੰਡ ਮਰਨ ਜਿਹੜੇ ਆਲੇ ਦੁਆਲੇ ਪਿੰਡ ਹੈ। ਇਹਨਾਂ ਪਿੰਡਾਂ 'ਚ ਮਿੱਠਾ ਪਾਣੀ ਹੈ ਤੇ ਉੱਚਾ ਪਾਣੀ ਹੈ, ਨਹਿਰਾਂ ਕਰਕੇ ਆ। ਇਹਨਾਂ ਪਿੰਡਾਂ ਦਾ ਪਾਣੀ ਵੀ ਡੂੰਘਾ ਜਾਣਾ ਤੇ ਇਹਨਾਂ ਪਿੰਡਾਂ ਦਾ ਪਾਣੀ ਜਿਹੜਾ ਮਿੱਠਾ ਪਾਣੀ ਉਹ ਖਾਰੇ ਪਾਣੀ 'ਚ ਬਦਲ ਜਾਣਾ। ਫਿਰ ਅਗਲੀ ਜਿਹੜੀ ਗੱਲ ਆਉਣੀ ਆ, ਅੱਜ ਮਾਨਸਾ 'ਚ ਰੌਲਾ ਪੈ ਰਿਹਾ, 20 ਪਿੰਡ ਆਪਸ ਵਿੱਚ ਲੜ ਰਹੇ ਆ ਪਾਣੀ ਪਿੱਛੇ। ਫਿਰ ਜਦੋਂ ਪੂਰੇ ਪੰਜਾਬ ਦੇ ਅੰਦਰ ਪਾਣੀ ਦੀ ਮੰਗ ਵਧੀ, ਹੇਠਲਾ ਪਾਣੀ ਡੂੰਘਾ ਚਲਾ ਗਿਆ, ਖਤਮ ਹੋਣ ਵੱਲ ਵੱਧ ਗਿਆ, ਤਾਂ ਫਿਰ ਪਿੰਡਾਂ ਨੇ ਆਪਸ ਵਿੱਚ ਲੜਨਾ, ਜ਼ਿਲ੍ਹਿਆਂ ਨੇ ਆਪਸ ਵਿੱਚ ਲੜਨਾ ਵੀ ਪਾਣੀ ਸਾਡਾ, ਉਹ ਕਹਿਣਾ ਪਾਣੀ ਸਾਡਾ। ਜਿਹੜੀ ਸਰਹੰਦ ਨਾਲ ਵਗਦੀ ਹੈ ਇਹਦਾ ਪਾਣੀ ਵੀ ਜਿਹੜੇ ਲੋਕਾਂ ਨੂੰ ਲੱਗਦਾ ਵੀ ਸਰਹੰਦ ਵਗਦੀ ਇੱਥੋਂ ਪਾਣੀ ਲੈ ਲਾਂਗੇ, ਫਿਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਛਿਮਾਹੀ ਪਾਣੀ ਵਗਣਾ। ਅਸੀਂ ਫਸਲਾਂ ਦੀ ਗੱਲ ਕਰਦੇ ਹਾਂ, ਪੀਣ ਵਾਲੇ ਪਾਣੀ ਵੀ ਸਾਨੂੰ ਵੰਡਵੇਂ ਮਿਲਿਆ ਕਰਨਗੇ ਵੀ ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ, ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ। ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ, ਪਰ ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਦੇਖੋ, ਮੈਂ ਇੱਥੇ ਮੇਰੇ ਨਾਲ ਮੁੰਡਾ ਕੱਲ੍ਹ ਦਾ ਇਸ ਮੋਰਚੇ 'ਚ ਆ, ਇਟਲੀ ਤੋਂ ਆਇਆ। ਉਹ ਕਹਿੰਦਾ ਬਾਈ ਪਿਛਲੇ ਸਾਲ ਇਟਲੀ ਦੇ ਵਿੱਚ 1 ਫੁੱਟ ਪਾਣੀ ਡੂੰਘਾ ਹੋਇਆ ਤੇ ਨਾਲ ਹੀ ਨਾਲ ਸਰਕਾਰ ਹਰਕਤ 'ਚ ਆ ਗਈ ਇਟਲੀ ਦੀ। ਉਹਨੇ ਆਪਣੇ ਨਾਲ ਹੀ ਨਾਲੇ ਹਦਾਇਤਾਂ ਕਰਤੀਆਂ ਵੀ ਤੁਸੀਂ ਘਰਾਂ ਦੇ ਅੰਦਰ ਜਿਹੜਾ ਪਾਣੀ ਭਾਈ ਵਰਤਦੇ ਹੋ, ਘਾਹ ਤੁਹਾਡਾ ਕੋਈ ਲੱਗਿਆ ਉਹ ਤੇ ਛਿੜਕਦੇ ਹੋ, ਕੋਈ ਗੱਡੀਆਂ ਧੋਣੇ, ਉਹ ਬੰਦ ਕਰੋ, ਨਹੀਂ ਜੁਰਮਾਨੇ ਲਾਵਾਂਗੇ। ਉਹਨਾਂ ਦੇ 1 ਇੰਚ ਪਾਣੀ ਵੀ ਥੱਲੇ ਚਲਾ ਜਾਵੇ, ਨਾਲ ਦੀ ਨਾਲ ਐਕਸ਼ਨ 'ਚ ਆਉਂਦੇ ਨੇ, ਹਰਕਤ 'ਚ ਆਉਂਦੇ ਨੇ, ਆਪਣੇ ਲੋਕਾਂ ਨੂੰ ਸੁਚੇਤ ਕਰਦੇ ਨੇ। ਆਪਣੇ ਦਾ ਹਰ ਸਾਲ ਟੋਟਾ ਪੈਂਦਾ, 10 ਫੁੱਟ ਥੱਲੇ ਜਾਂਦਾ। ਹੁਣ ਤਾਂ ਨਾਸਾ ਨੇ ਰਿਪੋਰਟ ਦੇ ਦਿੱਤੀ ਵੀ ਤੁਹਾਡੇ ਕੋਲੇ ਸਿਰਫ 15 ਸਾਲ ਦਾ ਪਾਣੀ ਬਚਿਆ, ਪਤਾ ਹਲੇ ਵੀ ਨਹੀਂ ਜਾਗੇ, ਤੇ ਜਾਗਣਾ ਕਦੋਂ ਆ? ਜਿਹੜੀ ਸਰਕਾਰ ਵੱਡੇ ਦਾਅਵੇ ਕਰਦੀ ਰਹੀ, ਤੁਹਾਡਾ ਦੋਸਤ ਰਿਹਾ ਭਗਵੰਤ ਮਾਨ, ਉਹਦੇ ਨਾਲ ਕਦੇ ਕੋਈ ਫੋਨ ਤੇ ਗੱਲ ਹੋਈ ਹੋਵੇ ਜਾਂ ਕਦੇ ਉਹਦੇ ਨਾਲ ਉੱਦਾਂ ਬੈਠ ਕੇ ਮੁਲਾਕਾਤ ਹੋਈ ਹੋਵੇ ਇਸ ਪਾਣੀ ਨੂੰ ਲੈ ਕੇ ਜਾਂ ਇਸ ਧਰਤੀ ਨੂੰ ਲੈ ਕੇ? ਨਹੀਂ, ਉਹਨੇ ਕਿਹਾ ਕਿ ਅਸੀਂ ਧਰਤੀ ਦੇ ਚੱਪੇ ਨੂੰ ਪੂਰੇ ਪੰਜਾਬ 'ਚ ਨਹਿਰੀ ਪਾਣੀ ਦੇਵਾਂਗੇ। ਨਹਿਰੀ ਪਾਣੀ ਹੈ ਕਿੱਥੇ? ਸਵਾਲ ਇਹ ਆ, ਪੁੱਛਿਆ ਜਾਵੇ ਭਗਵੰਤ ਨੂੰ ਕਿ ਨਹਿਰੀ ਪਾਣੀ ਹੈ ਕਿੱਥੇ, ਕਿੱਥੋਂ ਦੇਵੋਗੇ? ਨਹਿਰੀ ਪਾਣੀ ਤਾਂ ਤੁਸੀਂ ਪਹਿਲਾਂ ਹੀ ਇੱਥੇ ਦੇਤਾ, ਰਾਜਸਥਾਨ ਨੂੰ ਦੇਤਾ, ਕੋਈ ਦਿੱਲੀ ਨੂੰ ਦੇਤਾ। ਪੰਜਾਬ ਕੋਲ ਪਾਣੀ ਕਿੱਥੇ ਆ? ਪੰਜਾਬ ਕੋਲ ਤਾਂ ਮੈਂ ਦੱਸਿਆ ਨਾ, ਧਰਮਪੁਰੇ ਕੋਲੇ, ਬੁਲਾਡੇ ਕੋਲੇ 20 ਪਿੰਡ ਡਾਂਗਾ ਚੱਕੀ ਖੜਿਆ ਆਪਸ ਵਿੱਚ, ਬਖਸ਼ ਵਾਲੇ ਹੈੱਡ ਤੋਂ 20 ਪਿੰਡਾਂ ਦਾ ਪਾਣੀ ਨਹੀਂ ਪੂਰਾ ਹੋ ਰਿਹਾ, ਤੇ 13,000 ਪਿੰਡ ਨੂੰ ਪਾਣੀ ਕਿਵੇਂ ਦੇ ਦੋਗੇ ਤੁਸੀਂ? ਤੁਸੀਂ 750 ਕਰੋੜ ਰੁਪਇਆ ਰੱਖ ਲਿਆ ਬਜਟ ਦੇ ਵਿੱਚ ਨਹਿਰਾਂ 'ਚ ਕੰਕਰੀਟ ਕਰਨ ਦਾ, ਲਿਫਾਫਾ ਪਾਉਣ ਦਾ। ਤੁਸੀਂ ਤਾਂ 700 ਕਰੋੜ ਰੁਪਇਆ ਰੱਖੀ ਬੈਠੇ, ਉਹਨੂੰ ਪੱਕੀਆਂ ਕਰਨ ਦਾ। ਤੁਸੀਂ ਕਹਿੰਦੇ ਵੀ ਅਸੀਂ ਪਾਣੀ ਬਚਾਉਣਾ। ਇਹ ਗੱਲਾਂ ਨੇ ਬਾਈ, ਅਸਲ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਨਾ ਤੁਸੀਂ ਦੇਖੋ ਕਿ ਇਹ ਨਹਿਰ ਨਿਕਲੀ ਨਾ, ਨਹਿਰੂ ਨੇ ਪਹਿਲਾਂ ਭੀਮ ਸੈਨ ਸੱਚਰ ਨੂੰ, ਉਦੋਂ ਮੁੱਖ ਮੰਤਰੀ ਸੀਗਾ, ਉਹਨੂੰ ਬਰਿਆਉਣ ਦੀ ਕੋਸ਼ਿਸ਼ ਕੀਤੀ, ਉਹ ਮੰਨਿਆ ਨਹੀਂ ਇਸ ਗੱਲ ਨੂੰ ਲੈ ਕੇ। ਫਿਰ ਉਹਨੇ ਪੱਟ ਲਿਆ ਕੈਰੋਂ ਨੂੰ। ਕੈਰੋਂ ਨੇ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ 1958 'ਚ ਨਹਿਰ ਨਿਕਲੀ ਆ। ਉਹਨਾਂ ਸਮਿਆਂ ਦੇ ਵਿੱਚ ਇਹ ਨਹਿਰਾਂ ਕਢਾਤੀਆਂ। ਉਦੋਂ ਬਾਅਦ ਕਦੇ ਬਾਦਲ ਆ ਗਏ, ਕਦੇ ਕੈਪਟਨ ਆ ਗਏ, ਕਦੇ ਕੋਈ ਹੋਰ ਆ ਗਏ। ਉਹਨਾਂ ਨੇ ਲਗਾਤਾਰ ਕਦੇ ਵੀ ਇਸ ਗੱਲ ਵੱਲ ਤਰਜੀਹ ਨਹੀਂ ਦਿੱਤੀ ਵੀ ਸਾਡਾ ਪਾਣੀ ਲੁੱਟ ਕੇ ਲਿਜਾ ਰਹੇ ਹੋ। ਕਦੇ ਕੋਈ ਮਤਾ ਨਹੀਂ ਲਿਆਂਦਾ, ਕੋਈ ਰੌਲਾ ਨਹੀਂ ਪਾਇਆ, ਕੋਈ ਲੋਕ ਸਭਾ, ਕੋਈ ਵਿਧਾਨ ਸਭਾ ਦੇ ਅੰਦਰ ਕੋਈ ਕਾਨੂੰਨ ਨਹੀਂ ਬਣਾਏ ਵੀ ਅਸੀਂ ਸਾਡਾ ਪਾਣੀ ਅਸੀਂ ਕਿਉਂ ਦੇਗੇ। ਤੁਸੀਂ ਦੇਖੋ ਵੀ ਇੱਥੇ ਜਦੋਂ ਪਾਣੀਆਂ ਦੀ ਵੰਡ ਹੋਈ ਹੈ, ਭਾਰਤ ਪਾਕਿਸਤਾਨ ਦਾ ਪਾਣੀ ਵੰਡਿਆ ਗਿਆ, ਭਾਰਤ ਚੀਨ ਦਾ ਪਾਣੀ ਵੰਡਿਆ ਗਿਆ, ਬ੍ਰਹਮਪੁੱਤਰ ਦਰਿਆ ਦਾ, ਕਾਵੇਰੀ ਨਦੀ ਦਾ ਪਾਣੀ ਵੰਡਿਆ ਗਿਆ, ਤਾਮਿਲਨਾਡੂ ਕਰਨਾਟਕਾ ਦਾ, ਰਾਏਪੁਰ ਸਿਧਾਂਤਾਂ ਮੁਤਾਬਕ ਵੰਡਿਆ ਗਿਆ। ਤੇ ਪੰਜਾਬ ਦੇ ਪਾਣੀਆਂ ਨੂੰ ਵੰਡਣ ਵੇਲੇ ਉਹ ਸਿਧਾਂਤ ਕਿੱਥੇ ਚਲੇ ਜਾਂਦੇ ਆ? ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਾ ਰਿਹਾ ਅਕਾਲੀ ਦਲ। ਉਹ ਅਕਾਲੀ ਦਲ ਅੱਜ ਲੱਗਦਾ ਵੀ ਉਸੇ ਸਿਧਾਂਤ ਤੇ ਖੜਾ, ਉਸੇ ਪਾਣੀਆਂ ਦੀ ਗੱਲ ਕਰੂਗਾ ਅਕਾਲੀ ਦਲ?
ਨਹੀਂ ਇਹਨਾਂ ਨੇ ਤਾਂ ਜਦੋਂ ਇਹਨਾਂ ਦੀ ਸਰਕਾਰ ਸੀ, ਸਰਨਜੀਤ ਇਹਨਾਂ ਦਾ ਮੰਤਰੀ ਸੀਗਾ, ਇਹਨਾਂ ਨੇ ਨਹਿਰਾਂ ਦੀਆਂ ਬੰਨੀਆਂ ਉੱਚੀਆਂ ਕਰਤੀਆਂ ਸੀਗੀਆਂ, ਪਾਣੀ ਹੋਰ ਦਿੱਤਾ ਸੀ ਉਹਨਾਂ ਨੂੰ, ਕਹਿੰਦੇ ਥੱਲੇ ਗਾਰ ਅੜਦੀ ਹੈ, ਫਸਦੀ ਹੈ ਗਾਰ ਥੱਲੇ। ਤੋ ਇੱਦਾਂ ਬਾਈ ਇਹ ਤਾਂ ਇਹਨਾਂ ਦੀਆਂ ਯਾਰ ਗਦਾਰੀਆਂ ਕਰਕੇ ਤਾਂ ਇਸ ਪਾਵੇ ਨੂੰ ਪਹੁੰਚ ਕੇ ਅੱਜ ਤਬਾਹ ਹੋਈ ਜਾਂਦੇ, ਚਾਰ ਸਪੇਰੋਂ ਹਮਲੇ ਹੋਈ ਜਾਂਦੇ ਆ, ਖਤਮ ਹੋਈ ਜਾਂਦੇ ਆ, ਜਵਾਨੀਆਂ ਚਿੱਟੇ ਨਾਲ ਮਰੀ ਜਾਂਦੀਆਂ, ਕੁਛ ਬਾਹਰ ਨੂੰ ਭੱਜੀ ਜਾਂਦੇ ਆ, ਪੰਜਾਬ ਖਾਲੀ ਹੋਈ ਜਾਂਦਾ, ਬਾਹਰਲਿਆਂ ਦੇ ਕਬਜ਼ੇ ਹੋਈ ਜਾਂਦੇ ਆ। ਭਗਵੰਤ ਕਹਿੰਦਾ ਇਹਨਾਂ ਕਿ ਨੌਕਰੀਆਂ ਦੇਵਾਂਗੇ, ਬਾਹਰਲੇ ਵੀ ਆ ਕੇ ਕਰਿਆ ਕਰਨਗੇ, ਬਾਹਰੋਂ ਇੱਥੇ ਨੌਕਰੀਆਂ ਲੈਣ ਆਉਣਗੇ। ਸਾਡੀ ਜਵਾਨੀ ਬਾਹਰ ਨੂੰ ਭੱਜ ਗਈ, ਇੱਥੇ ਜਿਹੜੇ ਯੂਪੀ ਬਿਹਾਰ ਬੰਗਾਲ ਦੇ ਲਿਆ ਕੇ ਸਾਡੇ 'ਤੇ ਕਾਬਜ਼ ਕਰਾਈ ਜਾਂਦੇ ਨੇ ਇਹ। ਤਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇਸ ਤਰੀਕੇ ਨਾਲ ਪ੍ਰਵਾਸੀਆਂ ਦਾ ਕਬਜ਼ਾ ਹੋ ਰਿਹਾ ਨਾ ਪੰਜਾਬ 'ਤੇ। ਸਰਪੰਚ ਪਿੰਡਾਂ ਦੇ ਵੋਟਾਂ ਬਣਾਉਣ ਦੇ ਚੱਕਰ 'ਚ ਵੀ ਗਾਹਾਂ ਨੂੰ ਸਰਪੰਚੀ 'ਚ ਵੋਟਾਂ ਲਵਾਂਗੇ, 5 ਮਿੰਟਾਂ 'ਚ ਲਾ ਕੇ ਮੋਹਰ ਤੋੜ ਦਿੰਦੇ ਵੀ ਲੈ ਬਣਾ ਲਾ ਵੋਟਰ ਕਾਰਡ, ਬਣਾ ਲਾ ਆਧਾਰ ਕਾਰਡ। ਇਹ ਸੋਚਣ ਦੀ ਲੋੜ ਆ ਉਹ ਕਿਸ ਤਰੀਕੇ ਨਾਲ ਸਾਡੀ ਧਰਤੀ 'ਤੇ ਕਾਬਜ਼ ਹੋ ਰਿਹਾ, ਸਾਡੇ ਕਾਰੋਬਾਰਾਂ 'ਤੇ ਕਾਬਜ਼ ਹੋ ਰਿਹਾ, ਨੌਕਰੀਆਂ 'ਤੇ ਕਾਬਜ਼ ਹੋ ਰਿਹਾ। ਬਹੁਤ ਚਿੰਤਾ ਦਾ ਵਿਸ਼ਾ ਹੈ। ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਭਿਆਨਕ ਤੋਂ ਭਿਆਨਕ ਹੈ, ਜਿਹਦਾ ਸਾਨੂੰ ਅੱਜ ਦਿਖਦਾ ਨਹੀਂ। ਸਾਡੇ ਲੋਕ ਹਲੇ ਵੀ ਸੁੱਤੇ ਪਏ ਆ, ਲੰਮੀਆਂ ਤਾਣ ਕੇ ਘਰਾਂ 'ਚ ਵੇਸਲੇ ਹੋਏ ਬੈਠੇ ਆ, ਆਰਾਮ ਪ੍ਰਸਤ ਹੋ ਗਏ ਸੀ। ਤਾਂ ਮੈਂ ਉਹ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਕਹਿੰਦਾ ਸਾਡੀ ਕੌਮ ਜਦੋਂ ਦੀ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਕੇ ਕੋਠੀਆਂ 'ਚ ਵੜੀ ਆ ਨਾ, ਅਸੀਂ ਮਰੇ ਆ। ਅਸੀਂ ਘੋੜਿਆਂ ਦੀਆਂ ਕਾਠੀਆਂ ਦੀ ਵਹਿਕੀ ਜਾਉਂਦੇ ਸੀ, ਅਸੀਂ ਜੰਗ ਦੇ ਮੈਦਾਨ 'ਚ ਹੀ ਜਾਉਂਦੇ ਰਹਿੰਦੇ ਆ। ਅਸੀਂ ਲੜਦੇ ਹੀ ਜਾਉਂਦੇ ਰਹਾਂਗੇ। ਜਦੋਂ ਅਸੀਂ ਵੇਸਲੇ ਹੋਵਾਂਗੇ, ਚੁੱਪ ਕਰਾਂਗੇ, ਆਪਣੇ ਹੱਕਾਂ ਪ੍ਰਤੀ ਅਸੀਂ ਪਾਸਾ ਵੱਟਾਂਗੇ, ਉਦੋਂ ਅਸੀਂ ਮਰਾਂਗੇ। ਤੁਸੀਂ ਕਿਹਾ ਕਿ ਘਰਾਂ ਦੀਆਂ ਕੋਠੀਆਂ ਦੇ ਵਿੱਚ ਅਸੀਂ ਵੜ ਗਏ, ਘੋੜਿਆਂ ਦੀਆਂ ਕਾਠੀਆਂ ਤੋਂ ਉਤਰ ਕੇ। ਪਰ ਪਿਛਲੇ ਦਿਨੀ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਆਉਂਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇਦਾਂ ਦੀਆਂ ਗੱਲਾਂ ਆਉਂਦੀਆਂ ਨੇ। ਦੇਖੋ, ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ ਹੈ। ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ਼, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਪਰ ਇਹ ਲੋਕਾਂ ਦੇ ਦਿਲਾਂ 'ਚੋਂ ਇਨਸਾਨ ਬਚ ਚੁੱਕਿਆ। ਉਹ ਆਪਣੇ ਗੀਤਾਂ ਰਾਹੀਂ, ਆਪਣੀ ਬੇਬਾਕੀ ਰਾਹੀਂ, ਆਪਣੀ ਜੋ ਜੁਰਤ ਉਹਨੇ ਦਿਖਾਈ, ਜੋ ਲਿਖਿਆ ਉਹਨੇ ਹੁਣ ਤੱਕ, ਜੋ ਪੰਜਾਬ ਨੂੰ ਲੈ ਕੇ ਵੀ ਉਹਨੇ ਲਿਖਿਆ, ਤਾਂ ਇਹਦੇ ਲਈ ਇਹ ਜਿੰਨਾ ਮਰਜ਼ੀ ਜ਼ੋਰ ਲਾਉਣ, ਇਹ ਨਿਕਲਣਾ ਨਹੀਂ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹੋ ਜਿਹੇ ਗੀਤ ਲਿਖਣ ਲੱਗ ਗਿਆ ਸੀ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ। ਇਹ ਆਉਣ ਵਾਲੇ ਸਮੇਂ 'ਚ ਇਹਨੂੰ ਵਰਲਡ ਵਾਈਡ ਦੁਨੀਆ ਸੁਣਦੀ ਹੈ। ਸਾਡੀ ਪੱਗ ਨੂੰ, ਸਾਡੀ ਪੰਜਾਬੀਅਤ ਨੂੰ ਕਿੱਥੋਂ ਤੱਕ ਲੈ ਗਿਆ। ਜਦੋਂ ਇਹ ਬੰਦਾ ਟਰੈਕ 'ਤੇ ਆਊਗਾ, ਆਪਣੇ ਹੱਕਾਂ ਦੀ ਗੱਲ ਕਰਾਊਗਾ, ਤਾਂ ਜਵਾਨੀ 'ਚ ਇੱਕਦਮ ਉਹ ਜੋਸ਼ ਭਰ ਦੂਗਾ, ਜਵਾਨੀ ਨੂੰ ਹਲੂਣਾ ਮਾਰੂਗਾ। ਉਹਦੇ ਲਈ ਵੀ ਇਹ ਸਾਰਾ ਜਿਹੜਾ ਤਾਣਾ ਬਾਣਾ ਉਹਨੂੰ ਮਾਰਨ ਦਾ ਬੁਣਿਆ, AK-47 ਦਾ ਆਉਣਾ, ਬੰਦਿਆਂ ਦਾ 10 ਦਿਨ ਉੱਥੇ ਘੁੰਮਣਾ, ਕਿੱਥੇ ਗਈ ਸੀ ਇੰਟੈਲੀਜੈਂਸੀ, ਅਸਲ ਸਾਰੀ ਤਿਆਰੀ ਬੈਰੀ ਪਹਿਲਾਂ ਹੀ ਹੋਈ ਸੀ। ਹੁਣ ਉਹਨਾਂ ਨੇ ਮਾਂ ਪਿਓ ਜੀ ਨੇ ਜਾ ਕੇ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ, ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ। ਤੁਹਾਡੇ ਨਾਲ ਇਸੇ ਕਰਕੇ ਗੱਲ ਕਰੀ ਆ ਕਿਉਂਕਿ ਤੁਸੀਂ ਵੀ ਜੇਲ੍ਹਾਂ ਦੇ ਵਿੱਚ ਰਹੇ ਹੋ। ਜੇਲ੍ਹਾਂ ਦੇ ਵਿੱਚ ਅਜਿਹਾ ਕੀ ਹੁੰਦਾ ਜਿਹੜਾ ਕਿ ਮੋਬਾਈਲ ਸਿਸਟਮ, ਉੱਥੇ ਤਾਂ ਥੋੜੀ ਜਿਹੀ ਚੀਜ਼ ਨਹੀਂ ਲਿਜਾਣ ਦਿੰਦੇ, ਸੂਈ ਤੱਕ ਨਹੀਂ ਲਿਜਾਣ ਦਿੰਦੇ। ਜੇਲ੍ਹਾਂ ਦੇ ਵਿੱਚ ਮੋਬਾਈਲ ਤਾਂ ਚਲੇ ਜਾਂਦੇ ਆ, ਮੋਬਾਈਲਾਂ ਦੀ ਗੱਲ ਨਹੀਂ। ਮੋਬਾਈਲ ਹੁਣ ਥੋੜੀ ਸਖਤਾਈ ਵੀ ਜ਼ਿਆਦਾ ਹੋ ਗਈ, ਪਰ ਜੇਲ੍ਹਾਂ 'ਚ ਪਹਿਲਾਂ ਮੋਬਾਈਲ ਚਲੇ ਜਾਂਦੇ ਸੀ। ਪਰ ਜੇਲ੍ਹਾਂ 'ਚ ਮੋਬਾਈਲ ਜਾਣਾ ਤੇ ਇਹ ਜਿਹੜੀ ਇੰਟਰਵਿਊ ਆਉਣੀ, ਇਹਦਾ ਜ਼ਮੀਨ ਅਸਮਾਨ ਦਾ ਅੰਤਰ ਆ। ਇਹਦੇ ਪਿੱਛੇ ਕੱਲੀ ਗੱਲ ਤੁਸੀਂ ਸੋਚੋ, ਕਿਵੇਂ ਪਾਕਿਸਤਾਨ ਕਿੱਧਰ ਆ ਗਿਆ, ਜਿੱਥੇ ਪਾਕਿਸਤਾਨ ਦੀਆਂ ਗੱਲਾਂ ਹੋ ਰਹੀਆਂ ਜੀ। ਇੱਥੇ ਸਲਮਾਨ ਖਾਨ ਦੀ ਗੱਲ, ਜਾਣੇ ਘੱਟ ਗਿਣਤੀ ਦੇ ਮਨਾਂ ਦੇ ਅੰਦਰ ਕਿਵੇਂ ਡਰ ਤੇ ਕਿਵੇਂ ਖੌਫ ਪੈਦਾ ਕਰਨਾ ਹੈ, ਇਹ ਸਾਰੀ ਉਹ ਕਹਾਣੀ ਲਿਖੀ ਗਈ ਹੈ। ਤੇ ਕਿਵੇਂ ਇਹ ਗੱਲ ਨੂੰ ਲੈ ਕੇ ਦੋ ਜਿਹੜੀਆਂ ਕਮਿਊਨਿਟੀਆਂ ਨੇ ਉਹਦੇ 'ਚ ਦਫਾੜ ਪਾਉਣਾ ਹੈ, ਉਹਨੂੰ ਆਸਮ ਇੱਕ ਦੂਜੇ ਦੇ ਖਿਲਾਫ ਖੜੇ ਕਰਨਾ ਹੈ, ਇਹ ਸਾਰੀ ਕਹਾਣੀ ਘੜੀ ਗਈ ਹੈ। ਇਹ ਸੌਖੀ ਨਹੀਂ ਗੱਲ ਜੀ। ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ, ਇਹ ਬੜਾ ਮਤਲਬ ਕਿ ਜਾਂਚ ਦਾ ਵਿਸ਼ਾ ਹੈਗਾ। ਪਰ ਮੈਂ ਗੱਲ ਕਹਿਣਾ ਚਾਹੁੰਦਾ,
ਕਿ ਤੁਸੀਂ ਇਹ ਦੇਖੋਗੇ ਇਹਦੀ ਕੋਈ ਜਾਂਚ ਹੋ ਰਹੀ ਹੈ ਜੀ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਫਿਰ ਛੇਤੀ ਉਹਨੇ ਡਿਲੀਟ ਵੀ ਕਰਤੀ, ਮਿਟਾਤੀ ਉਹ। ਤਾਂ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਕਿਉਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਇਹ 'ਤੇ ਇੱਕ ਟੀਮ ਬਣਾਈ ਭਾਈ ਵੀ ਪੁੱਛੋ ਲਾਰੈਂਸ ਨੂੰ ਲਿਆ ਕੇ ਵੀ ਕਿੱਥੇ ਹੋਈ, ਆਪੇ ਦੱਸ ਦੂਗਾ। ਕਿਉਂ ਨਹੀਂ ਗੱਲ ਸਾਹਮਣੇ ਲਿਆ ਰਹੇ ਵੀ ਕਿੱਥੇ ਹੋਈ ਹੈ ਇਹ? ਗੱਲ ਤਾਂ ਇਹ ਆ ਨਾ ਵੀ ਕਿੱਥੇ, ਅਸਲ ਤਾਂ ਵੱਡਾ ਸਵਾਲ ਤਾਂ ਇਹੀ ਹੈ। ਉਹਦਾ ਚਲੋ ਜੋ ਕਹਾਣੀ ਆਪਾਂ ਨੂੰ ਸਮਝ ਪੈਂਦੀ ਹੈ ਵੀ ਕਿਹਨੇ ਕਰਾਈ ਹੈ, ਸਟੇਟ ਨੇ ਕਰਾਈ ਹੈ, ਏਜੰਸੀਆਂ ਨੇ ਕਰਾਈ ਹੈ, ਕਿਵੇਂ ਕਰਾਈ ਹੈ, ਪਰ ਲੋਕਾਂ ਨੂੰ ਪਤਾ ਲੱਗੇ ਵੀ ਕਿੱਥੇ ਕਰਾਈ ਹੈ। ਲੋਕਾਂ ਨੂੰ ਐਂ ਬੰਬਲ ਫੂਸੇ 'ਚ ਪਾਤਾ, ਕੋਈ ਕਹਿੰਦਾ ਰਾਜਸਥਾਨ 'ਚ ਹੋਈ ਹੈ, ਕੋਈ ਕਹਿੰਦਾ ਤਿਹਾੜ 'ਚ ਹੋਈ ਹੈ, ਕੋਈ ਕਹਿੰਦਾ ਪੰਜਾਬ ਦੀ ਜੇਲ੍ਹ 'ਚ ਹੋਈ ਹੈ। ਅਸਲ ਇਹ ਬਹੁਤ ਵੱਡਾ ਹੀ ਸਾਜ਼ਿਸ਼ ਪੰਜਾਬ ਦੇ ਖਿਲਾਫ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਕਹਿਣਾ ਕਿ ਪੰਜਾਬ ਦੇ ਵਿੱਚ ਹੋਰ ਵੀ ਵੱਡੇ ਚਿਹਰੇ ਮਰਨਗੇ ਇੱਥੇ। ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ ਜਾਂ ਆਮ ਲੋਕਾਂ ਨੂੰ ਡਰਾ ਧਮਕਾ? ਕਈ ਪਹਿਲੂਆਂ ਤੋਂ, ਮੈਂ ਕਈ ਪੱਖਾਂ ਦੀ ਗੱਲ ਕੀਤੀ ਨਾ। ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਦਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ ਨੂੰ ਕਦੇ BJP ਵੱਲੋਂ ਆ ਕੇ ਉਹ MLA ਖੜਾ ਹੋ ਜੇ, ਇਹ ਕੀ ਪਤਾ। ਇਹ ਕਈ ਪੱਖਾਂ ਤੋਂ ਵਿਚਾਰਨ ਦੀ ਲੋੜ ਆ। ਮੈਂ ਇਹੀ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਉਹ ਚਿਹਰੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ, ਸਾਡੇ ਹੱਕਾਂ ਦੀ ਗੱਲ ਕਰਦੇ ਨੇ, ਸਾਡੀ ਜਵਾਨੀ ਜਿਹੜੀ ਇੱਥੇ ਟਾਰਗੇਟ ਕੀਤੀ ਜਾਵੇ, ਮਾਰੀ ਜਾਵੇ, ਉਹ ਨੌਜਵਾਨ ਮਾਰੇ ਜਾਣ। ਇਹ ਸਟੇਟ ਨੇ ਇਹਨਾਂ ਨੂੰ ਵਰਤਣਾ ਹੁੰਦਾ, ਮੋਹਰੇ ਨੇ। ਅਸਲ ਮੈਂ ਸਮਝਦਾ ਮੋਹਰੇ ਆ, ਇਹਨੂੰ ਵਰਤਿਆ ਜਾ ਰਿਹਾ, ਇਹਨੂੰ ਸਟੇਟ ਵਰਤ ਰਹੀ, ਏਜੰਸੀਆਂ ਵਰਤ ਰਹੀਆਂ ਨੇ। ਕਿਹਨੂੰ ਮਰਵਾਉਣਾ ਇਹ ਸਟੇਟ ਤੈਅ ਕਰਦੀ, ਏਜੰਸੀਆਂ ਤੈਅ ਕਰਦੀਆਂ ਨੇ। ਇਹਨਾਂ ਨੂੰ ਵਰਤ ਕੇ ਉਹਨਾਂ ਨੂੰ ਵੀ ਮਰਵਾਇਆ ਜਾ ਸਕਦਾ। ਇਹ ਬਹੁਤ ਵੱਡਾ ਖਤਰਾ ਤੇ ਪੰਜਾਬ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ। ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜਾ ਦੌਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਲਿਆ? ਬਿਲਕੁਲ। ਹੁਣ ਹੋਰ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾ ਰਿਹਾ, ਨਸ਼ਿਆਂ ਦੇ ਨਾਲ। 15-15 ਸਾਲ ਦੇ ਸਾਡੇ ਜਵਾਕ ਮਰ ਰਹੇ ਆ ਪ੍ਰਵਾਸ ਦੇ ਰਾਹੀਂ। ਇੱਥੋਂ ਸਾਨੂੰ ਬਾਹਰ ਭੇਜ ਕੇ ਇੱਥੇ ਪ੍ਰਵਾਸੀਆਂ ਦਾ, ਯੂਪੀ ਬਿਹਾਰ ਦੇ ਭਈਆਂ ਦਾ ਕਬਜ਼ਾ ਕਰਾਉਣਾ, ਸਾਡੀ ਬੋਲੀ ਤੇ ਹਮਲਾ, ਇਤਿਹਾਸ ਤੇ ਹਮਲਾ, ਪਾਣੀਆਂ ਦੀ ਆਪਾਂ ਗੱਲ ਕਰ ਹੀ ਰਹੇ ਹਾਂ, ਖੋਹ ਕੇ ਸਾਨੂੰ ਬੰਜਰ ਬਣਾਉਣਾ। ਇਹ ਹਮਲੇ ਉਹ ਨੇ ਵੀ ਇਹਨਾਂ ਦੀਆਂ ਜੜ੍ਹਾਂ ਵੱਢੋ, ਜੜ੍ਹਾਂ ਵੀ ਇਸ ਤਰੀਕੇ ਨਾਲ ਵੱਢੋ ਇਹਨੂੰ ਪਤਾ ਵੀ ਨਾ ਲੱਗੇ ਸਾਡੀ ਜੜ ਵੱਢੀ ਜਾ ਰਹੀ ਹੈ। ਇਹ ਗੁੱਝੇ ਹਮਲੇ ਨੇ, ਲੁਕਵੇਂ ਹਮਲੇ ਨੇ, ਜੋ ਸਾਡੇ ਉਦੋਂ ਸਮਝ ਆਉਣਗੇ ਜਦੋਂ ਅਸੀਂ ਸਾਰਾ ਕੁਝ ਤਬਾਹ ਕਰ ਚੁੱਕੇ ਹੋਵਾਂਗੇ, ਗਵਾ ਚੁੱਕੇ ਹੋਵਾਂਗੇ। ਉਦੋਂ ਫਿਰ ਉਦੋਂ ਬਾਅਦ ਉੱਠਿਆਂ ਦਾ ਕੀ ਫਾਇਦਾ, ਲੜਨ ਦਾ ਵੀ ਕੀ ਫਾਇਦਾ, ਬੋਲਣ ਦਾ ਵੀ ਕੀ ਫਾਇਦਾ, ਜੇ ਅੱਜ ਹੀ ਨਾ ਅਸੀਂ ਉੱਠ ਕੇ ਲੜੇ ਤਾਂ। ਇੱਕ ਆਖਰ ਦੇ ਵਿੱਚ ਪੁੱਛਾਂਗੇ, ਕਿਸੇ ਸਿਆਸੀ ਧਿਰ ਦੇ ਨਾਲ ਜਾਂ ਸਿਆਸੀ ਲੀਡਰ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ? ਜਿਵੇਂ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਗੱਲ ਕਰਦੇ ਨੇ, ਸਿਮਰਜੀਤ ਸਿੰਘ ਬੈਂਸ ਬ੍ਰਦਰਜ਼ ਇਹਨਾਂ ਪਾਣੀਆਂ ਦੇ ਪਿੱਛੇ ਲੜਦੇ ਰਹੇ ਨੇ, ਉਹਨਾਂ ਨਾਲ ਕਿਸੇ ਨਾਲ ਕੋਈ ਮੁਲਾਕਾਤ ਜਾਂ ਗੱਲਬਾਤ? ਸੱਦਾ ਇੱਥੇ ਸਭ ਨੂੰ ਖੁੱਲ੍ਹਾ। ਅਸੀਂ ਚਾਹੁੰਦੇ ਹਾਂ ਇਹ ਲੜਾਈ ਪੰਜਾਬ ਦੀ ਆ, ਪੰਜਾਬੀਅਤ ਦੀ ਆ, ਨਾ ਇਹ ਹਿੰਦੂ ਦੀ ਆ, ਨਾ ਸਿੱਖ ਦੀ ਆ, ਨਾ ਮੁਸਲਮਾਨ ਦੀ ਆ, ਨਾ ਅਮੀਰ ਦੀ ਆ, ਨਾ ਗਰੀਬ ਦੀ ਆ, ਨਾ ਕਿਸਾਨ ਦੀ ਆ, ਨਾ ਮਜ਼ਦੂਰ ਦੀ ਆ। ਪਾਣੀ ਦੀ ਲੋੜ ਹਰ ਇੱਕ ਨੂੰ ਹੈ ਜੀ। ਤੇ ਪੰਜਾਬ 'ਚ ਜੇ ਕੋਈ ਮੁਸਲਮਾਨ ਵੱਸਦਾ, ਕੋਈ ਹਿੰਦੂ ਵੱਸਦਾ, ਕੋਈ ਸਿੱਖ ਵੱਸਦਾ, ਕੋਈ ਅਮੀਰ ਆ, ਗਰੀਬ ਆ, ਸ਼ਹਿਰੀ ਆ, ਪਿੰਡੂ, ਸਾਰੇ ਨੇ। ਲੋੜ ਸਾਰਿਆਂ ਦੀ ਹੈ, ਸਭ ਨੂੰ ਲੜਨਾ ਚਾਹੀਦਾ। ਜੇ ਇੱਥੇ ਸਿਆਸੀ ਬੰਦੇ ਵੀ ਨੇ ਉਹਨਾਂ ਨੂੰ ਤਾਂ ਕਿਹੜਾ ਲੜਨਾ ਨਹੀਂ ਚਾਹੀਦਾ। ਜੇ ਇੱਥੇ ਵੀ ਉਹ ਧਿਰਾਂ ਵੀ ਨੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਨੇ, ਇੱਥੇ ਹੁਣ ਸਾਡੇ ਨਾਲ ਇੱਥੇ ਆ ਕੇ ਵੀ ਚੀਮੇ ਵਰਗੇ ਗਾਲੂ ਗਾਲੀ ਇੱਥੇ ਹੁੰਦਾ, ਸਾਨੂੰ ਆ ਕੇ ਤੇ ਪੁੱਠਾ ਸਿੱਧਾ ਬੋਲਦਾ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਨਸਲਾਂ ਨੇ, ਤੁਹਾਡੇ ਜਵਾਕਾਂ ਨੇ ਪੰਜਾਬ 'ਚ ਨਹੀਂ ਰਹਿਣਾ, ਉਹਨਾਂ ਨੇ ਪਾਣੀ ਨਹੀਂ ਵਰਤਣਾ, ਉਹਨਾਂ ਨੇ ਨਹੀਂ ਪੀਣਾ, ਉਹਨਾਂ ਨੇ ਨਹੀਂ ਵਰਤਣਾ ਜ਼ਮੀਨਾਂ ਲਈ। ਇਹ ਮਸਲਾ ਇੱਕ ਧਿਰ ਨਾਲ ਦਾ ਨਹੀਂ ਜੁੜਿਆ ਹੋਇਆ, ਮਸਲਾ ਹਰ ਪੰਜਾਬੀ ਨਾਲ ਜੁੜਿਆ ਹੋਇਆ ਜੀ। ਪਾਣੀ ਨਾ ਬਚਾ ਤੇ ਬਚੂਗਾ ਕੌਣ? ਧਰਤੀ ਬੰਜਰ ਹੋ ਗਈ ਤਾਂ। ਇਸ ਕਰਕੇ ਇਸ ਮਸਲੇ ਨੂੰ ਅਸੀਂ ਸਾਰਿਆਂ ਨੂੰ ਬਾਈ ਖੁੱਲ੍ਹਾ ਸੱਦਾ, ਜਿਹੜਾ ਮਰਜ਼ੀ ਆਓ ਇੱਥੇ, ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜੇ। ਕਿਉਂਕਿ ਲੜਾਈ ਜਿੱਥੇ ਰਾਜਸਥਾਨ ਦੇ ਨਾਲ ਹੈ, ਉੱਥੇ ਸੈਂਟਰ ਦੇ ਨਾਲ ਵੀ ਲੜਾਈ ਵੱਡੀ ਆ। ਇਹ ਲੜਾਈ ਮੈਂ ਕਹਿਣਾ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਲੜੇ ਸੀ, ਉਦੋਂ ਕਿਤੇ ਵੱਡੀ ਲੜਾਈ ਹੈ। ਇਹਨੂੰ ਇੰਨਾ ਆਪਾਂ ਸੌਖਾ ਨਾ ਲਈਏ ਵੀ ਇਹ ਤਾਂ ਬਹੁਤ ਸੌਖੀ ਜਿਹੀ ਗੱਲ ਆ, ਪਾਣੀਆਂ ਦਾ ਮਸਲਾ ਨਹੀਂ। ਇਹ ਪਾਣੀ ਜੇ ਨਾ ਸਾਡੇ ਕੋਲੇ ਹੋਏ ਤਾਂ ਪੰਜਾਬ ਨੇ ਤਬਾਹ ਹੋ ਜਾਣਾ। ਲੱਖੇ, ਇੱਕ ਸਵਾਲ ਹੋਰ ਲੱਖਾ, ਲੜਕੀ ਦੇ ਲਈ ਰਿਹਾ ਕਿਉਂਕਿ ਨੌਜਵਾਨੀ ਉਹ ਪ੍ਰਵਾਸ ਕਰ ਰਹੀ ਆ, ਨੌਜਵਾਨੀ ਇੱਥੇ ਰੁਕਣਾ ਨਹੀਂ ਚਾਹੁੰਦੀ ਪੰਜਾਬ ਦੇ ਵਿੱਚ, ਇੱਥੇ ਬਾਹਰੋਂ ਪ੍ਰਵਾਸ ਹੋ। ਮੈਂ ਖੁਦ ਸੋਚਦਾ ਹੁੰਦਾ ਕਈ ਵਾਰੀ ਕਿ ਲੱਖਾ ਸਿਆਂ ਅੱਜ ਤੋਂ 15 ਸਾਲ ਨੂੰ 20 ਸਾਲ ਨੂੰ ਇੱਥੇ ਭੋਜਪੁਰੀ, ਹਿੰਦੀ, ਇੱਥੇ ਫਿਲਮਾਂ, ਇੱਥੇ ਉਹਨਾਂ ਦਾ ਸੱਭਿਆਚਾਰ, ਉਹਨਾਂ ਦੇ ਰਹੁ ਰੀਤੀ ਰਿਵਾਜ ਰਹਿ ਜਾਣੇ ਨੇ। ਉਹਨਾਂ ਲੋਕਾਂ ਦਾ ਬੋਲਬਾਲਾ ਹੋਣਾ ਕਿ ਤੂੰ ਉਹਨਾਂ ਖਾਤਰ ਪਾਣੀ ਬਚਾਉਣ ਦੀ ਖਾਤਰ ਲੜ ਰਿਹਾ, ਉਹਨਾਂ ਨੂੰ ਤੂੰ ਇਤਿਹਾਸ ਨੂੰ ਜਾਂ ਬੋਲੀ ਨੂੰ ਜਾਂ ਇਸ ਧਰਤੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਿਹਾ। ਪਰ ਨਾਲ ਦੀ ਨਾਲ ਨਾ ਮੇਰੇ ਇੱਕ ਮਨ 'ਚ ਹੋਰ ਵੀ ਸਵਾਲ ਉੱਠਦਾ ਕਿ ਨਹੀਂ ਯਾਰ, ਇਹ ਸਾਡੀ ਕੌਮ ਮੁੜੂਗੀ, ਜਵਾਨੀ ਕਦੇ ਪਰਤੂਗੀ। ਜੇ ਕਰਤਾਰ ਸਿੰਘ ਸਰਾਭੇ ਵਰਗੇ ਪਰਤੇ ਆਏ ਸੀ, ਜੇ ਗਦਰੀ ਯੋਧੇ ਪਰਤੇ ਆਏ ਸੀ, ਜੋ ਲੋੜ ਪਈ ਇਸ ਧਰਤੀ ਨੂੰ, ਤਾਂ ਹੁਣ ਵੀ ਮੁੜਨਗੇ। ਕਿਉਂਕਿ ਦਿਲਾਂ 'ਚ ਦਰਦ ਤਾਂ ਹੈਗਾ ਨਾ, ਆਪਣੀ ਮਿੱਟੀ ਦਾ, ਆਪਣੀ ਧਰਤੀ ਦਾ, ਆਪਣੀ ਜਨਮ ਭੂਮੀ ਦਾ। ਉਹ ਮੋਹ, ਉਹ ਖਿੱਚ ਤਾਂ ਹੈਗੀ ਆ। ਜਿੱਦੇ ਨੂੰ ਲੋੜ ਪਈ ਤਾਂ ਮੈਨੂੰ ਇਹ ਉਮੀਦ ਤੇ ਮੈਂ ਕੰਮ ਕਰ ਰਿਹਾ ਵੀ ਜਿੱਦੇ ਲੋੜ ਪਈ ਜ਼ਰੂਰ ਆਪਣੀ ਮਾਂ ਧਰਤੀ ਨੂੰ ਬਚਾਉਣ ਲਈ ਉੱਥੋਂ ਜਿੱਥੇ ਵੀ ਸਾਡੀ ਜਵਾਨੀ ਗਈ ਹੈ ਵਾਪਸ ਆ ਕੇ ਇਹਦੇ ਲਈ ਲੜੂਗੀ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਲੱਖਾ ਸਿੰਘ ਸਿਧਾਣਾ ਦਾ,
ਤਾਂ ਇੱਥੇ ਸ਼ਾਹ ਮੁਹੰਮਦ ਦੀਆਂ ਉਹ ਲੈਣਾ ਵੀ ਯਾਦ ਆਉਂਦੀਆਂ ਨੇ। ਸ਼ਾਹ ਮੁਹੰਮਦ ਦਾ ਆਖਰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ। ਤਾਂ ਇਸੇ ਜਗ੍ਹਾ ਦੇ ਉੱਪਰ ਇੱਕ ਆਖਰੀ ਜੰਗ ਹੁੰਦਾ ਸਿੱਖਾਂ ਦਾ ਤੇ ਅੰਗਰੇਜ਼ਾਂ ਦਾ, ਤੇ ਅੱਜ ਫੇਰ ਪੰਜਾਬੀ ਹਿੱਕਾਂ ਡਾ ਕੇ ਖੜੇ ਨੇ। ਤਾਂ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਇਹਨਾਂ ਲੋਕਾਂ ਦਾ ਸਾਥ ਦਿੰਦੇ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਰ ਪਿਛਲੇ ਦਿਨ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਹੁੰਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇੱਦਾਂ ਦੀਆਂ ਗੱਲਾਂ ਆਉਂਦੀਆਂ ਦੇਖੋ, ਨੇ। ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ। लक्ष्य तो सर सलमान खान मारना जी, और कोई लक्ष्य नहीं है। ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕਿਸੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹ ਜਿਹੇ ਗੀਤ ਲਿਖਣ ਲੱਗ ਗਿਆ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ। ਔਰ ਮਾਂ ਪਿਓ ਨੇ ਜਾ ਕੇ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ, ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਪਰ ਛੇਤੀ ਉਹਨੇ ਡਿਲੀਟ ਵੀ ਕਰਤੀ, ਹਟਾਤੀ। ਇਹ ਸੌਖੀ ਨਹੀਂ ਗੱਲ ਜੀ। ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ। ਇਹ ਬੜਾ ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ, ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ। ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਦਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ MLA ਖੜਾ ਹੋ ਜਾਏ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਮੋਰਚੇ ਤੇ ਖੜੇ ਹਾਂ ਜਿਹੜਾ ਮੋਰਚਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਹਮੇਸ਼ਾ ਪੰਜਾਬ ਦੀ ਗੱਲ ਕਰਦਾ। ਬੇਸ਼ੱਕ ਉਹ 1982 ਦੀ ਗੱਲ ਕਰ ਲਈਏ ਤਾਂ ਉਦੋਂ ਵੀ ਪਾਣੀਆਂ ਦਾ ਮੋਰਚਾ ਲੱਗਿਆ। ਪਾਣੀ ਪੰਜਾਬ ਦੇ ਭਰ ਕੇ ਦੂਸਰੀਆਂ ਸਟੇਟਾਂ 'ਚ ਜਾਂਦੇ ਰਹੇ ਨੇ, ਪਰ ਪੰਜਾਬ ਹਮੇਸ਼ਾ ਦੀ ਤਰ੍ਹਾਂ ਬੰਜਰ ਵੱਲ ਨੂੰ ਵੱਧਦਾ ਰਿਹਾ। ਮਾਲਵੇ ਦੀ ਗੱਲ ਕਰ ਲਈਏ, ਕਾਲਾ ਪੀਲੀਆ ਕੈਂਸਰ ਦੀ ਲਪੇਟ ਦੇ ਵਿੱਚ ਆਇਆ। ਤਾਂ ਅੱਜ ਸਾਡੇ ਨਾਲ ਬਾਈ ਲੱਖਾ ਸਿਧਾਣਾ ਮੌਜੂਦ ਨੇ। ਲੱਖਾ ਸਿੰਘ ਸਿਧਾਣਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਹੈ ਇੰਡੋਜ਼ TV ਦੇ। ਕਿਵੇਂ ਦੇਖਦੇ ਹੋ, ਕਾਫੀ ਦਿਨ ਹੋ ਗਿਆ ਮਿਹਨਤ ਕਰਦਿਆਂ ਨੂੰ, ਪਿੰਡਾਂ ਦੇ ਵਿੱਚ ਜਾਂਦਿਆਂ ਨੂੰ, ਕਿੰਨਾ ਕੁ ਹੁੰਗਾਰਾ ਮਿਲ ਰਿਹਾ ਪਿੰਡਾਂ 'ਚੋਂ? ਦੇਖੋ, ਵਧੀਆ ਹੁੰਗਾਰਾ। ਸਾਡੇ ਲੋਕ ਬਹੁਤ ਹੌਲੀ ਜਾਗਦੇ ਆ, ਪਰ ਜਦੋਂ ਜਾਗ ਪੈਂਦੇ ਆ ਫਿਰ ਸਿਰਾ ਕਰਾ ਕੇ ਖੜ੍ਹਦੇ ਆ। ਤੇ ਅੱਜ ਵੀ ਪਿੰਡਾਂ 'ਚ ਗਏ ਆ, 3 ਦਿਨਾਂ ਤੋਂ ਇੱਥੇ ਬੈਠੇ ਆ ਜੀ। ਤੇ ਕਾਫੀ ਜਿਹੜਾ ਪ੍ਰਸ਼ਾਸਨ ਨੇ ਇੱਥੇ SP ਚੀਮਾ ਦਾਰੂ ਪੀ ਕੇ ਉਹਦੀ ਸ਼ਬਦਾਵਲੀ ਕਿ ਗੋਲੀਆਂ ਨਾਲ ਚੁਕਾ ਦਿਆਂਗੇ ਮੋਰਚੇ, ਤੁਸੀਂ ਨਤੀਜੇ ਭੁਗਤਣ ਲਈ ਤਿਆਰ ਰਹੋ। ਕਾਫੀ ਕੁਛ ਉਹਨਾਂ ਨਾਲ ਵੀ ਹੋਇਆ। ਜਾਣੇ ਦੇਖੋ, ਪ੍ਰਸ਼ਾਸਨ ਨੇ ਸਾਰੇ ਤਰ੍ਹਾਂ ਦੇ ਤਰੀਕੇ ਵਰਤਨੇ ਆ, ਕਦੇ ਬਰਿਆਉਣ ਵਾਲਾ, ਕਦੇ ਡਰਾਵੇ ਵਾਲਾ, ਪਰ ਸਾਡਾ ਮਕਸਦ ਇੱਕੋ ਹੀ ਆ, ਗੱਲ ਇੱਕੋ ਹੀ ਆ ਕਿ ਇਹ ਪਾਣੀ ਨਹੀਂ ਜਾ ਰਹੇ, ਇਹ ਪੰਜਾਬ ਦਾ ਖੂਨ ਚੂਸਿਆ ਜਾ ਰਿਹਾ, ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ। ਇਹ ਪਾਣੀ ਪੰਜਾਬ ਦੇ ਨੇ, ਪੰਜਾਬ ਦਾ ਹੱਕ ਹੈ। ਰਾਜਸਥਾਨ ਸਾਡੇ ਨਾਲ ਗੈਰ ਰਾਏਪੁਰ ਸੂਬਾ, ਉਹਦਾ ਕੋਈ ਹੱਕ ਨਹੀਂ। ਅਸੀਂ ਨਹੀਂ ਕਹਿੰਦੇ ਰਾਜਸਥਾਨ ਨੂੰ ਪਾਣੀ ਨਾ ਦਿਓ, ਰਾਜਸਥਾਨ ਨੂੰ ਪਾਣੀ ਦਿਓ ਗੰਗਾ 'ਚੋਂ ਲਿਆ ਕੇ, ਰਾਜਸਥਾਨ ਨੂੰ ਪਾਣੀ ਦਿਓ ਘਾਗਰਾ 'ਚੋਂ ਲਿਆ ਕੇ। ਜਿਹੜੀਆਂ ਨਦੀਆਂ ਦਾ ਪਾਣੀ ਸਮੁੰਦਰਾਂ 'ਚ ਜਾ ਕੇ ਡਿੱਗਦਾ 80-90% ਪਾਣੀ ਉਹ ਤਬਾਹ ਕਰਦੀਆਂ ਨੇ, ਹੜ੍ਹ ਲਿਆਉਂਦੀਆਂ ਨੇ ਹਰ ਸਾਲ। ਉਹਨਾਂ ਦਾ ਪਾਣੀ ਤੁਸੀਂ ਤੁਹਾਡੇ ਕੋਲ 1999 ਦੀ ਯੋਜਨਾ ਸੈਂਟਰ ਕੋਲੇ ਬਣਾਈ ਹੋਈ ਆ, ਉਹਨਾਂ ਉੱਥੋਂ ਪਾਣੀ ਲਿਆਉਣ ਦੀ, ਤਾਂ ਕਿਉਂ ਨਹੀਂ ਉੱਥੋਂ ਪਾਣੀ ਲਿਆ ਕੇ ਤੁਸੀਂ ਉਹਨਾਂ ਰਾਜਸਥਾਨ ਜਾਂ UP ਜਾਂ ਹਰਿਆਣਾ ਜਾਂ ਹੋਰ ਸੂਬਿਆਂ ਨੂੰ ਦੇ ਰਹੇ? ਪੰਜਾਬ ਕੋਲੇ ਖੁਦ ਕੋਲੇ ਪਾਣੀ ਨਹੀਂ,
ਅੱਜ ਅਸੀਂ 20-25% ਪਾਣੀ ਜਿਹੜਾ ਉਹ ਲਾਉਨੇ ਆ ਸਿਰਫ ਨਹਿਰੀ, ਤੇ 20-25% ਸਾਡੇ ਕੋਲ ਪੂਰਾ ਨਹੀਂ ਹੋ ਰਿਹਾ। ਧਰਤੀ ਹੇਠਾਂ 15 ਸਾਲ ਦਾ ਪਾਣੀ ਬਚਿਆ, ਜਦੋਂ ਮੁੱਕ ਗਿਆ ਤੇ ਸਾਰੇ ਪੰਜਾਬ ਦੇ ਵਿੱਚ ਪਾਣੀ ਦੀ ਮੰਗ ਵਧੀ, ਫਿਰ ਅਸੀਂ ਇਹ ਪਾਣੀ ਕਿੱਥੋਂ ਪੂਰਾ ਕਰਾਂਗੇ। ਤਾਂ ਬਹੁਤ ਵੱਡਾ ਸਾਡੇ ਅੱਗੇ ਸੰਕਟ ਆਉਣ ਵਾਲਾ ਹੈ, ਮੁਸੀਬਤ ਆਉਣ ਵਾਲੀ ਹੈ ਪੰਜਾਬ ਦੇ ਅੱਗੇ। ਇਸ ਮੁੱਦੇ ਦੇ ਉੱਤੇ ਦੇਖੋ, ਪਾਣੀ ਦੀ ਲੋੜ ਅਮੀਰ ਨੂੰ ਵੀ ਹੈ, ਗਰੀਬ ਨੂੰ ਵੀ ਹੈ, ਸ਼ਹਿਰੀ ਨੂੰ ਵੀ ਹੈ, ਪਿੰਡੂ ਨੂੰ ਵੀ ਹੈ ਜੀ। ਇਹ ਗੱਲ ਕਦੇ ਨਾ ਧਰਮ ਨਾਲ ਜੁੜੀ ਆ, ਨਾ ਕਿਸੇ ਜਾਤ ਨਾਲ ਜੁੜੀ ਆ। ਪਾਣੀ ਦੀ ਹਰ ਇੱਕ ਨੂੰ ਲੋੜ ਆ, ਤੇ ਸਾਰਿਆਂ ਨੂੰ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ, ਸਾਥ ਦੇਣਾ ਚਾਹੀਦਾ, ਇਕੱਠੇ ਹੋ ਕੇ ਲੜਨਾ ਚਾਹੀਦਾ। ਬਹੁਤ ਵੱਡੀ ਜੰਗ ਆ ਪਾਣੀਆਂ ਦੀ, ਲੰਮੇ ਸਮੇਂ ਤੋਂ ਲੈ ਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ, ਪਰ ਕੋਈ ਤਰਜੀਹ ਨਹੀਂ ਦਿੱਤੀ। ਤੁਸੀਂ ਦੇਖੋ, ਹਿਮਾਚਲ ਸਰਕਾਰ ਆਰਡੀਨੈਂਸ ਲਿਆਉਂਦੀ ਹੈ ਕਿ ਇਹ ਦਰਿਆਵਾਂ 'ਤੇ ਸਾਡਾ ਹੱਕ ਹੈ, ਇਹਨਾਂ ਤੋਂ ਪੈਦਾ ਹੋਣ ਵਾਲੇ ਡੈਮਾਂ ਤੋਂ ਬਿਜਲੀ ਸਾਨੂੰ ਹਿੱਸਾ ਦੇਵੇ, ਦਿੱਤਾ ਜਾਵੇ। ਉਹਦੇ ਉੱਤੇ ਪੰਜਾਬ ਸਰਕਾਰ ਦੀ, ਪੰਜਾਬ ਦੇ ਕੋਈ ਆਗੂਆਂ ਦੀ ਕੋਈ ਪ੍ਰਤੀਕਿਰਿਆ ਨਹੀਂ, ਕੋਈ ਬਿਆਨ ਨਹੀਂ ਵੀ ਭਾਈ ਇਹ ਤੁਹਾਡਾ ਕਿਵੇਂ ਹੈ। ਜਿੱਥੇ ਨੁਕਸਾਨ ਕਰਦਾ ਇਹ ਸਾਡਾ। ਉਹ ਤੋਂ ਬਾਅਦ ਐਨਐਸ ਵੀ ਲੈ, ਕਾਨੂੰਨ ਲੈ ਆਉਣਾ ਉਹਨਾਂ ਨੇ, ਪਰ ਉਹਨਾਂ ਨੇ ਅਸੀਂ ਦੇਖੋ ਰਾਜਸਥਾਨ ਨੂੰ ਜਾ ਰਿਹਾ ਪਾਣੀ, ਗੰਗ ਕਨਾਲ ਰਾਹੀਂ, ਭਾਖੜਾ ਰਾਹੀਂ, ਇੰਦਰਾ ਗਾਂਧੀ, 3 ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ। ਇਹ ਨਹਿਰ ਨਹੀਂ ਦਿਖਾਈ ਮਾੜਾ ਜਿਹਾ ਆਪਣੇ ਕੈਮਰੇ ਨਾਲ, ਦਰਿਆ ਜਾ ਰਿਹਾ ਜੀ। ਬਿਲਕੁਲ ਕੁਲਦੀਪ, ਇੱਕ ਵਾਰ ਇਹ ਜਿਹੜਾ ਦਰਿਆ ਗਾ ਪਾਣੀ ਪੂਰੇ ਦਾ ਪੂਰਾ ਸਤਲੁਜ ਦਰਿਆ ਨੂੰ ਲਿਜਾ ਰਿਹਾ ਹੈਗਾ। ਬਾਈ ਲੱਖੇ, ਜੇ ਅਸੀਂ ਗੱਲ ਕਰੀਏ ਇੱਥੋਂ ਦੇ ਪੰਜਾਬ ਦੇ ਤਰਾਸਦੀ ਰਹੀ ਆ ਕਿ ਤੁਹਾਨੂੰ ਮੈਂ ਥੋੜਾ ਜਿਹਾ ਇਹਦੇ ਬਾਰੇ ਮੈਂ ਦੱਸ ਦਿੰਦਾ। ਇਹ 18,000 ਕਿਊਸਕ ਪਾਣੀ ਲਿਜਾਣ ਦੀ ਸਕੀਮ ਹੋ ਚੁੱਕੀ ਹੈ, ਤਿਆਰੀ ਹੋ ਚੁੱਕੀ ਹੈ। 12,500 ਇਹ ਲਿਜਾ ਰਹੇ ਆ, ਫਿਰ ਲਿਫਾਫਾ ਪਾ ਕੇ ਪੱਕੀ ਕਰਕੇ 18,500 ਲਿਜਾਣਾ। ਤੁਸੀਂ ਦੇਖੋ 18,500 ਜਾਂ ਅੱਜ ਜਿੰਨਾ ਇਹ 'ਚ ਵਗ ਰਿਹਾ, ਜੇ 85 ਲੱਖ ਏਕੜ ਦੇ ਵਿੱਚ ਆਪਾਂ 1-1 ਫੁੱਟ ਪਾਣੀ ਖੜਾ ਕਰ ਦਈਏ, ਇੰਨਾ ਪਾਣੀ ਜਾ ਰਿਹਾ। 12 ਮਹੀਨੇ 30 ਦਿਨ ਇਹ ਵਗਦੀ ਹੈ, 'ਚ ਬੰਦੀ ਵੀ ਨਹੀਂ ਆਉਂਦੀ। ਹੁਣ ਇਹਨੇ 26 ਨੂੰ ਬੰਦੀ ਲਿਆਉਣੀ ਆ, ਉਹ ਪੱਕੀ ਕਰਨ ਦੀ ਖਾਤਰ, ਲਿਫਾਫਾ ਪਾਉਣ ਦੀ ਖਾਤਰ। ਜੇ ਲਿਫਾਫਾ ਪੈ ਗਿਆ, ਸਭ ਤੋਂ ਪਹਿਲਾਂ ਤਾਂ ਇਹ ਪਿੰਡ ਮਰਨ ਜਿਹੜੇ ਆਲੇ ਦੁਆਲੇ ਪਿੰਡ ਹੈ। ਇਹਨਾਂ ਪਿੰਡਾਂ 'ਚ ਮਿੱਠਾ ਪਾਣੀ ਹੈ ਤੇ ਉੱਚਾ ਪਾਣੀ ਹੈ, ਨਹਿਰਾਂ ਕਰਕੇ ਹੈ। ਇਹਨਾਂ ਪਿੰਡਾਂ ਦਾ ਪਾਣੀ ਵੀ ਡੂੰਘਾ ਜਾਣਾ, ਤੇ ਇਹਨਾਂ ਪਿੰਡਾਂ ਦਾ ਪਾਣੀ ਜਿਹੜਾ ਮਿੱਠਾ ਪਾਣੀ ਉਹ ਖਾਰੇ ਪਾਣੀ 'ਚ ਬਦਲ ਜਾਣਾ। ਫਿਰ ਅਗਲੀ ਜਿਹੜੀ ਗੱਲ ਆਉਣੀ ਆ, ਅੱਜ ਮਾਨਸਾ 'ਚ ਰੌਲਾ ਪੈ ਰਿਹਾ, 20 ਪਿੰਡ ਆਪਸ ਵਿੱਚ ਲੜ ਰਹੇ ਆ ਪਾਣੀ ਪਿੱਛੇ। ਫਿਰ ਜਦੋਂ ਪੂਰੇ ਪੰਜਾਬ ਦੇ ਅੰਦਰ ਪਾਣੀ ਦੀ ਮੰਗ ਵਧੀ, ਹੇਠਲਾ ਪਾਣੀ ਡੂੰਘਾ ਚਲਾ ਗਿਆ, ਖਤਮ ਹੋਣ ਵੱਲ ਵੱਧ ਗਿਆ, ਤਾਂ ਫਿਰ ਪਿੰਡਾਂ ਨੇ ਆਪਸ ਵਿੱਚ ਲੜਨਾ, ਜ਼ਿਲ੍ਹਿਆਂ ਨੇ ਆਪਸ ਵਿੱਚ ਲੜਨਾ ਵੀ ਪਾਣੀ ਸਾਡਾ, ਉਹ ਕਹਿਣਾ ਪਾਣੀ ਸਾਡਾ। ਜਿਹੜੀ ਸਰਹੰਦ ਨਾਲ ਵਗਦੀ ਹੈ ਇਹਦਾ ਪਾਣੀ ਵੀ ਜਿਹੜੇ ਲੋਕਾਂ ਨੂੰ ਲੱਗਦਾ ਵੀ ਸਰਹੰਦ ਵਗਦੀ ਇੱਥੋਂ ਪਾਣੀ ਲੈ ਲਾਂਗੇ, ਫਿਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਛਿਮਾਹੀ ਪਾਣੀ ਵਗਣਾ। ਅਸੀਂ ਫਸਲਾਂ ਦੀ ਗੱਲ ਕਰਦੇ ਹਾਂ, ਪੀਣ ਵਾਲੇ ਪਾਣੀ ਵੀ ਸਾਨੂੰ ਵੰਡਵੇਂ ਮਿਲਿਆ ਕਰਨਗੇ ਵੀ ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ, ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ। ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ, ਪਰ ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਦੇਖੋ, ਮੈਂ ਇੱਥੇ ਮੇਰੇ ਨਾਲ ਮੁੰਡਾ ਕੱਲ੍ਹ ਦਾ ਇਸ ਮੋਰਚੇ 'ਚ ਇਟਲੀ ਤੋਂ ਆਇਆ। ਉਹ ਕਹਿੰਦਾ ਬਾਈ ਪਿਛਲੇ ਸਾਲ ਇਟਲੀ ਦੇ ਵਿੱਚ 1 ਫੁੱਟ ਪਾਣੀ ਡੂੰਘਾ ਹੋਇਆ, ਤੇ ਨਾਲ ਹੀ ਨਾਲ ਸਰਕਾਰ ਹਰਕਤ 'ਚ ਆ ਗਈ ਇਟਲੀ ਦੀ। ਉਹਨੇ ਆਪਣੇ ਨਾਲ ਹੀ ਨਾਲੇ ਹਦਾਇਤਾਂ ਕਰਤੀਆਂ ਵੀ ਤੁਸੀਂ ਘਰਾਂ ਦੇ ਅੰਦਰ ਜਿਹੜਾ ਪਾਣੀ ਭਾਈ ਵਰਤਦੇ ਹੋ, ਘਾਹ ਤੁਹਾਡਾ ਕੋਈ ਲੱਗਿਆ ਉਹ ਤੇ ਛਿੜਕਦੇ ਹੋ, ਕੋਈ ਗੱਡੀਆਂ ਧੋਣੇ, ਉਹ ਬੰਦ ਕਰੋ, ਨਹੀਂ ਜੁਰਮਾਨੇ ਲਾਵਾਂਗੇ। ਉਹਨਾਂ ਦੇ 1 ਇੰਚ ਪਾਣੀ ਵੀ ਥੱਲੇ ਚਲਾ ਜਾਵੇ, ਨਾਲ ਦੀ ਨਾਲ ਐਕਸ਼ਨ 'ਚ ਆਉਂਦੇ ਨੇ, ਹਰਕਤ 'ਚ ਆਉਂਦੇ ਨੇ, ਆਪਣੇ ਲੋਕਾਂ ਨੂੰ ਸੁਚੇਤ ਕਰਦੇ ਨੇ। ਆਪਣੇ ਦਾ ਹਰ ਸਾਲ ਟੋਟਾ ਪੈਂਦਾ, 10 ਫੁੱਟ ਥੱਲੇ ਜਾਂਦਾ। ਹੁਣ ਤਾਂ ਨਾਸਾ ਨੇ ਰਿਪੋਰਟ ਦੇ ਦਿੱਤੀ ਵੀ ਤੁਹਾਡੇ ਕੋਲੇ ਸਿਰਫ 15 ਸਾਲ ਦਾ ਪਾਣੀ ਬਚਿਆ, ਪਤਾ ਹਲੇ ਵੀ ਨਹੀਂ ਜਾਗੇ, ਤੇ ਜਾਗਣਾ ਕਦੋਂ ਆ? ਜਿਹੜੀ ਸਰਕਾਰ ਵੱਡੇ ਦਾਅਵੇ ਕਰਦੀ ਰਹੀ, ਤੁਹਾਡਾ ਦੋਸਤ ਰਿਹਾ ਭਗਵੰਤ ਮਾਨ, ਉਹਦੇ ਨਾਲ ਕਦੇ ਕੋਈ ਫੋਨ ਤੇ ਗੱਲ ਹੋਈ ਹੋਵੇ ਜਾਂ ਕਦੇ ਉਹਦੇ ਨਾਲ ਉੱਦਾਂ ਬੈਠ ਕੇ ਮੁਲਾਕਾਤ ਹੋਈ ਹੋਵੇ ਇਸ ਪਾਣੀ ਨੂੰ ਲੈ ਕੇ ਜਾਂ ਇਸ ਧਰਤੀ ਨੂੰ ਲੈ ਕੇ? ਨਹੀਂ, ਉਹਨੇ ਕਿਹਾ ਕਿ ਅਸੀਂ ਧਰਤੀ ਦੇ ਚੱਪੇ ਨੂੰ ਪੂਰੇ ਪੰਜਾਬ 'ਚ ਨਹਿਰੀ ਪਾਣੀ ਦੇਵਾਂਗੇ। ਨਹਿਰੀ ਪਾਣੀ ਹੈ ਕਿੱਥੇ? ਸਵਾਲ ਇਹ ਆ, ਪੁੱਛਿਆ ਜਾਵੇ ਭਗਵੰਤ ਨੂੰ ਕਿ ਨਹਿਰੀ ਪਾਣੀ ਹੈ ਕਿੱਥੇ, ਕਿੱਥੋਂ ਦੇਵੋਗੇ? ਨਹਿਰੀ ਪਾਣੀ ਤਾਂ ਤੁਸੀਂ ਪਹਿਲਾਂ ਹੀ ਇੱਥੇ ਦੇਤਾ, ਰਾਜਸਥਾਨ ਨੂੰ ਦੇਤਾ, ਕੋਈ ਦਿੱਲੀ ਨੂੰ ਦੇਤਾ। ਪੰਜਾਬ ਕੋਲ ਪਾਣੀ ਕਿੱਥੇ ਆ? ਪੰਜਾਬ ਕੋਲ ਤਾਂ ਮੈਂ ਦੱਸਿਆ ਨਾ, ਧਰਮਪੁਰੇ ਕੋਲੇ, ਬੁਲਾਡੇ ਕੋਲੇ 20 ਪਿੰਡ ਡਾਂਗਾ ਚੱਕੀ ਖੜਿਆ ਆਪਸ ਵਿੱਚ, ਬਖਸ਼ੀ ਵਾਲੇ ਹੈੱਡ ਤੋਂ 20 ਪਿੰਡਾਂ ਦਾ ਪਾਣੀ ਨਹੀਂ ਪੂਰਾ ਹੋ ਰਿਹਾ, ਤੇ 13,000 ਪਿੰਡ ਨੂੰ ਪਾਣੀ ਕਿਵੇਂ ਦੇ ਦੋਗੇ ਤੁਸੀਂ? ਤੁਸੀਂ 750 ਕਰੋੜ ਰੁਪਇਆ ਰੱਖ ਲਿਆ ਬਜਟ ਦੇ ਵਿੱਚ ਨਹਿਰਾਂ 'ਚ ਕੰਕਰੀਟ ਕਰਨ ਦਾ, ਲਿਫਾਫਾ ਪਾਉਣ ਦਾ। ਤੁਸੀਂ ਤਾਂ 700 ਕਰੋੜ ਰੁਪਇਆ ਰੱਖੀ ਬੈਠੇ, ਉਹਨੂੰ ਪੱਕੀਆਂ ਕਰਨ ਦਾ। ਤੁਸੀਂ ਕਹਿੰਦੇ ਵੀ ਅਸੀਂ ਪਾਣੀ ਬਚਾਉਣਾ। ਇਹ ਗੱਲਾਂ ਨੇ ਬਾਈ, ਅਸਲ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਨਾ ਤੁਸੀਂ ਦੇਖੋ ਕਿ ਜਾਂ ਨਹਿਰੂ ਇਹ ਨਹਿਰ ਨਿਕਲੀ ਨਾ, ਨਹਿਰੂ ਨੇ ਪਹਿਲਾਂ ਭੀਮ ਸੈਨ ਸੱਚਰ ਨੂੰ, ਉਦੋਂ ਮੁੱਖ ਮੰਤਰੀ ਸੀਗਾ, ਉਹਨੂੰ ਬਰਿਆਉਣ ਦੀ ਕੋਸ਼ਿਸ਼ ਕੀਤੀ, ਉਹ ਮੰਨਿਆ ਨਹੀਂ ਇਸ ਗੱਲ ਨੂੰ ਲੈ ਕੇ। ਫਿਰ ਉਹਨੇ ਪੱਟ ਲਿਆ ਕੈਰੋਂ ਨੂੰ। ਕੈਰੋਂ ਨੇ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ 1958 'ਚ ਨਹਿਰ ਨਿਕਲੀ ਆ। ਉਹਨਾਂ ਸਮਿਆਂ ਦੇ ਵਿੱਚ ਇਹ ਨਹਿਰਾਂ ਕਢਾਤੀਆਂ। ਉਦੋਂ ਬਾਅਦ ਕਦੇ ਬਾਦਲ ਆ ਗਏ, ਕਦੇ ਕੈਪਟਨ ਆ ਗਏ, ਕਦੇ ਕੋਈ ਹੋਰ ਆ ਗਏ। ਉਹਨਾਂ ਨੇ ਲਗਾਤਾਰ ਕਦੇ ਵੀ ਇਸ ਗੱਲ ਵੱਲ ਤਰਜੀਹ ਨਹੀਂ ਦਿੱਤੀ ਵੀ ਸਾਡਾ ਪਾਣੀ ਲੁੱਟ ਕੇ ਲਿਜਾ ਰਹੇ ਹੋ। ਕਦੇ ਕੋਈ ਮਤਾ ਨਹੀਂ ਲਿਆਂਦਾ, ਕੋਈ ਰੌਲਾ ਨਹੀਂ ਪਾਇਆ, ਕੋਈ ਲੋਕ ਸਭਾ, ਕੋਈ ਵਿਧਾਨ ਸਭਾ ਦੇ ਅੰਦਰ ਕੋਈ ਕਾਨੂੰਨ ਨਹੀਂ ਬਣਾਏ ਵੀ ਅਸੀਂ ਸਾਡਾ ਪਾਣੀ ਅਸੀਂ ਕਿਉਂ ਦੇਗੇ।
ਤੁਸੀਂ ਦੇਖੋ ਵੀ ਇੱਥੇ ਜਦੋਂ ਪਾਣੀਆਂ ਦੀ ਵੰਡ ਹੋਈ ਹੈ, ਭਾਰਤ ਪਾਕਿਸਤਾਨ ਦਾ ਪਾਣੀ ਵੰਡਿਆ ਗਿਆ, ਭਾਰਤ ਚੀਨ ਦਾ ਪਾਣੀ ਵੰਡਿਆ ਗਿਆ, ਬ੍ਰਹਮਪੁੱਤਰ ਦਰਿਆ ਦਾ, ਕਾਵੇਰੀ ਨਦੀ ਦਾ ਪਾਣੀ ਵੰਡਿਆ ਗਿਆ, ਤਾਮਿਲਨਾਡੂ ਕਰਨਾਟਕਾ ਦਾ, ਰਾਇਪੁਰ ਸਿਧਾਂਤਾਂ ਮੁਤਾਬਕ ਵੰਡਿਆ ਗਿਆ। ਤੇ ਪੰਜਾਬ ਦੇ ਪਾਣੀਆਂ ਨੂੰ ਵੰਡਣ ਵੇਲੇ ਉਹ ਸਿਧਾਂਤ ਕਿੱਥੇ ਚਲੇ ਜਾਂਦੇ ਆ? ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਾ ਰਿਹਾ ਅਕਾਲੀ ਦਲ। ਉਹ ਅਕਾਲੀ ਦਲ ਅੱਜ ਲੱਗਦਾ ਵੀ ਉਸੇ ਸਿਧਾਂਤ ਤੇ ਖੜਾ, ਉਸੇ ਪਾਣੀਆਂ ਦੀ ਗੱਲ ਕਰੂਗਾ ਅਕਾਲੀ ਦਲ? ਨਹੀਂ, ਇਹਨਾਂ ਨੇ ਤਾਂ ਜਦੋਂ ਇਹਨਾਂ ਦੀ ਸਰਕਾਰ ਸੀ, ਸਰਨਜੀਤ ਇਹਨਾਂ ਦਾ ਮੰਤਰੀ ਸੀਗਾ, ਇਹਨਾਂ ਨੇ ਨਹਿਰਾਂ ਦੀਆਂ ਬੰਨੀਆਂ ਉੱਚੀਆਂ ਕਰਤੀਆਂ ਸੀਗੀਆਂ, ਪਾਣੀ ਹੋਰ ਦਿੱਤਾ ਸੀ ਉਹਨਾਂ ਨੂੰ, ਕਹਿੰਦੇ ਥੱਲੇ ਗਾਰ ਅੜਦੀ ਹੈ, ਫਸਦੀ ਹੈ ਗਾਰ ਥੱਲੇ। ਤਾਂ ਇੱਦਾਂ ਬਾਈ, ਇਹ ਤਾਂ ਇਹਨਾਂ ਦੀਆਂ ਯਾਰ ਗਦਾਰੀਆਂ ਕਰਕੇ ਤਾਂ ਇਸ ਪਾਵੇ ਨੂੰ ਪਹੁੰਚ ਕੇ ਅੱਜ ਤਬਾਹ ਹੋਈ ਜਾਂਦੇ, ਚਾਰ ਸਪੇਰੋਂ ਹਮਲੇ ਹੋਈ ਜਾਂਦੇ ਆ, ਖਤਮ ਹੋਈ ਜਾਂਦੇ ਆ, ਜਵਾਨੀਆਂ ਚਿੱਟੇ ਨਾ ਮਰੀ ਜਾਂਦੀਆਂ, ਕੁਛ ਬਾਹਰ ਨੂੰ ਭੱਜੀ ਜਾਂਦੇ ਆ, ਪੰਜਾਬ ਖਾਲੀ ਹੋਈ ਜਾਂਦਾ, ਬਾਹਰਲਿਆਂ ਦੇ ਕਬਜ਼ੇ ਹੋਈ ਜਾਂਦੇ ਆ। ਭਗਵੰਤ ਕਹਿੰਦਾ ਸੀ ਨਾ ਕਿ ਨੌਕਰੀਆਂ ਦੇਵਾਂਗੇ, ਬਾਹਰਲੇ ਵੀ ਆ ਕੇ ਕਰਿਆ ਕਰਨਗੇ, ਬਾਹਰੋਂ ਇੱਥੇ ਨੌਕਰੀਆਂ ਲੈਣ ਆਉਣਗੇ। ਸਾਡੀ ਜਵਾਨੀ ਬਾਹਰ ਨੂੰ ਭੱਜ ਗਈ, ਇੱਥੇ ਜਿਹੜੇ ਯੂਪੀ ਬਿਹਾਰ ਬੰਗਾਲ ਦੇ ਲਿਆ ਕੇ ਸਾਡੇ ਤੇ ਕਾਬਜ਼ ਕਰਾਈ ਜਾਂਦੇ ਨੇ ਇਹ। ਤਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇਸ ਤਰੀਕੇ ਨਾਲ ਪ੍ਰਵਾਸੀਆਂ ਦਾ ਕਬਜ਼ਾ ਹੋ ਰਿਹਾ ਨਾ ਪੰਜਾਬ ਤੇ। ਸਰਪੰਚ ਪਿੰਡਾਂ ਦੇ ਵੋਟਾਂ ਬਣਾਉਣ ਦੇ ਚੱਕਰ 'ਚ ਵੀ ਗਾਹਾਂ ਨੂੰ ਸਰਪੰਚੀ 'ਚ ਵੋਟਾਂ ਲਵਾਂਗੇ, 5 ਮਿੰਟਾਂ 'ਚ ਲਾ ਕੇ ਮੋਹਰ ਤੋੜ ਦਿੰਦੇ ਵੀ ਲੈ ਬਣਾ ਲਾ ਵੋਟਰ ਕਾਰਡ, ਬਣਾ ਲਾ ਆਧਾਰ ਕਾਰਡ। ਇਹ ਸੋਚਣ ਦੀ ਲੋੜ ਆ, ਉਹ ਕਿਸ ਤਰੀਕੇ ਨਾਲ ਸਾਡੀ ਧਰਤੀ ਤੇ ਕਾਬਜ਼ ਹੋ ਰਿਹਾ, ਸਾਡੇ ਕਾਰੋਬਾਰਾਂ ਤੇ ਕਾਬਜ਼ ਹੋ ਰਿਹਾ, ਨੌਕਰੀਆਂ ਤੇ ਕਾਬਜ਼ ਹੋ ਰਿਹਾ। ਬਹੁਤ ਚਿੰਤਾ ਦਾ ਵਿਸ਼ਾ ਹੈ। ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਭਿਆਨਕ ਤੋਂ ਭਿਆਨਕ ਹੈ, ਜਿਹਦਾ ਸਾਨੂੰ ਅੱਜ ਦਿਖਦਾ ਨਹੀਂ। ਸਾਡੇ ਲੋਕ ਹਲੇ ਵੀ ਸੁੱਤੇ ਪਏ, ਲੰਮੀਆਂ ਤਾਣ ਕੇ ਘਰਾਂ 'ਚ ਵੇਸਲੇ ਹੋਏ ਬੈਠੇ ਆ, ਆਰਾਮ ਪ੍ਰਸਤ ਹੋ ਗਏ ਸੀ। ਤਾਂ ਮੈਂ ਉਹ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਕਹਿੰਦਾ ਸਾਡੀ ਕੌਮ ਜਦੋਂ ਦੀ ਘੋੜਿਆਂ ਦੀਆਂ ਕਾਠੀਆਂ ਤੋਂ ਉਤਰ ਕੇ ਕੋਠੀਆਂ 'ਚ ਵੜੀ ਆ ਨਾ, ਅਸੀਂ ਮਰੇ ਆ। ਅਸੀਂ ਘੋੜਿਆਂ ਦੀਆਂ ਕਾਠੀਆਂ ਦੀ ਵਹਿਕੀ ਜਾਉਂਦੇ ਸੀ, ਅਸੀਂ ਜੰਗ ਦੇ ਮੈਦਾਨ 'ਚ ਹੀ ਜਿਉਂਦੇ ਰਹਿੰਦੇ ਆ। ਅਸੀਂ ਲੜਦੇ ਹੀ ਜਿਉਂਦੇ ਰਹਾਂਗੇ। ਜਦੋਂ ਅਸੀਂ ਵੇਸਲੇ ਹੋਵਾਂਗੇ, ਚੁੱਪ ਕਰਾਂਗੇ, ਆਪਣੇ ਹੱਕਾਂ ਪ੍ਰਤੀ ਅਸੀਂ ਪਾਸਾ ਵੱਟਾਂਗੇ, ਉਦੋਂ ਅਸੀਂ ਮਰਾਂਗੇ। ਤੁਸੀਂ ਕਿਹਾ ਕਿ ਘਰਾਂ ਦੀਆਂ ਕੋਠੀਆਂ ਦੇ ਵਿੱਚ ਅਸੀਂ ਵੜ ਗਏ, ਘੋੜਿਆਂ ਦੀਆਂ ਕਾਠੀਆਂ ਤੋਂ ਉਤਰ ਕੇ। ਪਰ ਪਿਛਲੇ ਦਿਨੀ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਆਉਂਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇਦਾਂ ਦੀਆਂ ਗੱਲਾਂ ਆਉਂਦੀਆਂ ਨੇ। ਦੇਖੋ, ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ ਹੈ। ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ਼, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਪਰ ਇਹ ਲੋਕਾਂ ਦੇ ਦਿਲਾਂ 'ਚੋਂ ਇਨਸਾਨ ਬਚ ਚੁੱਕਿਆ। ਉਹ ਆਪਣੇ ਗੀਤਾਂ ਰਾਹੀਂ, ਆਪਣੀ ਬੇਬਾਕੀ ਰਾਹੀਂ, ਆਪਣੀ ਜੋ ਜੁਰਤ ਉਹਨੇ ਦਿਖਾਈ, ਜੋ ਲਿਖਿਆ ਉਹਨੇ ਹੁਣ ਤੱਕ, ਜੋ ਪੰਜਾਬ ਨੂੰ ਲੈ ਕੇ ਵੀ ਉਹਨੇ ਲਿਖਿਆ, ਤਾਂ ਇਹਦੇ ਲਈ ਇਹ ਜਿੰਨਾ ਮਰਜ਼ੀ ਜ਼ੋਰ ਲਾਉਣ, ਇਹ ਨਿਕਲਣਾ ਨਹੀਂ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹ ਜਿਹੇ ਗੀਤ ਲਿਖਣ ਲੱਗ ਗਿਆ ਸੀ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ। ਇਹ ਆਉਣ ਵਾਲੇ ਸਮੇਂ 'ਚ ਇਹਨੂੰ ਵਰਲਡ ਵਾਈਡ ਦੁਨੀਆ ਸੁਣਦੀ ਹੈ। ਸਾਡੀ ਪੱਗ ਨੂੰ, ਸਾਡੀ ਪੰਜਾਬੀਅਤ ਨੂੰ ਕਿੱਥੋਂ ਤੱਕ ਲੈ ਗਿਆ। ਜਦੋਂ ਇਹ ਬੰਦਾ ਟਰੈਕ 'ਤੇ ਆਊਗਾ, ਆਪਣੇ ਹੱਕਾਂ ਦੀ ਗੱਲ ਕਰਾਊਗਾ, ਤਾਂ ਜਵਾਨੀ 'ਚ ਇੱਕਦਮ ਉਹ ਜੋਸ਼ ਭਰ ਦੂਗਾ, ਜਵਾਨੀ ਨੂੰ ਹਲੂਣਾ ਮਾਰੂਗਾ। ਉਹਦੇ ਲਈ ਵੀ ਇਹ ਸਾਰਾ ਜਿਹੜਾ ਤਾਣਾ ਬਾਣਾ ਉਹਨੂੰ ਮਾਰਨ ਦਾ ਬੁਣਿਆ, AK-47 ਦਾ ਆਉਣਾ, ਬੰਦਿਆਂ ਦਾ 10 ਦਿਨ ਉੱਥੇ ਘੁੰਮਣਾ, ਕਿੱਥੇ ਗਈ ਸੀ ਇੰਟੈਲੀਜੈਂਸੀ। ਅਸਲ ਸਾਰੀ ਤਿਆਰੀ ਬੈਰੀ ਪਹਿਲਾਂ ਹੀ ਹੋਈ ਸੀ। ਹੁਣ ਉਹਨਾਂ ਨੇ ਮਾਂ ਪਿਓ ਜੀ ਨੇ ਜਾ ਕੇ ਜਦੋਂ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ। ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ ਤੁਹਾਡੇ ਨਾਲ ਇਸੇ ਕਰਕੇ ਗੱਲ ਕਰੀ ਆ, ਕਿਉਂਕਿ ਤੁਸੀਂ ਵੀ ਜੇਲ੍ਹਾਂ ਦੇ ਵਿੱਚ ਰਹੇ ਹੋ। ਜੇਲ੍ਹਾਂ ਦੇ ਵਿੱਚ ਅਜਿਹਾ ਕੀ ਹੁੰਦਾ ਜਿਹੜਾ ਕਿ ਮੋਬਾਈਲ ਸਿਸਟਮ, ਉੱਥੇ ਤਾਂ ਥੋੜੀ ਜਿਹੀ ਚੀਜ਼ ਨਹੀਂ ਲਿਜਾਣ ਦਿੰਦੇ, ਸੂਈ ਤੱਕ ਨਹੀਂ ਲਿਜਾਣ ਦਿੰਦੇ। ਜੇਲ੍ਹਾਂ ਦੇ ਵਿੱਚ ਮੋਬਾਈਲ ਤਾਂ ਚਲੇ ਜਾਂਦੇ ਆ, ਮੋਬਾਈਲਾਂ ਦੀ ਗੱਲ ਨਹੀਂ। ਮੋਬਾਈਲ ਹੁਣ ਥੋੜੀ ਸਖਤਾਈ ਵੀ ਜ਼ਿਆਦਾ ਹੋ ਗਈ, ਪਰ ਜੇਲ੍ਹਾਂ 'ਚ ਪਹਿਲਾਂ ਮੋਬਾਈਲ ਚਲੇ ਜਾਂਦੇ ਸੀ। ਪਰ ਜੇਲ੍ਹਾਂ 'ਚ ਮੋਬਾਈਲ ਜਾਣਾ ਤੇ ਇਹ ਜਿਹੜੀ ਇੰਟਰਵਿਊ ਆਉਣੀ, ਇਹਦਾ ਜ਼ਮੀਨ ਅਸਮਾਨ ਦਾ ਅੰਤਰ ਆ। ਇਹਦੇ ਪਿੱਛੇ ਕੱਲੀ ਗੱਲ ਤੁਸੀਂ ਸੋਚੋ, ਕਿਵੇਂ ਪਾਕਿਸਤਾਨ ਕਿੱਧਰ ਆ ਗਿਆ ਜੀ। ਇੱਥੇ ਪਾਕਿਸਤਾਨ ਦੀਆਂ ਗੱਲਾਂ ਹੋ ਰਹੀਆਂ ਜੀ। ਇੱਥੇ ਸਲਮਾਨ ਖਾਨ ਦੀ ਗੱਲ,
ਜਾਣੇ ਘੱਟ ਗਿਣਤੀ ਦੇ ਮਨਾਂ ਦੇ ਅੰਦਰ ਕਿਵੇਂ ਡਰ ਤੇ ਕਿਵੇਂ ਖੌਫ ਪੈਦਾ ਕਰਨਾ ਹੈ, ਇਹ ਸਾਰੀ ਉਹ ਕਹਾਣੀ ਲਿਖੀ ਗਈ ਹੈ। ਤੇ ਕਿਵੇਂ ਇਹ ਗੱਲ ਨੂੰ ਲੈ ਕੇ ਦੋ ਜਿਹੜੀਆਂ ਕਮਿਊਨਿਟੀਆਂ ਨੇ ਉਹਦੇ 'ਚ ਦਫਾੜ ਪਾਉਣਾ ਹੈ, ਉਹਨੂੰ ਆਸ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਕਰਨਾ ਹੈ, ਇਹ ਸਾਰੀ ਕਹਾਣੀ ਘੜੀ ਗਈ ਹੈ। ਇਹ ਸੌਖੀ ਨਹੀਂ ਗੱਲ ਜੀ, ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ, ਇਹ ਬੜਾ ਮਤਲਬ ਕਿ ਜਾਂਚ ਦਾ ਵਿਸ਼ਾ ਹੈਗਾ। ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਦੇਖੋਗੇ ਇਹਦੀ ਕੋਈ ਜਾਂਚ ਹੋ ਰਹੀ ਹੈ ਜੀ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਫਿਰ ਛੇਤੀ ਉਹਨੇ ਡਿਲੀਟ ਵੀ ਕਰਤੀ, ਮਿਟਾਤੀ ਉਹ। ਤਾਂ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਕਿਉਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਇੱਕ ਟੀਮ ਬਣਾਈ ਭਾਈ ਵੀ ਪੁੱਛੋ ਲਾਰੈਂਸ ਨੂੰ ਲਿਆ ਕੇ ਵੀ ਕਿੱਥੇ ਹੋਈ, ਆਪੇ ਦੱਸ ਦੂਗਾ। ਕਿਉਂ ਨਹੀਂ ਗੱਲ ਸਾਹਮਣੇ ਲਿਆ ਰਹੇ ਵੀ ਕਿੱਥੇ ਹੋਈ ਹੈ ਇਹ ਗੱਲ? ਤਾਂ ਇਹ ਆ ਨਾ ਵੀ ਕਿੱਥੇ, ਅਸਲ ਤਾਂ ਵੱਡਾ ਸਵਾਲ ਤਾਂ ਇਹੀ ਹੈ। ਉਹਦਾ ਚਲੋ ਜੋ ਕਹਾਣੀ ਆਪਾਂ ਨੂੰ ਸਮਝ ਪੈਂਦੀ ਹੈ ਵੀ ਕਿਹਨੇ ਕਰਾਈ ਹੈ, ਸਟੇਟ ਨੇ ਕਰਾਈ ਹੈ, ਏਜੰਸੀਆਂ ਨੇ ਕਰਾਈ ਹੈ, ਕਿਵੇਂ ਕਰਾਈ ਹੈ, ਪਰ ਲੋਕਾਂ ਨੂੰ ਪਤਾ ਲੱਗੇ ਵੀ ਕਿੱਥੇ ਕਰਾਈ ਹੈ। ਲੋਕਾਂ ਨੂੰ ਐਂ ਬੰਬਲ ਫੂਸੇ 'ਚ ਪਾਤਾ, ਕੋਈ ਕਹਿੰਦਾ ਰਾਜਸਥਾਨ 'ਚ ਹੋਈ ਹੈ, ਕੋਈ ਕਹਿੰਦਾ ਤਿਹਾੜ 'ਚ ਹੋਈ ਹੈ, ਕੋਈ ਕਹਿੰਦਾ ਪੰਜਾਬ ਦੀ ਜੇਲ੍ਹ 'ਚ ਹੋਈ ਹੈ। ਅਸਲ ਇਹ ਬਹੁਤ ਵੱਡਾ ਹੀ ਸਾਜ਼ਿਸ਼ ਪੰਜਾਬ ਦੇ ਖਿਲਾਫ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਕਹਿਣਾ ਕਿ ਪੰਜਾਬ ਦੇ ਵਿੱਚ ਹੋਰ ਵੀ ਵੱਡੇ ਚਿਹਰੇ ਮਰਨਗੇ ਇੱਥੇ। ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ, ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ ਜਾਂ ਆਮ ਲੋਕਾਂ ਨੂੰ ਡਰਾ ਧਮਕਾ? ਕਈ ਪਹਿਲੂਆਂ ਤੋਂ, ਮੈਂ ਕਈ ਪੱਖਾਂ ਦੀ ਗੱਲ ਕੀਤੀ ਨਾ। ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਦਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ MLA ਖੜਾ ਹੋ ਜੇ, ਇਹ ਕੀ ਪਤਾ। ਇਹ ਕਈ ਪੱਖਾਂ ਤੋਂ ਵਿਚਾਰਨ ਦੀ ਲੋੜ ਆ। ਮੈਂ ਇਹੀ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਉਹ ਚਿਹਰੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ, ਸਾਡੇ ਹੱਕਾਂ ਦੀ ਗੱਲ ਕਰਦੇ ਨੇ, ਸਾਡੀ ਜਵਾਨੀ ਜਿਹੜੀ ਇੱਥੇ ਟਾਰਗੇਟ ਕੀਤੀ ਜਾਵੇ, ਮਾਰੀ ਜਾਵੇ, ਉਹ ਨੌਜਵਾਨ ਮਾਰੇ ਜਾਣ। ਇਹ ਸਟੇਟ ਨੇ ਇਹਨਾਂ ਨੂੰ ਵਰਤਣਾ ਹੁੰਦਾ, ਮੋਹਰੇ ਨੇ। ਅਸਲ ਮੈਂ ਸਮਝਦਾ ਮੋਹਰੇ ਆ, ਇਹਨੂੰ ਵਰਤਿਆ ਜਾ ਰਿਹਾ, ਇਹਨੂੰ ਸਟੇਟ ਵਰਤ ਰਹੀ, ਏਜੰਸੀਆਂ ਵਰਤ ਰਹੀਆਂ ਨੇ। ਕਿਹਨੂੰ ਮਰਵਾਉਣਾ ਇਹ ਸਟੇਟ ਤੈਅ ਕਰਦੀ, ਏਜੰਸੀਆਂ ਤੈਅ ਕਰਦੀਆਂ ਨੇ। ਇਹਨਾਂ ਨੂੰ ਵਰਤ ਕੇ ਉਹਨਾਂ ਨੂੰ ਵੀ ਮਰਵਾਇਆ ਜਾ ਸਕਦਾ। ਇਹ ਬਹੁਤ ਵੱਡਾ ਖਤਰਾ ਤੇ ਪੰਜਾਬ ਨੂੰ ਸੰਭਲ ਕੇ ਚੱਲਣ ਦੀ ਲੋੜ। ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜਾ ਦੌਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਲਿਆ? ਬਿਲਕੁਲ। ਹੁਣ ਹੋਰ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾ ਰਿਹਾ, ਨਸ਼ਿਆਂ ਦੇ ਨਾਲ। 15-15 ਸਾਲ ਦੇ ਸਾਡੇ ਜਵਾਕ ਮਰ ਰਹੇ ਆ ਪ੍ਰਵਾਸ ਦੇ ਰਾਹੀਂ। ਇੱਥੋਂ ਸਾਨੂੰ ਬਾਹਰ ਭੇਜ ਕੇ ਇੱਥੇ ਪ੍ਰਵਾਸੀਆਂ ਦਾ, ਯੂਪੀ ਬਿਹਾਰ ਦੇ ਭਈਆਂ ਦਾ ਕਬਜ਼ਾ ਕਰਾਉਣਾ, ਸਾਡੀ ਬੋਲੀ ਤੇ ਹਮਲਾ, ਇਤਿਹਾਸ ਤੇ ਹਮਲਾ, ਪਾਣੀਆਂ ਦੀ ਆਪਾਂ ਗੱਲ ਕਰ ਹੀ ਰਹੇ ਹਾਂ, ਖੋਹ ਕੇ ਸਾਨੂੰ ਬੰਜਰ ਬਣਾਉਣਾ। ਇਹ ਹਮਲੇ ਉਹ ਨੇ ਵੀ ਇਹਨਾਂ ਦੀਆਂ ਜੜ੍ਹਾਂ ਵੱਢੋ, ਜੜ੍ਹਾਂ ਵੀ ਇਸ ਤਰੀਕੇ ਨਾਲ ਵੱਢੋ ਇਹਨੂੰ ਪਤਾ ਵੀ ਨਾ ਲੱਗੇ ਸਾਡੀ ਜੜ ਵੱਢੀ ਜਾ ਰਹੀ ਹੈ। ਇਹ ਗੁੱਝੇ ਹਮਲੇ ਨੇ, ਲੁਕਵੇਂ ਹਮਲੇ ਨੇ, ਜੋ ਸਾਡੇ ਉਦੋਂ ਸਮਝ ਆਉਣਗੇ ਜਦੋਂ ਅਸੀਂ ਸਾਰਾ ਕੁਝ ਤਬਾਹ ਕਰ ਚੁੱਕੇ ਹੋਵਾਂਗੇ, ਗਵਾ ਚੁੱਕੇ ਹੋਵਾਂਗੇ। ਉਦੋਂ ਫਿਰ ਉਦੋਂ ਬਾਅਦ ਉੱਠਿਆਂ ਦਾ ਕੀ ਫਾਇਦਾ, ਲੜਨ ਦਾ ਵੀ ਕੀ ਫਾਇਦਾ, ਬੋਲਣ ਦਾ ਵੀ ਕੀ ਫਾਇਦਾ, ਜੇ ਅੱਜ ਹੀ ਨਾ ਅਸੀਂ ਉੱਠ ਕੇ ਲੜੇ ਤਾਂ। ਇੱਕ ਆਖਰ ਦੇ ਵਿੱਚ ਪੁੱਛਾਂਗੇ, ਕਿਸੇ ਸਿਆਸੀ ਧਿਰ ਦੇ ਨਾਲ ਜਾਂ ਸਿਆਸੀ ਲੀਡਰ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ? ਜਿਵੇਂ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਗੱਲ ਕਰਦੇ ਨੇ, ਸਿਮਰਜੀਤ ਸਿੰਘ ਬੈਂਸ ਬ੍ਰਦਰਜ਼ ਇਹਨਾਂ ਪਾਣੀਆਂ ਦੇ ਪਿੱਛੇ ਲੜਦੇ ਰਹੇ ਨੇ, ਉਹਨਾਂ ਨਾਲ ਕਿਸੇ ਨਾਲ ਕੋਈ ਮੁਲਾਕਾਤ ਜਾਂ ਗੱਲਬਾਤ? ਸੱਦਾ ਇੱਥੇ ਸਭ ਨੂੰ ਖੁੱਲ੍ਹਾ। ਅਸੀਂ ਚਾਹੁੰਦੇ ਹਾਂ ਇਹ ਲੜਾਈ ਪੰਜਾਬ ਦੀ ਆ, ਪੰਜਾਬੀਅਤ ਦੀ ਆ, ਨਾ ਇਹ ਹਿੰਦੂ ਦੀ ਆ, ਨਾ ਸਿੱਖ ਦੀ ਆ, ਨਾ ਮੁਸਲਮਾਨ ਦੀ ਆ, ਨਾ ਅਮੀਰ ਦੀ ਆ, ਨਾ ਗਰੀਬ ਦੀ ਆ, ਨਾ ਕਿਸਾਨ ਦੀ ਆ, ਨਾ ਮਜ਼ਦੂਰ ਦੀ ਆ। ਪਾਣੀ ਦੀ ਲੋੜ ਹਰ ਇੱਕ ਨੂੰ ਹੈ ਜੀ। ਤੇ ਪੰਜਾਬ 'ਚ ਜੇ ਕੋਈ ਮੁਸਲਮਾਨ ਵੱਸਦਾ, ਕੋਈ ਹਿੰਦੂ ਵੱਸਦਾ, ਕੋਈ ਸਿੱਖ ਵੱਸਦਾ, ਕੋਈ ਅਮੀਰ ਆ, ਗਰੀਬ ਆ, ਸ਼ਹਿਰੀ ਆ, ਪਿੰਡੂ ਆ, ਸਾਰੇ ਨੇ। ਲੋੜ ਸਾਰਿਆਂ ਦੀ ਹੈ, ਸਭ ਨੂੰ ਲੜਨਾ ਚਾਹੀਦਾ। ਜੇ ਇੱਥੇ ਸਿਆਸੀ ਬੰਦੇ ਵੀ ਨੇ ਉਹਨਾਂ ਨੂੰ ਤਾਂ ਕਿਹੜਾ ਲੜਨਾ ਨਹੀਂ ਚਾਹੀਦਾ। ਜੇ ਇੱਥੇ ਵੀ ਉਹ ਧਿਰਾਂ ਵੀ ਨੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਨੇ, ਇੱਥੇ ਹੁਣ ਸਾਡੇ ਨਾਲ ਇੱਥੇ ਆ ਕੇ ਵੀ ਚੀਮੇ ਵਰਗੇ ਗਾਲੀ ਇੱਥੇ ਹੁੰਦਾ, ਸਾਨੂੰ ਆ ਕੇ ਤੇ ਪੁੱਠਾ ਸਿੱਧਾ ਬੋਲਦਾ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਨਸਲਾਂ ਨੇ, ਤੁਹਾਡੇ ਜਵਾਕਾਂ ਨੇ ਪੰਜਾਬ 'ਚ ਨਹੀਂ ਰਹਿਣਾ, ਉਹਨਾਂ ਨੇ ਪਾਣੀ ਨਹੀਂ ਵਰਤਣਾ, ਉਹਨਾਂ ਨੇ ਨਹੀਂ ਪੀਣਾ, ਉਹਨਾਂ ਨੇ ਨਹੀਂ ਵਰਤਣਾ ਜ਼ਮੀਨਾਂ ਲਈ। ਇਹ ਮਸਲਾ ਇੱਕ ਧਿਰ ਨਾਲ ਦਾ ਨਹੀਂ ਜੁੜਿਆ ਹੋਇਆ, ਮਸਲਾ ਹਰ ਪੰਜਾਬੀ ਨਾਲ ਜੁੜਿਆ ਹੋਇਆ ਜੀ। ਪਾਣੀ ਨਾ ਬਚਾ ਤੇ ਬਚੂਗਾ ਕੌਣ? ਧਰਤੀ ਬੰਜਰ ਹੋ ਗਈ ਤਾਂ। ਇਸ ਕਰਕੇ ਇਸ ਮਸਲੇ ਨੂੰ ਅਸੀਂ ਸਾਰਿਆਂ ਨੂੰ ਬਾਈ ਖੁੱਲ੍ਹਾ ਸੱਦਾ, ਜਿਹੜਾ ਮਰਜ਼ੀ ਆਓ ਇੱਥੇ, ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜੇ। ਕਿਉਂਕਿ ਲੜਾਈ ਜਿੱਥੇ ਰਾਜਸਥਾਨ ਦੇ ਨਾਲ ਹੈ, ਉੱਥੇ ਸੈਂਟਰ ਦੇ ਨਾਲ ਵੀ ਲੜਾਈ ਵੱਡੀ ਆ। ਇਹ ਲੜਾਈ ਮੈਂ ਕਹਿਣਾ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਲੜੇ ਸੀ, ਉਦੋਂ ਕਿਤੇ ਵੱਡੀ ਲੜਾਈ ਹੈ। ਇਹਨੂੰ ਇੰਨਾ ਆਪਾਂ ਸੌਖਾ ਨਾ ਲਈਏ ਵੀ ਇਹ ਤਾਂ ਬਹੁਤ ਸੌਖੀ ਜਿਹੀ ਗੱਲ ਆ, ਪਾਣੀਆਂ ਦਾ ਮਸਲਾ ਨਹੀਂ। ਇਹ ਪਾਣੀ ਜੇ ਨਾ ਸਾਡੇ ਕੋਲੇ ਹੋਏ ਤਾਂ ਪੰਜਾਬ ਨੇ ਤਬਾਹ ਹੋ ਜਾਣਾ। ਲੱਖੇ ਇੱਕ ਸਵਾਲ ਹੋਰ, ਲੱਖਾ ਲੜਕੀ ਦੇ ਲਈ ਰਿਹਾ ਕਿਉਂਕਿ ਨੌਜਵਾਨੀ ਉਹ ਪ੍ਰਵਾਸ ਕਰ ਰਹੀ ਆ, ਨੌਜਵਾਨੀ ਇੱਥੇ ਰੁਕਣਾ ਨਹੀਂ ਚਾਹੁੰਦੀ ਪੰਜਾਬ ਦੇ ਵਿੱਚ, ਇੱਥੇ ਬਾਹਰੋਂ ਪ੍ਰਵਾਸ ਹੋ। ਮੈਂ ਖੁਦ ਸੋਚਦਾ ਹੁੰਦਾ ਕਈ ਵਾਰੀ ਕਿ ਲੱਖਾ ਸਿਆਂ ਅੱਜ ਤੋਂ 15 ਸਾਲ ਨੂੰ 20 ਸਾਲ ਨੂੰ ਇੱਥੇ ਭੋਜਪੁਰੀ, ਹਿੰਦੀ, ਇੱਥੇ ਫਿਲਮਾਂ, ਇੱਥੇ ਉਹਨਾਂ ਦਾ ਸੱਭਿਆਚਾਰ, ਉਹਨਾਂ ਦੇ ਰਹੁ ਰੀਤੀ ਰਿਵਾਜ ਰਹਿ ਜਾਣੇ ਨੇ। ਉਹਨਾਂ ਲੋਕਾਂ ਦਾ ਬੋਲਬਾਲਾ ਹੋਣਾ ਕਿ ਤੂੰ ਉਹਨਾਂ ਖਾਤਰ ਪਾਣੀ ਬਚਾਉਣ ਦੀ ਖਾਤਰ ਲੜ ਰਿਹਾ, ਉਹਨਾਂ ਨੂੰ ਤੂੰ ਇਤਿਹਾਸ ਨੂੰ ਜਾਂ ਬੋਲੀ ਨੂੰ ਜਾਂ ਇਸ ਧਰਤੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਿਹਾ। ਪਰ ਨਾਲ ਦੀ ਨਾਲ ਨਾ ਮੇਰੇ ਇੱਕ ਮਨ 'ਚ ਹੋਰ ਵੀ ਸਵਾਲ ਉੱਠਦਾ ਕਿ ਨਹੀਂ ਯਾਰ, ਇਹ ਸਾਡੀ ਕੌਮ ਮੁੜੂਗੀ, ਜਵਾਨੀ ਕਦੇ ਪਰਤੂਗੀ
ਜੇ ਕਰਤਾਰ ਸਿੰਘ ਸਰਾਭੇ ਵਰਗੇ ਪਰਤੇ ਆਏ ਸੀ, ਜੇ ਗਦਰੀ ਯੋਧੇ ਪਰਤੇ ਆਏ ਸੀ ਜਦੋਂ ਲੋੜ ਪਈ ਇਸ ਧਰਤੀ ਨੂੰ, ਤਾਂ ਹੁਣ ਵੀ ਮੁੜਨਗੇ। ਕਿਉਂਕਿ ਦਿਲਾਂ 'ਚ ਦਰਦ ਤਾਂ ਹੈਗਾ ਨਾ, ਆਪਣੀ ਮਿੱਟੀ ਦਾ, ਆਪਣੀ ਧਰਤੀ ਦਾ, ਆਪਣੀ ਜਨਮ ਭੂਮੀ ਦਾ, ਉਹ ਮੋਹ, ਉਹ ਖਿੱਚ ਤਾਂ ਹੈਗੀ ਆ। ਜਿੱਦੇ ਨੂੰ ਲੋੜ ਪਈ ਤਾਂ ਮੈਨੂੰ ਇਹ ਉਮੀਦ ਤੇ ਮੈਂ ਕੰਮ ਕਰ ਰਿਹਾ ਵੀ ਜਿੱਦੇ ਲੋੜ ਪਈ ਜ਼ਰੂਰ ਆਪਣੀ ਮਾਂ ਧਰਤੀ ਨੂੰ ਬਚਾਉਣ ਲਈ ਉੱਥੋਂ ਜਿੱਥੇ ਵੀ ਸਾਡੀ ਜਵਾਨੀ ਗਈ ਹੈ ਵਾਪਸ ਆ ਕੇ ਇਹਦੇ ਲਈ ਲੜੂਗੀ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਲੱਖਾ ਸਿੰਘ ਸਿਧਾਣਾ ਦਾ। ਤਾਂ ਇੱਥੇ ਸ਼ਾਹ ਮੁਹੰਮਦ ਦੀਆਂ ਉਹ ਲੈਣਾ ਵੀ ਯਾਦ ਆਉਂਦੀਆਂ ਨੇ, ਸ਼ਾਹ ਮੁਹੰਮਦ ਦਾ ਆਖਰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ। ਤਾਂ ਇਸੇ ਜਗ੍ਹਾ ਦੇ ਉੱਪਰ ਇੱਕ ਆਖਰੀ ਜੰਗ ਹੁੰਦਾ ਸਿੱਖਾਂ ਦਾ ਤੇ ਅੰਗਰੇਜ਼ਾਂ ਦਾ, ਤੇ ਅੱਜ ਫੇਰ ਪੰਜਾਬੀ ਹਿੱਕਾਂ ਡਾ ਕੇ ਖੜੇ ਨੇ। ਤਾਂ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਇਹਨਾਂ ਲੋਕਾਂ ਦਾ ਸਾਥ ਦਿੰਦੇ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਰ ਪਿਛਲੇ ਦਿਨ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਹੁੰਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇੱਦਾਂ ਦੀਆਂ ਗੱਲਾਂ ਆਉਂਦੀਆਂ ਦੇਖੋ, ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ। लक्ष्य तो सर सलमान खान मारना जी, और कोई लक्ष्य नहीं है। ਇਹ ਕੋਈ ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕਿਸੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹ ਜਿਹੇ ਗੀਤ ਲਿਖਣ ਲੱਗ ਗਿਆ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ। ਔਰ ਮਾਂ ਪਿਓ ਨੇ ਜਾ ਕੇ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ, ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਪਰ ਛੇਤੀ ਉਹਨੇ ਡਿਲੀਟ ਵੀ ਕਰਤੀ, ਹਟਾਤੀ। ਉਹ ਇਹ ਸੌਖੀ ਨਹੀਂ ਗੱਲ ਜੀ। ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ। ਇਹ ਬੜਾ ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ, ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ, ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਦਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ MLA ਖੜਾ ਹੋ ਜਾਏ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਮੋਰਚੇ ਤੇ ਖੜੇ ਹਾਂ ਜਿਹੜਾ ਮੋਰਚਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਹਮੇਸ਼ਾ ਪੰਜਾਬ ਦੀ ਗੱਲ ਕਰਦਾ। ਬੇਸ਼ੱਕ ਉਹ 1982 ਦੀ ਗੱਲ ਕਰ ਲਈਏ ਤਾਂ ਉਦੋਂ ਵੀ ਪਾਣੀਆਂ ਦਾ ਮੋਰਚਾ ਲੱਗਿਆ। ਪਾਣੀ ਪੰਜਾਬ ਦੇ ਭਰ ਕੇ ਦੂਸਰੀਆਂ ਸਟੇਟਾਂ 'ਚ ਜਾਂਦੇ ਰਹੇ ਨੇ, ਪਰ ਪੰਜਾਬ ਹਮੇਸ਼ਾ ਦੀ ਤਰ੍ਹਾਂ ਬੰਜਰ ਵੱਲ ਨੂੰ ਵੱਧਦਾ ਰਿਹਾ। ਮਾਲਵੇ ਦੀ ਗੱਲ ਕਰ ਲਈਏ, ਕਾਲਾ ਪੀਲੀਆ ਕੈਂਸਰ ਦੀ ਲਪੇਟ ਦੇ ਵਿੱਚ ਆਇਆ। ਤਾਂ ਅੱਜ ਸਾਡੇ ਨਾਲ ਬਾਈ ਲੱਖਾ ਸਿਧਾਣਾ ਮੌਜੂਦ ਨੇ। ਲੱਖਾ ਸਿੰਘ ਸਿਧਾਣਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਹੈ ਇੰਡੋਜ਼ TV ਦੇ। ਕਿਵੇਂ ਦੇਖਦੇ ਹੋ, ਕਾਫੀ ਦਿਨ ਹੋ ਗਿਆ ਮਿਹਨਤ ਕਰਦਿਆਂ ਨੂੰ, ਪਿੰਡਾਂ ਦੇ ਵਿੱਚ ਜਾਂਦਿਆਂ ਨੂੰ, ਕਿੰਨਾ ਕੁ ਹੁੰਗਾਰਾ ਮਿਲ ਰਿਹਾ ਪਿੰਡਾਂ 'ਚੋਂ? ਦੇਖੋ, ਵਧੀਆ ਹੁੰਗਾਰਾ। ਸਾਡੇ ਲੋਕ ਬਹੁਤ ਹੌਲੀ ਜਾਗਦੇ ਆ, ਪਰ ਜਦੋਂ ਜਾਗ ਪੈਂਦੇ ਆ ਫਿਰ ਸਿਰਾ ਕਰਾ ਕੇ ਖੜ੍ਹਦੇ ਆ। ਤੇ ਅੱਜ ਵੀ ਪਿੰਡਾਂ 'ਚ ਗਏ ਆ, 3 ਦਿਨਾਂ ਤੋਂ ਇੱਥੇ ਬੈਠੇ ਆ ਜੀ। ਤੇ ਕਾਫੀ ਜਿਹੜਾ ਪ੍ਰਸ਼ਾਸਨ ਨੇ ਇੱਥੇ SP ਚੀਮਾ ਦਾਰੂ ਪੀ ਕੇ ਉਹਦੀ ਸ਼ਬਦਾਵਲੀ ਕਿ ਗੋਲੀਆਂ ਨਾਲ ਚੁਕਾ ਦਿਆਂਗੇ ਮੋਰਚੇ, ਤੁਸੀਂ ਨਤੀਜੇ ਭੁਗਤਣ ਲਈ ਤਿਆਰ ਰਹੋ। ਕਾਫੀ ਕੁਛ ਉਹਨਾਂ ਨਾਲ ਵੀ ਹੋਇਆ। ਜਾਣੇ ਦੇਖੋ, ਪ੍ਰਸ਼ਾਸਨ ਨੇ ਸਾਰੇ ਤਰ੍ਹਾਂ ਦੇ ਤਰੀਕੇ ਵਰਤਨੇ ਆ, ਕਦੇ ਬਰਿਆਉਣ ਵਾਲਾ, ਕਦੇ ਡਰਾਵੇ ਵਾਲਾ, ਪਰ ਸਾਡਾ ਮਕਸਦ ਇੱਕੋ ਹੀ ਆ, ਗੱਲ ਇੱਕੋ ਹੀ ਆ ਕਿ ਇਹ ਪਾਣੀ ਨਹੀਂ ਜਾ ਰਹੇ, ਇਹ ਪੰਜਾਬ ਦਾ ਖੂਨ ਚੂਸਿਆ ਜਾ ਰਿਹਾ, ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ। ਇਹ ਪਾਣੀ ਪੰਜਾਬ ਦੇ ਨੇ, ਪੰਜਾਬ ਦਾ ਹੱਕ ਹੈ।
ਰਾਜਸਥਾਨ ਸਾਡੇ ਨਾਲ ਗੈਰ ਰਾਏਪੁਰ ਸੂਬਾ ਹੈ, ਉਹਦਾ ਕੋਈ ਹੱਕ ਨਹੀਂ। ਅਸੀਂ ਨਹੀਂ ਕਹਿੰਦੇ ਰਾਜਸਥਾਨ ਨੂੰ ਪਾਣੀ ਨਾ ਦਿਓ, ਰਾਜਸਥਾਨ ਨੂੰ ਪਾਣੀ ਦਿਓ ਗੰਗਾ ਚੋਂ ਲਿਆ ਕੇ, ਰਾਜਸਥਾਨ ਨੂੰ ਪਾਣੀ ਦਿਓ ਘਾਗਰਾ ਚੋਂ ਲਿਆ ਕੇ। ਜਿਹੜੀਆਂ ਨਦੀਆਂ ਦਾ ਪਾਣੀ ਸਮੁੰਦਰਾਂ 'ਚ ਜਾ ਕੇ ਡਿੱਗਦਾ 80-90% ਪਾਣੀ ਉਹ ਤਬਾਹ ਕਰਦੀਆਂ ਨੇ, ਹੜ੍ਹ ਲਿਆਉਂਦੀਆਂ ਨੇ ਹਰ ਸਾਲ। ਉਹਨਾਂ ਦਾ ਪਾਣੀ ਤੁਸੀਂ ਤੁਹਾਡੇ ਕੋਲ 1999 ਦੀ ਯੋਜਨਾ ਸੈਂਟਰ ਕੋਲੇ ਬਣਾਈ ਹੋਈ ਆ ਉਹਨਾਂ ਉੱਥੋਂ ਪਾਣੀ ਲਿਆਉਣ ਦੀ, ਤਾਂ ਕਿਉਂ ਨਹੀਂ ਉੱਥੋਂ ਪਾਣੀ ਲਿਆ ਕੇ ਤੁਸੀਂ ਉਹਨਾਂ ਰਾਜਸਥਾਨ ਜਾਂ ਯੂਪੀ ਜਾਂ ਹਰਿਆਣਾ ਜਾਂ ਹੋਰ ਸੂਬਿਆਂ ਨੂੰ ਦੇ ਰਹੇ? ਪੰਜਾਬ ਕੋਲੇ ਖੁਦ ਕੋਲੇ ਪਾਣੀ ਨਹੀਂ। ਅੱਜ ਅਸੀਂ 20-25% ਪਾਣੀ ਜਿਹੜਾ ਉਹ ਲਾਉਨੇ ਆ ਸਿਰਫ ਨਹਿਰੀ, ਤੇ 20-25% ਸਾਡੇ ਕੋਲੇ ਪੂਰਾ ਨਹੀਂ ਹੋ ਰਿਹਾ। ਧਰਤੀ ਹੇਠਾਂ 15 ਸਾਲ ਦਾ ਪਾਣੀ ਬਚਿਆ, ਜਦੋਂ ਮੁੱਕ ਗਿਆ ਤੇ ਸਾਰੇ ਪੰਜਾਬ ਦੇ ਵਿੱਚ ਪਾਣੀ ਦੀ ਮੰਗ ਵਧੀ, ਫਿਰ ਅਸੀਂ ਇਹ ਪਾਣੀ ਕਿੱਥੋਂ ਪੂਰਾ ਕਰਾਂਗੇ? ਤਾਂ ਬਹੁਤ ਵੱਡਾ ਸਾਡੇ ਅੱਗੇ ਸੰਕਟ ਆਉਣ ਵਾਲਾ ਹੈ, ਮੁਸੀਬਤ ਆਉਣ ਵਾਲੀ ਹੈ ਪੰਜਾਬ ਦੇ ਅੱਗੇ। ਇਸ ਮੁੱਦੇ ਦੇ ਉੱਤੇ ਦੇਖੋ, ਪਾਣੀ ਦੀ ਲੋੜ ਅਮੀਰ ਨੂੰ ਵੀ ਹੈ, ਗਰੀਬ ਨੂੰ ਵੀ ਹੈ, ਸ਼ਹਿਰੀ ਨੂੰ ਵੀ ਹੈ, ਪੇਂਡੂ ਨੂੰ ਵੀ ਹੈ ਜੀ। ਇਹ ਗੱਲ ਕਦੇ ਨਾ ਧਰਮ ਨਾਲ ਜੁੜੀ ਆ, ਨਾ ਕਿਸੇ ਜਾਤ ਨਾਲ ਜੁੜੀ ਆ। ਪਾਣੀ ਦੀ ਹਰ ਇੱਕ ਨੂੰ ਲੋੜ ਆ, ਤੇ ਸਾਰਿਆਂ ਨੂੰ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ, ਸਾਥ ਦੇਣਾ ਚਾਹੀਦਾ, ਇਕੱਠੇ ਹੋ ਕੇ ਲੜਨਾ ਚਾਹੀਦਾ। ਬਹੁਤ ਵੱਡੀ ਜੰਗ ਆ ਪਾਣੀਆਂ ਦੀ। ਲੰਮੇ ਸਮੇਂ ਤੋਂ ਲੈ ਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ, ਪਰ ਕੋਈ ਤਰਜੀਹ ਨਹੀਂ ਦਿੱਤੀ। ਤੁਸੀਂ ਦੇਖੋ, ਹਿਮਾਚਲ ਸਰਕਾਰ ਆਰਡੀਨੈਂਸ ਲਿਆਉਂਦੀ ਹੈ ਕਿ ਇਹ ਦਰਿਆਵਾਂ 'ਤੇ ਸਾਡਾ ਹੱਕ ਹੈ, ਇਹਨਾਂ ਤੋਂ ਪੈਦਾ ਹੋਣ ਵਾਲੇ ਡੈਮਾਂ ਤੋਂ ਬਿਜਲੀ ਸਾਨੂੰ ਹਿੱਸਾ ਦੇਵੇ ਜੀ, ਦਿੱਤਾ ਜਾਵੇ। ਉਹਦੇ ਉੱਤੇ ਪੰਜਾਬ ਸਰਕਾਰ ਦੀ, ਪੰਜਾਬ ਦੇ ਕੋਈ ਆਗੂਆਂ ਦੀ ਕੋਈ ਪ੍ਰਤੀਕਿਰਿਆ ਨਹੀਂ, ਕੋਈ ਬਿਆਨ ਨਹੀਂ ਵੀ ਭਾਈ ਇਹ ਤੁਹਾਡਾ ਕਿਵੇਂ ਹੈ। ਜਿੱਥੇ ਨੁਕਸਾਨ ਕਰਦਾ ਇਹ ਸਾਡਾ ਹੈ। ਉਹ ਤੋਂ ਬਾਅਦ ਉਹ ਤੱਕ ਆਰਡੀਨੈਂਸ ਵੀ ਲੈ, ਕਾਨੂੰਨ ਲੈ ਆਉਣਾ ਉਹਨਾਂ ਨੇ, ਪਰ ਉਹਨਾਂ ਨੇ ਅਸੀਂ ਦੇਖੋ ਰਾਜਸਥਾਨ ਨੂੰ ਜਾ ਰਿਹਾ ਪਾਣੀ, ਗੰਗ ਕਨਾਲ ਰਾਹੀਂ, ਭਾਖੜਾ ਰਾਹੀਂ, ਇੰਦਰਾ ਗਾਂਧੀ, 3 ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ। ਇਹ ਨਹਿਰ ਨਹੀਂ ਦਿਖਾਈ ਮਾੜਾ ਜਿਹਾ ਆਪਣੇ ਕੈਮਰੇ ਨਾਲ, ਦਰਿਆ ਜਾ ਰਿਹਾ ਜੀ। ਬਿਲਕੁਲ ਕੁਲਦੀਪ, ਇੱਕ ਵਾਰ ਇਹ ਜਿਹੜਾ ਦਰਿਆ ਗਾ ਪਾਣੀ ਪੂਰੇ ਦਾ ਪੂਰਾ ਸਤਲੁਜ ਦਰਿਆ ਨੂੰ ਲਿਜਾ ਰਿਹਾ ਹੈਗਾ। ਬਾਈ ਲੱਖੇ, ਜੇ ਅਸੀਂ ਗੱਲ ਕਰੀਏ ਇੱਥੋਂ ਦੇ ਪੰਜਾਬ ਦੇ ਤਰਾਸਦੀ ਰਹੀ ਆ ਕਿ ਮੈਂ ਥੋੜਾ ਜਿਹਾ ਇਹਦੇ ਬਾਰੇ ਮੈਂ ਦੱਸ ਦਿੰਦਾ। ਇਹ 18,000 ਕਿਊਸਕ ਪਾਣੀ ਲਿਜਾਣ ਦੀ ਸਕੀਮ ਹੋ ਚੁੱਕੀ ਹੈ, ਤਿਆਰੀ ਹੋ ਚੁੱਕੀ ਹੈ। 12,500 ਇਹ ਲਿਜਾ ਰਹੇ ਆ, ਫਿਰ ਲਿਫਾਫਾ ਪਾ ਕੇ ਪੱਕੀ ਕਰਕੇ 18,500 ਲਿਜਾਣਾ। ਤੁਸੀਂ ਦੇਖੋ 18,500 ਜਾਂ ਅੱਜ ਜਿੰਨਾ 'ਚ ਵਗ ਰਿਹਾ, ਜੇ 85 ਲੱਖ ਏਕੜ ਦੇ ਵਿੱਚ ਆਪਾਂ 1-1 ਫੁੱਟ ਪਾਣੀ ਖੜਾ ਕਰ ਦਈਏ, ਇੰਨਾ ਪਾਣੀ ਜਾ ਰਿਹਾ। 12 ਮਹੀਨੇ 30 ਦਿਨ ਇਹ ਵਗਦੀ ਹੈ, 'ਚ ਬੰਦੀ ਵੀ ਨਹੀਂ ਆਉਂਦੀ। ਹੁਣ ਇਹਨੇ 26 ਨੂੰ ਬੰਦੀ ਲਿਆਉਣੀ ਆ, ਉਹ ਪੱਕੀ ਕਰਨ ਦੀ ਖਾਤਰ, ਲਿਫਾਫਾ ਪਾਉਣ ਦੀ ਖਾਤਰ। ਜੇ ਲਿਫਾਫਾ ਪੈ ਗਿਆ, ਸਭ ਤੋਂ ਪਹਿਲਾਂ ਤਾਂ ਇਹ ਪਿੰਡ ਮਰਨ ਜਿਹੜੇ ਆਲੇ ਦੁਆਲੇ ਪਿੰਡ ਹੈ। ਇਹਨਾਂ ਪਿੰਡਾਂ 'ਚ ਮਿੱਠਾ ਪਾਣੀ ਹੈ ਤੇ ਉੱਚਾ ਪਾਣੀ ਹੈ, ਨਹਿਰਾਂ ਕਰਕੇ ਆ। ਇਹਨਾਂ ਪਿੰਡਾਂ ਦਾ ਪਾਣੀ ਵੀ ਡੂੰਘਾ ਜਾਣਾ, ਤੇ ਇਹਨਾਂ ਪਿੰਡਾਂ ਦਾ ਪਾਣੀ ਜਿਹੜਾ ਮਿੱਠਾ ਪਾਣੀ ਉਹ ਖਾਰੇ ਪਾਣੀ 'ਚ ਬਦਲ ਜਾਣਾ। ਫਿਰ ਅਗਲੀ ਜਿਹੜੀ ਗੱਲ ਆਉਣੀ ਆ, ਅੱਜ ਮਾਨਸਾ 'ਚ ਰੌਲਾ ਪੈ ਰਿਹਾ, 20 ਪਿੰਡ ਆਪਸ ਵਿੱਚ ਲੜ ਰਹੇ ਆ ਪਾਣੀ ਪਿੱਛੇ। ਫਿਰ ਜਦੋਂ ਪੂਰੇ ਪੰਜਾਬ ਦੇ ਅੰਦਰ ਪਾਣੀ ਦੀ ਮੰਗ ਵਧੀ, ਹੇਠਲਾ ਪਾਣੀ ਡੂੰਘਾ ਚਲਾ ਗਿਆ, ਖਤਮ ਹੋਣ ਵੱਲ ਵੱਧ ਗਿਆ, ਤਾਂ ਫਿਰ ਪਿੰਡਾਂ ਨੇ ਆਪਸ ਵਿੱਚ ਲੜਨਾ, ਜ਼ਿਲ੍ਹਿਆਂ ਨੇ ਆਪਸ ਵਿੱਚ ਲੜਨਾ ਵੀ ਪਾਣੀ ਸਾਡਾ, ਉਹ ਕਹਿਣਾ ਪਾਣੀ ਸਾਡਾ। ਜਿਹੜੀ ਸਰਹੰਦ ਨਾਲ ਵਗਦੀ ਹੈ ਇਹਦਾ ਪਾਣੀ ਵੀ ਜਿਹੜੇ ਲੋਕਾਂ ਨੂੰ ਲੱਗਦਾ ਵੀ ਸਰਹੰਦ ਵਾਦੀ ਇੱਥੋਂ ਪਾਣੀ ਲੈ ਲਾਂਗੇ, ਫਿਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਛਿਮਾਹੀ ਪਾਣੀ ਵਗਣਾ। ਅਸੀਂ ਫਸਲਾਂ ਦੀ ਗੱਲ ਕਰਦੇ ਹਾਂ, ਪੀਣ ਵਾਲੇ ਪਾਣੀ ਵੀ ਸਾਨੂੰ ਵੰਡਵੇਂ ਮਿਲਿਆ ਕਰਨਗੇ ਵੀ ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ, ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ। ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ, ਪਰ ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਦੇਖੋ, ਮੈਂ ਇੱਥੇ ਮੇਰੇ ਨਾਲ ਮੁੰਡਾ ਕੱਲ੍ਹ ਦਾ ਇਸ ਮੋਰਚੇ 'ਚ ਆ, ਇਟਲੀ ਤੋਂ ਆਇਆ। ਉਹ ਕਹਿੰਦਾ ਬਾਈ ਪਿਛਲੇ ਸਾਲ ਇਟਲੀ ਦੇ ਵਿੱਚ 1 ਫੁੱਟ ਪਾਣੀ ਡੂੰਘਾ ਹੋਇਆ, ਤੇ ਨਾਲ ਹੀ ਨਾਲ ਸਰਕਾਰ ਹਰਕਤ 'ਚ ਆ ਗਈ ਇਟਲੀ ਦੀ। ਉਹਨੇ ਆਪਣੇ ਨਾਲ ਹੀ ਨਾਲੇ ਹਦਾਇਤਾਂ ਕਰਤੀਆਂ ਵੀ ਤੁਸੀਂ ਘਰਾਂ ਦੇ ਅੰਦਰ ਜਿਹੜਾ ਪਾਣੀ ਭਾਈ ਵਰਤਦੇ ਹੋ, ਘਾਹ ਤੁਹਾਡਾ ਕੋਈ ਲੱਗਿਆ ਉਹ ਤੇ ਛਿੜਕਦੇ ਹੋ, ਕੋਈ ਗੱਡੀਆਂ ਧੋਣੇ, ਉਹ ਬੰਦ ਕਰੋ, ਨਹੀਂ ਜੁਰਮਾਨੇ ਲਾਵਾਂਗੇ। ਉਹਨਾਂ ਦੇ 1 ਇੰਚ ਪਾਣੀ ਵੀ ਥੱਲੇ ਚਲਾ ਜਾਵੇ, ਨਾਲ ਦੀ ਨਾਲ ਐਕਸ਼ਨ 'ਚ ਆਉਂਦੇ ਨੇ, ਹਰਕਤ 'ਚ ਆਉਂਦੇ ਨੇ, ਆਪਣੇ ਲੋਕਾਂ ਨੂੰ ਸੁਚੇਤ ਕਰਦੇ ਨੇ। ਆਪਣੇ ਦਾ ਹਰ ਸਾਲ ਟੋਟਾ ਪੈਂਦਾ, 10 ਫੁੱਟ ਥੱਲੇ ਜਾਂਦਾ। ਹੁਣ ਤਾਂ ਨਾਸਾ ਨੇ ਰਿਪੋਰਟ ਦੇ ਦਿੱਤੀ ਵੀ ਤੁਹਾਡੇ ਕੋਲੇ ਸਿਰਫ 15 ਸਾਲ ਦਾ ਪਾਣੀ ਬਚਿਆ, ਪਤਾ ਹਲੇ ਵੀ ਨਹੀਂ ਜਾਗੇ, ਤੇ ਜਾਗਣਾ ਕਦੋਂ ਆ? ਜਿਹੜੀ ਸਰਕਾਰ ਵੱਡੇ ਦਾਅਵੇ ਕਰਦੀ ਰਹੀ, ਤੁਹਾਡਾ ਦੋਸਤ ਰਿਹਾ ਭਗਵੰਤ ਮਾਨ, ਉਹਦੇ ਨਾਲ ਕਦੇ ਕੋਈ ਫੋਨ ਤੇ ਗੱਲ ਹੋਈ ਹੋਵੇ ਜਾਂ ਕਦੇ ਉਹਦੇ ਨਾਲ ਉੱਦਾਂ ਬੈਠ ਕੇ ਮੁਲਾਕਾਤ ਹੋਈ ਹੋਵੇ ਇਸ ਪਾਣੀ ਨੂੰ ਲੈ ਕੇ ਜਾਂ ਇਸ ਧਰਤੀ ਨੂੰ ਲੈ ਕੇ? ਨਹੀਂ, ਉਹਨੇ ਕਿਹਾ ਕਿ ਅਸੀਂ ਧਰਤੀ ਦੇ ਚੱਪੇ ਨੂੰ ਪੂਰੇ ਪੰਜਾਬ 'ਚ ਨਹਿਰੀ ਪਾਣੀ ਦੇਵਾਂਗੇ। ਨਹਿਰੀ ਪਾਣੀ ਹੈ ਕਿੱਥੇ? ਸਵਾਲ ਇਹ ਆ, ਪੁੱਛਿਆ ਜਾਵੇ ਭਗਵੰਤ ਨੂੰ ਕਿ ਨਹਿਰੀ ਪਾਣੀ ਹੈ ਕਿੱਥੇ, ਕਿੱਥੋਂ ਦੇਵੋਗੇ? ਨਹਿਰੀ ਪਾਣੀ ਤਾਂ ਤੁਸੀਂ ਪਹਿਲਾਂ ਹੀ ਇੱਥੇ ਦੇਤਾ, ਰਾਜਸਥਾਨ ਨੂੰ ਦੇਤਾ, ਕੋਈ ਦਿੱਲੀ ਨੂੰ ਦੇਤਾ। ਪੰਜਾਬ ਕੋਲ ਪਾਣੀ ਕਿੱਥੇ ਹੈ? ਪੰਜਾਬ ਕੋਲ ਤਾਂ ਮੈਂ ਦੱਸਿਆ ਨਾ, ਧਰਮਪੁਰੇ ਕੋਲੇ, ਬੁਲਾਡੇ ਕੋਲੇ 20 ਪਿੰਡ ਡਾਂਗਾਂ ਚੱਕੀ ਖੜਿਆ ਆਪਸ ਵਿੱਚ, ਬਖਸ਼ੀ ਵਾਲੇ ਹੈੱਡ ਤੋਂ 20 ਪਿੰਡਾਂ ਦਾ ਪਾਣੀ ਨਹੀਂ ਪੂਰਾ ਹੋ ਰਿਹਾ, ਤੇ 13,000 ਪਿੰਡ ਨੂੰ ਪਾਣੀ ਕਿਵੇਂ ਦੇ ਦੋਗੇ ਤੁਸੀਂ? ਤੁਸੀਂ 750 ਕਰੋੜ ਰੁਪਇਆ ਰੱਖ ਲਿਆ ਬਜਟ ਦੇ ਵਿੱਚ ਨਹਿਰਾਂ 'ਚ ਕੰਕਰੀਟ ਕਰਨ ਦਾ, ਲਿਫਾਫਾ ਪਾਉਣ ਦਾ। ਤੁਸੀਂ ਤਾਂ 700 ਕਰੋੜ ਰੁਪਇਆ ਰੱਖੀ ਬੈਠੇ, ਉਹਨੂੰ ਪੱਕੀਆਂ ਕਰਨ ਦਾ। ਤੁਸੀਂ ਕਹਿੰਦੇ ਵੀ ਅਸੀਂ ਪਾਣੀ ਬਚਾਉਣਾ। ਇਹ ਗੱਲਾਂ ਨੇ ਬਾਈ, ਅਸਲ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਨਾ ਤੁਸੀਂ ਦੇਖੋ ਕਿ ਨਹਿਰੂ, ਇਹ ਨਹਿਰ ਨਿਕਲੀ ਨਾ, ਨਹਿਰੂ ਨੇ ਪਹਿਲਾਂ ਭੀਮ ਸੈਨ ਸੱਚਰ ਨੂੰ
ਉਦੋਂ ਮੁੱਖ ਮੰਤਰੀ ਸੀਗਾ, ਉਹਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਉਹ ਮੰਨਿਆ ਨਹੀਂ ਇਸ ਗੱਲ ਨੂੰ ਲੈ ਕੇ। ਫਿਰ ਉਹਨੇ ਪੱਟ ਲਿਆ ਕੈਰੋਂ ਨੂੰ। ਕੈਰੋਂ ਨੇ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ 1958 'ਚ ਨਹਿਰ ਨਿਕਲੀ ਆ। ਉਹਨਾਂ ਸਮਿਆਂ ਦੇ ਵਿੱਚ ਇਹ ਨਹਿਰਾਂ ਕਢਾਤੀਆਂ। ਉਦੋਂ ਬਾਅਦ ਕਦੇ ਬਾਦਲ ਆ ਗਏ, ਕਦੇ ਕੈਪਟਨ ਆ ਗਏ, ਕਦੇ ਕੋਈ ਹੋਰ ਆ ਗਏ। ਉਹਨਾਂ ਨੇ ਲਗਾਤਾਰ ਕਦੇ ਵੀ ਇਸ ਗੱਲ ਵੱਲ ਤਰਜੀਹ ਨਹੀਂ ਦਿੱਤੀ ਵੀ ਸਾਡਾ ਪਾਣੀ ਲੁੱਟ ਕੇ ਲਿਜਾ ਰਹੇ ਹੋ। ਕਦੇ ਕੋਈ ਮਤਾ ਨਹੀਂ ਲਿਆਂਦਾ, ਕੋਈ ਰੌਲਾ ਨਹੀਂ ਪਾਇਆ, ਕੋਈ ਲੋਕ ਸਭਾ, ਕੋਈ ਵਿਧਾਨ ਸਭਾ ਦੇ ਅੰਦਰ ਕੋਈ ਕਾਨੂੰਨ ਨਹੀਂ ਬਣਾਏ ਵੀ ਅਸੀਂ ਸਾਡਾ ਪਾਣੀ ਅਸੀਂ ਕਿਉਂ ਦੇਗੇ। ਤੁਸੀਂ ਦੇਖੋ ਵੀ ਇੱਥੇ ਜਦੋਂ ਪਾਣੀਆਂ ਦੀ ਵੰਡ ਹੋਈ ਹੈ, ਭਾਰਤ ਪਾਕਿਸਤਾਨ ਦਾ ਪਾਣੀ ਵੰਡਿਆ ਗਿਆ, ਭਾਰਤ ਚੀਨ ਦਾ ਪਾਣੀ ਵੰਡਿਆ ਗਿਆ, ਬ੍ਰਹਮਪੁੱਤਰ ਦਰਿਆ ਦਾ, ਕਾਵੇਰੀ ਨਦੀ ਦਾ ਪਾਣੀ ਵੰਡਿਆ ਗਿਆ, ਤਾਮਿਲਨਾਡੂ ਕਰਨਾਟਕਾ ਦਾ, ਰਾਏਪੁਰ ਸਿਧਾਂਤਾਂ ਮੁਤਾਬਕ ਵੰਡਿਆ ਗਿਆ। ਤੇ ਪੰਜਾਬ ਦੇ ਪਾਣੀਆਂ ਨੂੰ ਵੰਡਣ ਵੇਲੇ ਉਹ ਸਿਧਾਂਤ ਕਿੱਥੇ ਚਲੇ ਜਾਂਦੇ ਆ? ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਾ ਰਿਹਾ ਅਕਾਲੀ ਦਲ। ਉਹ ਅਕਾਲੀ ਦਲ ਅੱਜ ਲੱਗਦਾ ਵੀ ਉਸੇ ਸਿਧਾਂਤ ਤੇ ਖੜਾ, ਉਸੇ ਪਾਣੀਆਂ ਦੀ ਗੱਲ ਕਰੂਗਾ ਅਕਾਲੀ ਦਲ? ਨਹੀਂ, ਇਹਨਾਂ ਨੇ ਤਾਂ ਜਦੋਂ ਇਹਨਾਂ ਦੀ ਸਰਕਾਰ ਸੀ, ਸਰਨਜੀਤ ਇਹਨਾਂ ਦਾ ਮੰਤਰੀ ਸੀਗਾ, ਇਹਨਾਂ ਨੇ ਨਹਿਰਾਂ ਦੀਆਂ ਬੰਨੀਆਂ ਉੱਚੀਆਂ ਕਰਤੀਆਂ ਸੀਗੀਆਂ, ਪਾਣੀ ਹੋਰ ਦਿੱਤਾ ਸੀ ਉਹਨਾਂ ਨੂੰ। ਕਹਿੰਦੇ ਥੱਲੇ ਗਾਰ ਅੜਦੀ ਹੈ, ਫਸਦੀ ਹੈ ਗਾਰ ਥੱਲੇ। ਤਾਂ ਇੱਦਾਂ ਬਾਈ, ਇਹ ਤਾਂ ਇਹਨਾਂ ਦੀਆਂ ਯਾਰ ਗਦਾਰੀਆਂ ਕਰਕੇ ਤਾਂ ਇਸ ਪਾਵੇ ਨੂੰ ਪਹੁੰਚ ਕੇ ਅੱਜ ਤਬਾਹ ਹੋਈ ਜਾਂਦੇ, ਚਾਰ ਸਪੇਰੋਂ ਹਮਲੇ ਹੋਈ ਜਾਂਦੇ ਆ, ਖਤਮ ਹੋਈ ਜਾਂਦੇ ਆ, ਜਵਾਨੀਆਂ ਚਿੱਟੇ ਨਾਲ ਮਰੀ ਜਾਂਦੀਆਂ, ਕੁਛ ਬਾਹਰ ਨੂੰ ਭੱਜੀ ਜਾਂਦੇ ਆ, ਪੰਜਾਬ ਖਾਲੀ ਹੋਈ ਜਾਂਦਾ, ਬਾਹਰਲਿਆਂ ਦੇ ਕਬਜ਼ੇ ਹੋਈ ਜਾਂਦੇ ਆ। ਭਗਵੰਤ ਕਹਿੰਦਾ ਸੀ ਨਾ ਕਿ ਨੌਕਰੀਆਂ ਦੇਵਾਂਗੇ, ਬਾਹਰਲੇ ਵੀ ਆ ਕੇ ਕਰਿਆ ਕਰਨਗੇ, ਬਾਹਰੋਂ ਇੱਥੇ ਨੌਕਰੀਆਂ ਲੈਣ ਆਉਣਗੇ। ਸਾਡੀ ਜਵਾਨੀ ਬਾਹਰ ਨੂੰ ਭੱਜ ਗਈ, ਇੱਥੇ ਜਿਹੜੇ ਯੂਪੀ ਬਿਹਾਰ ਬੰਗਾਲ ਦੇ ਲਿਆ ਕੇ ਸਾਡੇ 'ਤੇ ਕਾਬਜ਼ ਕਰਾਈ ਜਾਂਦੇ ਨੇ ਇਹ। ਤਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇਸ ਤਰੀਕੇ ਨਾਲ ਪ੍ਰਵਾਸੀਆਂ ਦਾ ਕਬਜ਼ਾ ਹੋ ਰਿਹਾ ਨਾ ਪੰਜਾਬ 'ਤੇ। ਸਰਪੰਚ ਪਿੰਡਾਂ ਦੇ ਵੋਟਾਂ ਬਣਾਉਣ ਦੇ ਚੱਕਰ 'ਚ ਵੀ ਗਾਹਾਂ ਨੂੰ ਸਰਪੰਚੀ 'ਚ ਵੋਟਾਂ ਲਵਾਂਗੇ, 5 ਮਿੰਟਾਂ 'ਚ ਲਾ ਕੇ ਮੋਹਰ ਤੋੜ ਦਿੰਦਾ ਵੀ ਲੈ ਬਣਾ ਲਾ ਵੋਟਰ ਕਾਰਡ, ਬਣਾ ਲਾ ਆਧਾਰ ਕਾਰਡ। ਇਹ ਸੋਚਣ ਦੀ ਲੋੜ ਆ, ਉਹ ਕਿਸ ਤਰੀਕੇ ਨਾਲ ਸਾਡੀ ਧਰਤੀ 'ਤੇ ਕਾਬਜ਼ ਹੋ ਰਿਹਾ, ਸਾਡੇ ਕਾਰੋਬਾਰਾਂ 'ਤੇ ਕਾਬਜ਼ ਹੋ ਰਿਹਾ, ਨੌਕਰੀਆਂ 'ਤੇ ਕਾਬਜ਼ ਹੋ ਰਿਹਾ। ਬਹੁਤ ਚਿੰਤਾ ਦਾ ਵਿਸ਼ਾ ਹੈ। ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਭਿਆਨਕ ਤੋਂ ਭਿਆਨਕ ਹੈ, ਜਿਹਦਾ ਸਾਨੂੰ ਅੱਜ ਦਿਖਦਾ ਨਹੀਂ। ਸਾਡੇ ਲੋਕ ਹਲੇ ਵੀ ਸੁੱਤੇ ਪਏ ਲੰਮੀਆਂ ਤਾਣ ਕੇ ਘਰਾਂ 'ਚ ਵੇਸਲੇ ਹੋਏ ਬੈਠੇ ਆ, ਆਰਾਮ ਪ੍ਰਸਤ ਹੋ ਗਏ ਸੀ। ਤਾਂ ਮੈਂ ਉਹ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਕਹਿੰਦਾ ਸਾਡੀ ਕੌਮ ਜਦੋਂ ਦੀ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਕੇ ਕੋਠੀਆਂ 'ਚ ਵੜੀ ਆ ਨਾ, ਅਸੀਂ ਮਰੇ ਆ। ਅਸੀਂ ਘੋੜਿਆਂ ਦੀਆਂ ਕਾਠੀਆਂ ਦੀ ਵਹਿਕੀ ਜਾਉਂਦੇ ਸੀ, ਅਸੀਂ ਜੰਗ ਦੇ ਮੈਦਾਨ 'ਚ ਹੀ ਜਾਉਂਦੇ ਰਹਿੰਦੇ ਆ। ਅਸੀਂ ਲੜਦੇ ਹੀ ਜਾਉਂਦੇ ਰਹਾਂਗੇ। ਜਦੋਂ ਅਸੀਂ ਵੇਸਲੇ ਹੋਵਾਂਗੇ, ਚੁੱਪ ਕਰਾਂਗੇ, ਆਪਣੇ ਹੱਕਾਂ ਪ੍ਰਤੀ ਅਸੀਂ ਪਾਸਾ ਵੱਟਾਂਗੇ, ਉਦੋਂ ਅਸੀਂ ਮਰਾਂਗੇ। ਤੁਸੀਂ ਕਿਹਾ ਕਿ ਘਰਾਂ ਦੀਆਂ ਕੋਠੀਆਂ ਦੇ ਵਿੱਚ ਅਸੀਂ ਵੜ ਗਏ, ਘੋੜਿਆਂ ਦੀਆਂ ਕਾਠੀਆਂ ਤੋਂ ਉਤਰ ਕੇ। ਪਰ ਪਿਛਲੇ ਦਿਨ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਆਉਂਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ। ਦੇਖੋ, ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ ਹੈ। ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ਼, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਪਰ ਇਹ ਲੋਕਾਂ ਦੇ ਦਿਲਾਂ 'ਚੋਂ ਇਨਸਾਨ ਬਚ ਚੁੱਕਿਆ। ਉਹ ਆਪਣੇ ਗੀਤਾਂ ਰਾਹੀਂ, ਆਪਣੀ ਬੇਬਾਕੀ ਰਾਹੀਂ, ਆਪਣੀ ਜੋ ਜੁਰਤ ਉਹਨੇ ਦਿਖਾਈ, ਜੋ ਲਿਖਿਆ ਉਹਨੇ ਹੁਣ ਤੱਕ, ਜੋ ਪੰਜਾਬ ਨੂੰ ਲੈ ਕੇ ਵੀ ਉਹਨੇ ਲਿਖਿਆ, ਤਾਂ ਇਹਦੇ ਲਈ ਇਹ ਜਿੰਨਾ ਮਰਜ਼ੀ ਜ਼ੋਰ ਲਾਉਣ, ਇਹ ਨਿਕਲਣਾ ਨਹੀਂ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹੋ ਜਿਹੇ ਗੀਤ ਲਿਖਣ ਲੱਗ ਗਿਆ ਸੀ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ। ਇਹ ਆਉਣ ਵਾਲੇ ਸਮੇਂ 'ਚ ਇਹਨੂੰ ਵਰਲਡ ਵਾਈਡ ਦੁਨੀਆ ਸੁਣਦੀ ਹੈ। ਸਾਡੀ ਪੱਗ ਨੂੰ, ਸਾਡੀ ਪੰਜਾਬੀਅਤ ਨੂੰ ਕਿੱਥੋਂ ਤੱਕ ਲੈ ਗਿਆ। ਜਦੋਂ ਇਹ ਬੰਦਾ ਟਰੈਕ 'ਤੇ ਆਊਗਾ, ਆਪਣੇ ਹੱਕਾਂ ਦੀ ਗੱਲ ਕਰਾਊਗਾ, ਤਾਂ ਜਵਾਨੀ 'ਚ ਇੱਕਦਮ ਉਹ ਜੋਸ਼ ਭਰ ਦੂਗਾ, ਜਵਾਨੀ ਨੂੰ ਹਲੂਣਾ ਮਾਰੂਗਾ। ਉਹਦੇ ਲਈ ਵੀ ਇਹ ਸਾਰਾ ਜਿਹੜਾ ਤਾਣਾ ਬਾਣਾ ਉਹਨੂੰ ਮਾਰਨ ਦਾ ਬੁਣਿਆ, AK-47 ਦਾ ਆਉਣਾ, ਬੰਦਿਆਂ ਦਾ 10 ਦਿਨ ਉੱਥੇ ਘੁੰਮਣਾ, ਕਿੱਥੇ ਗਈ ਸੀ ਇੰਟੈਲੀਜੈਂਸੀ, ਅਸਲ ਸਾਰੀ ਤਿਆਰੀ ਬੈਰੀ ਪਹਿਲਾਂ ਹੀ ਹੋਈ ਸੀ। ਹੁਣ ਉਹਨਾਂ ਨੇ ਮਾਂ ਪਿਓ ਜੀ ਨੇ ਜਾ ਕੇ ਜਦੋਂ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ, ਹੁਣ ਇਹਨਾਂ ਨੇ ਆਹ ਗੱਲ
ਇਹਦੀ ਇੰਟਰਵਿਊ ਚਲਾਤੀ। ਤੁਹਾਡੇ ਨਾਲ ਇਸੇ ਕਰਕੇ ਗੱਲ ਕਰੀ ਆ ਕਿਉਂਕਿ ਤੁਸੀਂ ਵੀ ਜੇਲ੍ਹਾਂ ਦੇ ਵਿੱਚ ਰਹੇ ਹੋ। ਜੇਲ੍ਹਾਂ ਦੇ ਵਿੱਚ ਅਜਿਹਾ ਕੀ ਹੁੰਦਾ ਜਿਹੜਾ ਕਿ ਮੋਬਾਈਲ ਸਿਸਟਮ ਉੱਥੇ ਤਾਂ ਥੋੜੀ ਜਿਹੀ ਚੀਜ਼ ਨਹੀਂ ਲਿਜਾਣ ਦਿੰਦੇ, ਸੂਈ ਤੱਕ ਨਹੀਂ ਲਿਜਾਣ ਦਿੰਦੇ। ਜੇਲ੍ਹਾਂ ਦੇ ਵਿੱਚ ਮੋਬਾਈਲ ਤਾਂ ਚਲੇ ਜਾਂਦੇ ਆ, ਮੋਬਾਈਲਾਂ ਦੀ ਗੱਲ ਨਹੀਂ। ਮੋਬਾਈਲ ਹੁਣ ਥੋੜੀ ਸਖਤਾਈ ਵੀ ਜ਼ਿਆਦਾ ਹੋ ਗਈ, ਪਰ ਜੇਲ੍ਹਾਂ 'ਚ ਪਹਿਲਾਂ ਮੋਬਾਈਲ ਚਲੇ ਜਾਂਦੇ ਸੀ। ਪਰ ਜੇਲ੍ਹਾਂ 'ਚ ਮੋਬਾਈਲ ਜਾਣਾ ਤੇ ਇਹ ਜਿਹੜੀ ਇੰਟਰਵਿਊ ਹੋਣੀ, ਇਹਦਾ ਜ਼ਮੀਨ ਅਸਮਾਨ ਦਾ ਅੰਤਰ ਆ। ਇਹਦੇ ਪਿੱਛੇ ਕੱਲੀ ਗੱਲ ਤੁਸੀਂ ਸੋਚੋ, ਕਿਵੇਂ ਪਾਕਿਸਤਾਨ ਕਿੱਧਰ ਆ ਗਿਆ ਜਿੱਥੇ ਪਾਕਿਸਤਾਨ ਦੀਆਂ ਗੱਲਾਂ ਹੋ ਰਹੀਆਂ ਜੀ। ਇੱਥੇ ਸਲਮਾਨ ਖਾਨ ਦੀ ਗੱਲ ਜਾਣੇ ਘੱਟ ਗਿਣਤੀ ਦੇ ਮਨਾਂ ਦੇ ਅੰਦਰ ਕਿਵੇਂ ਡਰ ਤੇ ਕਿਵੇਂ ਖੌਫ ਪੈਦਾ ਕਰਨਾ ਹੈ, ਇਹ ਸਾਰੀ ਉਹ ਕਹਾਣੀ ਲਿਖੀ ਗਈ ਹੈ। ਤੇ ਕਿਵੇਂ ਇਹ ਗੱਲ ਨੂੰ ਲੈ ਕੇ ਦੋ ਜਿਹੜੀਆਂ ਕਮਿਊਨਿਟੀਆਂ ਨੇ ਉਹਨੂੰ ਉਹਦੇ 'ਚ ਦਫਾੜ ਪਾਉਣਾ ਹੈ, ਉਹਨੂੰ ਆਸ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਕਰਨਾ ਹੈ, ਇਹ ਸਾਰੀ ਕਹਾਣੀ ਘੜੀ ਗਈ ਹੈ। ਇਹ ਸੌਖੀ ਨਹੀਂ ਗੱਲ ਜੀ। ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ। ਇਹ ਬੜਾ ਮਤਲਬ ਕਿ ਜਾਂਚ ਦਾ ਵਿਸ਼ਾ ਹੈਗਾ। ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਦੇਖੋਗੇ ਇਹਦੀ ਕੋਈ ਜਾਂਚ ਹੋ ਰਹੀ ਹੈ ਜੀ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਫਿਰ ਛੇਤੀ ਉਹਨੇ ਡਿਲੀਟ ਵੀ ਕਰਤੀ, ਮਿਟਾਤੀ ਉਹ। ਤਾਂ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਕਿਉਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਇੱਕ ਟੀਮ ਬਣਾਈ ਭਾਈ ਵੀ ਪੁੱਛੋ ਲਾਉਣਸ ਨੂੰ ਲਿਆ ਕੇ ਵੀ ਕਿੱਥੇ ਹੋਈ, ਆਪੇ ਦੱਸ ਦੂਗਾ। ਕਿਉਂ ਨਹੀਂ ਗੱਲ ਸਾਹਮਣੇ ਲਿਆ ਰਹੇ ਵੀ ਕਿੱਥੇ ਹੋਈ ਹੈ ਇਹ ਗੱਲ? ਤਾਂ ਇਹ ਆ ਨਾ ਵੀ ਕਿੱਥੇ, ਅਸਲ ਤਾਂ ਵੱਡਾ ਸਵਾਲ ਤਾਂ ਇਹੀ ਹੈ। ਉਹਦਾ ਚਲੋ ਜੋ ਕਹਾਣੀ ਆਪਾਂ ਨੂੰ ਸਮਝ ਪੈਂਦੀ ਹੈ ਵੀ ਕਿਹਨੇ ਕਰਾਈ ਹੈ, ਸਟੇਟ ਨੇ ਕਰਾਈ ਹੈ, ਏਜੰਸੀਆਂ ਨੇ ਕਰਾਈ ਹੈ, ਕਿਵੇਂ ਕਰਾਈ ਹੈ, ਪਰ ਲੋਕਾਂ ਨੂੰ ਪਤਾ ਲੱਗੇ ਵੀ ਕਿੱਥੇ ਕਰਾਈ ਹੈ। ਲੋਕਾਂ ਨੂੰ ਐਂ ਬੰਬਲ ਬੂਸੇ 'ਚ ਪਾਤਾ, ਕੋਈ ਕਹਿੰਦਾ ਰਾਜਸਥਾਨ 'ਚ ਹੋਈ ਹੈ, ਕੋਈ ਕਹਿੰਦਾ ਤਿਹਾੜ 'ਚ ਹੋਈ ਹੈ, ਕੋਈ ਕਹਿੰਦਾ ਪੰਜਾਬ ਦੀ ਜੇਲ੍ਹ 'ਚ ਹੋਈ ਹੈ। ਅਸਲ ਇਹ ਬਹੁਤ ਵੱਡਾ ਹੀ ਸਾਜ਼ਿਸ਼ ਪੰਜਾਬ ਦੇ ਖਿਲਾਫ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਕਹਿਣਾ ਕਿ ਪੰਜਾਬ ਦੇ ਵਿੱਚ ਹੋਰ ਵੀ ਵੱਡੇ ਚਿਹਰੇ ਮਰਨਗੇ ਇੱਥੇ। ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ, ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ ਜਾਂ ਆਮ ਲੋਕਾਂ ਨੂੰ ਡਰਾ ਧਮਕਾ? ਕਈ ਪਹਿਲੂਆਂ ਤੋਂ ਮੈਂ ਕਈ ਪੱਖਾਂ ਦੀ ਗੱਲ ਕੀਤੀ ਨਾ। ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਦਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ ਉਹ MLA ਖੜਾ ਹੋ ਜੇ, ਇਹ ਕੀ ਪਤਾ। ਇਹ ਕਈ ਪੱਖਾਂ ਤੋਂ ਵਿਚਾਰਨ ਦੀ ਲੋੜ ਆ। ਮੈਂ ਇਹੀ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਉਹ ਚਿਹਰੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ, ਸਾਡੇ ਹੱਕਾਂ ਦੀ ਗੱਲ ਕਰਦੇ ਨੇ, ਸਾਡੀ ਜਵਾਨੀ ਜਿਹੜੀ ਇੱਥੇ ਟਾਰਗੇਟ ਕੀਤੀ ਜਾਵੇ, ਮਾਰੀ ਜਾਵੇ, ਉਹ ਨੌਜਵਾਨ ਮਾਰੇ ਜਾਣ। ਇਹ ਸਟੇਟ ਨੇ ਇਹਨਾਂ ਨੂੰ ਵਰਤਣਾ ਹੁੰਦਾ, ਮੋਹਰੇ ਨੇ। ਅਸਲ ਮੈਂ ਸਮਝਦਾ ਮੋਹਰੇ ਆ, ਇਹਨੂੰ ਵਰਤਿਆ ਜਾ ਰਿਹਾ। ਇਹਨੂੰ ਸਟੇਟ ਵਰਤ ਰਹੀ, ਏਜੰਸੀਆਂ ਵਰਤ ਰਹੀਆਂ ਨੇ। ਕਿਹਨੂੰ ਮਰਵਾਉਣਾ ਇਹ ਸਟੇਟ ਤੈਅ ਕਰਦੀ, ਏਜੰਸੀਆਂ ਤੈਅ ਕਰਦੀਆਂ ਨੇ। ਇਹਨਾਂ ਨੂੰ ਵਰਤ ਕੇ ਉਹਨਾਂ ਨੂੰ ਵੀ ਮਰਵਾਇਆ ਜਾ ਸਕਦਾ। ਇਹ ਬਹੁਤ ਵੱਡਾ ਖਤਰਾ ਤੇ ਪੰਜਾਬ ਨੂੰ ਸੰਭਲ ਕੇ ਚੱਲਣ ਦੀ ਲੋੜ। ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜਾ ਦੌਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਲੇ? ਬਿਲਕੁਲ। ਹੁਣ ਹੋਰ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾ ਰਿਹਾ, ਨਸ਼ਿਆਂ ਦੇ ਨਾਲ। 15 ਸਾਲ ਦੇ ਸਾਡੇ ਜਵਾਕ ਮਰ ਰਹੇ ਆ ਪ੍ਰਵਾਸ ਦੇ ਰਾਹੀਂ। ਇੱਥੋਂ ਸਾਨੂੰ ਬਾਹਰ ਭੇਜ ਕੇ ਇੱਥੇ ਪ੍ਰਵਾਸੀਆਂ ਦਾ, ਯੂਪੀ ਬਿਹਾਰ ਦੇ ਭਈਆਂ ਦਾ ਕਬਜ਼ਾ ਕਰਾਉਣਾ, ਸਾਡੀ ਬੋਲੀ ਤੇ ਹਮਲਾ, ਇਤਿਹਾਸ ਤੇ ਹਮਲਾ, ਪਾਣੀਆਂ ਦੀ ਆਪਾਂ ਗੱਲ ਕਰ ਹੀ ਰਹੇ ਹਾਂ, ਖੋਹ ਕੇ ਸਾਨੂੰ ਬੰਜਰ ਬਣਾਉਣਾ। ਇਹ ਹਮਲੇ ਉਹ ਨੇ ਵੀ ਇਹਨਾਂ ਦੀਆਂ ਜੜ੍ਹਾਂ ਵੱਢੋ, ਜੜ੍ਹਾਂ ਵੀ ਇਸ ਤਰੀਕੇ ਨਾਲ ਵੱਢੋ ਇਹਨੂੰ ਪਤਾ ਵੀ ਨਾ ਲੱਗੇ ਸਾਡੀ ਜੜ ਵੱਢੀ ਜਾ ਰਹੀ ਹੈ। ਇਹ ਗੁੱਝੇ ਹਮਲੇ ਨੇ, ਲੁਕਵੇਂ ਹਮਲੇ ਨੇ, ਜੋ ਸਾਡੇ ਉਦੋਂ ਸਮਝ ਆਉਣਗੇ ਜਦੋਂ ਅਸੀਂ ਸਾਰਾ ਕੁਝ ਤਬਾਹ ਕਰ ਚੁੱਕੇ ਹੋਵਾਂਗੇ, ਗਵਾ ਚੁੱਕੇ ਹੋਵਾਂਗੇ। ਉਦੋਂ ਫਿਰ ਉਦੋਂ ਬਾਅਦ ਉੱਠਿਆਂ ਦਾ ਕੀ ਫਾਇਦਾ, ਲੜਨ ਦਾ ਵੀ ਕੀ ਫਾਇਦਾ, ਬੋਲਣ ਦਾ ਵੀ ਕੀ ਫਾਇਦਾ ਜੇ ਅੱਜ ਹੀ ਨਾ ਅਸੀਂ ਉੱਠ ਕੇ ਲੜੇ ਤਾਂ। ਇੱਕ ਆਖਰ ਦੇ ਵਿੱਚ ਪੁੱਛਾਂਗੇ, ਕਿਸੇ ਸਿਆਸੀ ਧਿਰ ਦੇ ਨਾਲ ਜਾਂ ਸਿਆਸੀ ਲੀਡਰ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ? ਜਿਵੇਂ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਗੱਲ ਕਰਦੇ ਨੇ, ਸਿਮਰਜੀਤ ਸਿੰਘ ਬੈਂਸ ਬ੍ਰਦਰਜ਼ ਇਹਨਾਂ ਪਾਣੀਆਂ ਦੇ ਪਿੱਛੇ ਲੜਦੇ ਰਹੇ ਨੇ, ਉਹਨਾਂ ਨਾਲ ਕਿਸੇ ਨਾਲ ਕੋਈ ਮੁਲਾਕਾਤ ਜਾਂ ਗੱਲਬਾਤ? ਸਾਡਾ ਸੱਦਾ ਇੱਥੇ ਸਭ ਨੂੰ ਖੁੱਲ੍ਹਾ। ਅਸੀਂ ਚਾਹੁੰਦੇ ਹਾਂ ਇਹ ਲੜਾਈ ਪੰਜਾਬ ਦੀ ਆ, ਪੰਜਾਬੀਅਤ ਦੀ ਆ, ਨਾ ਇਹ ਹਿੰਦੂ ਦੀ ਆ, ਨਾ ਸਿੱਖ ਦੀ ਆ, ਨਾ ਮੁਸਲਮਾਨ ਦੀ ਆ, ਨਾ ਅਮੀਰ ਦੀ ਆ, ਨਾ ਗਰੀਬ ਦੀ ਆ, ਨਾ ਕਿਸਾਨ ਦੀ ਆ, ਨਾ ਮਜ਼ਦੂਰ ਦੀ ਆ। ਪਾਣੀ ਦੀ ਲੋੜ ਹਰ ਇੱਕ ਨੂੰ ਹੈ ਜੀ। ਤੇ ਪੰਜਾਬ 'ਚ ਜੇ ਕੋਈ ਮੁਸਲਮਾਨ ਵੱਸਦਾ, ਕੋਈ ਹਿੰਦੂ ਵੱਸਦਾ, ਕੋਈ ਸਿੱਖ ਵੱਸਦਾ, ਕੋਈ ਅਮੀਰ ਆ, ਗਰੀਬ ਆ, ਸ਼ਹਿਰੀ ਆ, ਪਿੰਡੂ, ਸਾਰੇ ਨੇ। ਲੋੜ ਸਾਰਿਆਂ ਦੀ ਹੈ, ਸਭ ਨੂੰ ਲੜਨਾ ਚਾਹੀਦਾ। ਜੇ ਇੱਥੇ ਸਿਆਸੀ ਬੰਦੇ ਵੀ ਨੇ ਉਹਨਾਂ ਨੂੰ ਤਾਂ ਕਿਹੜਾ ਲੜਨਾ ਨਹੀਂ ਚਾਹੀਦਾ। ਜੇ ਇੱਥੇ ਵੀ ਉਹ ਧਿਰਾਂ ਵੀ ਨੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਨੇ, ਇੱਥੇ ਹੁਣ ਸਾਡੇ ਨਾਲ ਇੱਥੇ ਆ ਕੇ ਵੀ ਚੀਮੇ ਵਰਗੇ ਗਾਲੂ ਗਾਲੀ ਇੱਥੇ ਹੁੰਦਾ, ਸਾਨੂੰ ਆ ਕੇ ਤੇ ਪੁੱਠਾ ਸਿੱਧਾ ਬੋਲਦਾ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਨਸਲਾਂ ਨੇ, ਤੁਹਾਡੇ ਜਵਾਕਾਂ ਨੇ ਪੰਜਾਬ 'ਚ ਨਹੀਂ ਰਹਿਣਾ, ਉਹਨਾਂ ਨੇ ਪਾਣੀ ਨਹੀਂ ਵਰਤਣਾ, ਉਹਨਾਂ ਨੇ ਨਹੀਂ ਪੀਣਾ, ਉਹਨਾਂ ਨੇ ਨਹੀਂ ਵਰਤਣਾ ਜ਼ਮੀਨਾਂ ਲਈ। ਇਹ ਮਸਲਾ ਇੱਕ ਧਿਰ ਨਾਲ ਦਾ ਨਹੀਂ ਜੁੜਿਆ ਹੋਇਆ, ਮਸਲਾ ਹਰ ਪੰਜਾਬੀ ਨਾਲ ਜੁੜਿਆ ਹੋਇਆ ਜੀ। ਪਾਣੀ ਨਾ ਬਚਾ ਤੇ ਬਚੂਗਾ ਕੌਣ? ਧਰਤੀ ਬੰਜਰ ਹੋ ਗਈ ਤਾਂ। ਇਸ ਕਰਕੇ ਇਸ ਮਸਲੇ ਨੂੰ ਅਸੀਂ ਸਾਰਿਆਂ ਨੂੰ ਬਾਈ ਖੁੱਲ੍ਹਾ ਸੱਦਾ, ਜਿਹੜਾ ਮਰਜ਼ੀ ਆਓ ਇੱਥੇ, ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜੇ। ਕਿਉਂਕਿ ਲੜਾਈ ਜਿੱਥੇ ਰਾਜਸਥਾਨ ਦੇ ਨਾਲ ਹੈ, ਉੱਥੇ ਸੈਂਟਰ ਦੇ ਨਾਲ ਵੀ ਲੜਾਈ ਵੱਡੀ ਆ। ਇਹ ਲੜਾਈ ਮੈਂ ਕਹਿਣਾ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਲੜੇ ਸੀ, ਉਦੋਂ ਕਿਤੇ ਵੱਡੀ ਲੜਾਈ ਹੈ। ਇਹਨੂੰ ਇੰਨਾ ਆਪਾਂ ਸੌਖਾ ਨਾ ਲਈਏ ਵੀ ਇਹ ਤਾਂ ਬਹੁਤ ਸੌਖੀ ਜਿਹੀ ਗੱਲ ਆ, ਪਾਣੀਆਂ ਦਾ ਮਸਲਾ ਨਹੀਂ। ਇਹ ਪਾਣੀ ਜੇ ਨਾ ਸਾਡੇ ਕੋਲੇ ਹੋਏ ਤਾਂ ਪੰਜਾਬ ਨੇ ਤਬਾਹ ਹੋ ਜਾਣਾ।
ਲੱਖੇ ਇੱਕ ਸਵਾਲ ਹੋਰ ਲੱਖਾ ਲੜਕੀ ਦੇ ਲਈ ਰਿਹਾ ਕਿਉਂਕਿ ਨੌਜਵਾਨੀ ਉਹ ਪ੍ਰਵਾਸ ਕਰ ਰਹੀ ਆ, ਨੌਜਵਾਨੀ ਇੱਥੇ ਰੁਕਣਾ ਨਹੀਂ ਚਾਹੁੰਦੀ ਪੰਜਾਬ ਦੇ ਵਿੱਚ, ਇੱਥੇ ਬਾਹਰੋਂ ਪ੍ਰਵਾਸ ਹੋ ਮੈਂ ਖੁਦ ਸੋਚਦਾ ਹੁੰਦਾ ਕਈ ਵਾਰੀ ਕਿ ਲੱਖਾ ਸਿਆਂ ਅੱਜ ਤੋਂ 15 ਸਾਲ ਨੂੰ 20 ਸਾਲ ਨੂੰ ਇੱਥੇ ਭੋਜਪੁਰੀ ਹਿੰਦੀ, ਇੱਥੇ ਫਿਲਮਾਂ, ਇੱਥੇ ਉਹਨਾਂ ਦਾ ਸੱਭਿਆਚਾਰ, ਉਹਨਾਂ ਦੇ ਰਹੁ ਰੀਤੀ ਰਿਵਾਜ ਰਹਿ ਜਾਣੇ ਨੇ। ਉਹਨਾਂ ਲੋਕਾਂ ਦਾ ਬੋਲਬਾਲਾ ਹੋਣਾ ਕਿ ਤੂੰ ਉਹਨਾਂ ਖਾਤਰੇ ਪਾਣੀ ਬਚਾਉਣ ਦੀ ਖਾਤਰ ਲੜ ਰਿਹਾ, ਉਹਨਾਂ ਨੂੰ ਤੂੰ ਇਤਿਹਾਸ ਨੂੰ ਜਾਂ ਬੋਲੀ ਨੂੰ ਜਾਂ ਇਸ ਧਰਤੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਿਹਾ। ਪਰ ਨਾਲ ਦੀ ਨਾਲ ਨਾ ਮੇਰੇ ਇੱਕ ਮਨ 'ਚ ਹੋਰ ਵੀ ਸਵਾਲ ਉੱਠਦਾ ਕਿ ਨਹੀਂ ਯਾਰ, ਇਹ ਸਾਡੀ ਕੌਮ ਮੁੜੂਗੀ, ਜਵਾਨੀ ਕਦੇ ਪਰਤੂਗੀ। ਜੇ ਕਰਤਾਰ ਸਿੰਘ ਸਰਾਭੇ ਵਰਗੇ ਪਰਤੇ ਆਏ ਸੀ, ਜੇ ਗਦਰੀ ਯੋਧੇ ਪਰਤੇ ਆਏ ਸੀ ਜਦੋਂ ਲੋੜ ਪਈ ਇਸ ਧਰਤੀ ਨੂੰ, ਤਾਂ ਹੁਣ ਵੀ ਮੁੜਨਗੇ ਕਿਉਂਕਿ ਦਿਲਾਂ 'ਚ ਦਰਦ ਤਾਂ ਹੈਗਾ ਨਾ ਆਪਣੀ ਮਿੱਟੀ ਦਾ, ਆਪਣੀ ਧਰਤੀ ਦਾ, ਆਪਣੀ ਜਨਮ ਭੂਮੀ ਦਾ। ਉਹ ਮੋਹ, ਉਹ ਖਿੱਚ ਤਾਂ ਹੈਗੀ ਹੈ। ਜਿੱਦੇ ਨੂੰ ਲੋੜ ਪਈ ਤਾਂ ਮੈਨੂੰ ਇਹ ਉਮੀਦ ਤੇ ਮੈਂ ਕੰਮ ਕਰ ਰਿਹਾ ਵੀ ਜਿੱਦੇ ਲੋੜ ਪਈ ਜ਼ਰੂਰ ਆਪਣੀ ਮਾਂ ਧਰਤੀ ਨੂੰ ਬਚਾਉਣ ਲਈ ਉੱਥੋਂ ਜਿੱਥੇ ਵੀ ਸਾਡੀ ਜਵਾਨੀ ਗਈ ਹੈ ਵਾਪਸ ਆ ਕੇ ਇਹਦੇ ਲਈ ਲੜੂਗੀ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਲੱਖਾ ਸਿੰਘ ਸਿਧਾਣਾ ਦਾ। ਤਾਂ ਇੱਥੇ ਸ਼ਾਹ ਮੁਹੰਮਦ ਦੀਆਂ ਉਹ ਲੈਣਾ ਵੀ ਯਾਦ ਆਉਂਦੀਆਂ ਨੇ, ਸ਼ਾਹ ਮੁਹੰਮਦ ਦਾ ਆਖਰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ। ਤਾਂ ਇਸੇ ਜਗ੍ਹਾ ਦੇ ਉੱਪਰ ਇੱਕ ਆਖਰੀ ਜੰਗ ਹੁੰਦਾ ਸਿੱਖਾਂ ਦਾ ਤੇ ਅੰਗਰੇਜ਼ਾਂ ਦਾ, ਤੇ ਅੱਜ ਫੇਰ ਪੰਜਾਬੀ ਹਿੱਕਾਂ ਡਾ ਕੇ ਖੜੇ ਨੇ। ਤਾਂ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਇਹਨਾਂ ਲੋਕਾਂ ਦਾ ਸਾਥ ਦਿੰਦੇ ਆ। ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਰ ਪਿਛਲੇ ਦਿਨ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਹੁੰਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ। ਦੇਖੋ, ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ। लक्ष्य तो सर सलमान खान मारना जी, और कोई लक्ष्य नहीं है। ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕਿਸੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹ ਜਿਹੇ ਗੀਤ ਲਿਖਣ ਲੱਗ ਗਿਆ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ। ਔਰ ਮਾਂ ਪਿਓ ਨੇ ਜਾ ਕੇ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ, ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਪਰ ਛੇਤੀ ਉਹਨੇ ਡਿਲੀਟ ਵੀ ਕਰਤੀ, ਹਟਾਤੀ। ਇਹ ਸੌਖੀ ਨਹੀਂ ਗੱਲ ਜੀ। ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ। ਇਹ ਬੜਾ ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ, ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ, ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਤਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ MLA ਖੜਾ ਹੋ ਜਾਏ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਮੋਰਚੇ ਤੇ ਖੜੇ ਹਾਂ ਜਿਹੜਾ ਮੋਰਚਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਹਮੇਸ਼ਾ ਪੰਜਾਬ ਦੀ ਗੱਲ ਕਰਦਾ। ਬੇਸ਼ੱਕ ਉਹ 1982 ਦੀ ਗੱਲ ਕਰ ਲਈਏ ਤਾਂ ਉਦੋਂ ਵੀ ਪਾਣੀਆਂ ਦਾ ਮੋਰਚਾ ਲੱਗਿਆ। ਪਾਣੀ ਪੰਜਾਬ ਦੇ ਭਰ ਕੇ ਦੂਸਰੀਆਂ ਸਟੇਟਾਂ 'ਚ ਜਾਂਦੇ ਰਹੇ ਨੇ, ਪਰ ਪੰਜਾਬ ਹਮੇਸ਼ਾ ਦੀ ਤਰ੍ਹਾਂ ਬੰਜਰ ਵੱਲ ਨੂੰ ਵੱਧਦਾ ਰਿਹਾ। ਮਾਲਵੇ ਦੀ ਗੱਲ ਕਰ ਲਈਏ, ਕਾਲਾ ਪੀਲੀਆ ਕੈਂਸਰ ਦੀ ਲਪੇਟ ਦੇ ਵਿੱਚ ਆਇਆ। ਤਾਂ ਅੱਜ ਸਾਡੇ ਨਾਲ ਬਾਈ ਲੱਖਾ ਸਿਧਾਣਾ ਮੌਜੂਦ ਨੇ। ਲੱਖਾ ਸਿੰਘ ਸਿਧਾਣਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਹੈ ਨਿਊਜ਼ TV ਦੇ। ਕਿਵੇਂ ਦੇਖਦੇ ਹੋ, ਕਾਫੀ ਦਿਨ ਹੋ ਗਿਆ ਮਿਹਨਤ ਕਰਦਿਆਂ ਨੂੰ, ਪਿੰਡਾਂ ਦੇ ਵਿੱਚ ਜਾਂਦਿਆਂ ਨੂੰ, ਕਿੰਨਾ ਕੁ ਹੁੰਗਾਰਾ ਮਿਲ ਰਿਹਾ ਪਿੰਡਾਂ 'ਚੋਂ? ਦੇਖੋ, ਵਧੀਆ ਹੁੰਗਾਰਾ। ਸਾਡੇ ਲੋਕ ਬਹੁਤ ਹੌਲੀ ਜਾਗਦੇ ਆ, ਪਰ ਜਦੋਂ ਜਾਗ ਪੈਂਦੇ ਆ ਫਿਰ ਸਿਰਾ ਕਰਾ ਕੇ ਖੜ੍ਹਦੇ ਆ।
ਤੇ ਅੱਜ ਵੀ ਪਿੰਡਾਂ 'ਚ ਗਏ ਆ, 3 ਦਿਨਾਂ ਤੋਂ ਇੱਥੇ ਬੈਠੇ ਆ ਜੀ। ਤੇ ਕਾਫੀ ਜਿਹੜਾ ਪ੍ਰਸ਼ਾਸਨ ਨੇ ਇੱਥੇ ਐਸਪੀ ਚੀਮਾ दारू ਪੀ ਕੇ ਉਹਦੀ ਸ਼ਬਦਾਵਲੀ ਕਿ ਗੋਲੀਆਂ ਨਾਲ ਚੁਕਾ ਦਿਆਂਗੇ ਮੋਰਚੇ, ਤੁਸੀਂ ਨਤੀਜੇ ਭੁਗਤਣ ਲਈ ਤਿਆਰ ਰਹੋ, ਕਾਫੀ ਕੁਝ ਉਹਨਾਂ ਨਾਲ ਵੀ ਹੋਇਆ। ਜਾਣੇ ਦੇਖੋ ਪ੍ਰਸ਼ਾਸਨ ਨੇ ਸਾਰੇ ਤਰ੍ਹਾਂ ਦੇ ਤਰੀਕੇ ਵਰਤਨੇ ਆ, ਕਦੇ ਬਰਿਆਉਣ ਵਾਲਾ, ਕਦੇ ਡਰਾਵੇ ਵਾਲਾ, ਪਰ ਸਾਡਾ ਮਕਸਦ ਇੱਕੋ ਹੀ ਆ, ਗੱਲ ਇੱਕੋ ਹੀ ਆ ਕਿ ਇਹ ਪਾਣੀ ਨਹੀਂ ਜਾ ਰਹੇ, ਇਹ ਪੰਜਾਬ ਦਾ ਖੂਨ ਚੂਸਿਆ ਜਾ ਰਿਹਾ, ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ। ਇਹ ਪਾਣੀ ਪੰਜਾਬ ਦੇ ਨੇ, ਪੰਜਾਬ ਦਾ ਹੱਕ ਹੈ। ਰਾਜਸਥਾਨ ਸਾਡੇ ਨਾਲ ਗੈਰ ਰਾਇਪੁਰਨ ਸੂਬਾ, ਉਹਦਾ ਕੋਈ ਹੱਕ ਨਹੀਂ। ਅਸੀਂ ਨਹੀਂ ਕਹਿੰਦੇ ਰਾਜਸਥਾਨ ਨੂੰ ਪਾਣੀ ਨਾ ਦਿਓ, ਰਾਜਸਥਾਨ ਨੂੰ ਪਾਣੀ ਦਿਓ ਗੰਗਾ ਚੋਂ ਲਿਆ ਕੇ, ਰਾਜਸਥਾਨ ਨੂੰ ਪਾਣੀ ਦਿਓ ਘਾਗਰਾ ਚੋਂ ਲਿਆ ਕੇ। ਜਿਹੜੀਆਂ ਨਦੀਆਂ ਦਾ ਪਾਣੀ ਸਮੁੰਦਰਾਂ 'ਚ ਜਾ ਕੇ ਡਿੱਗਦਾ 80-90% ਪਾਣੀ ਉਹ ਤਬਾਹ ਕਰਦੀਆਂ ਨੇ, ਹੜ੍ਹ ਲਿਆਉਂਦੀਆਂ ਨੇ ਹਰ ਸਾਲ। ਉਹਨਾਂ ਦਾ ਪਾਣੀ ਤੁਸੀਂ ਤੁਹਾਡੇ ਕੋਲ 1999 ਦੀ ਯੋਜਨਾ ਸੈਂਟਰ ਕੋਲੇ ਬਣਾਈ ਹੋਈ ਆ ਉਹਨਾਂ ਉੱਥੋਂ ਪਾਣੀ ਲਿਆਉਣ ਦੀ, ਤਾਂ ਕਿਉਂ ਨਹੀਂ ਉੱਥੋਂ ਪਾਣੀ ਲਿਆ ਕੇ ਤੁਸੀਂ ਉਹਨਾਂ ਰਾਜਸਥਾਨ ਜਾਂ ਯੂਪੀ ਜਾਂ ਹਰਿਆਣੇ ਜਾਂ ਹੋਰ ਸੂਬਿਆਂ ਨੂੰ ਦੇ ਰਹੇ? ਪੰਜਾਬ ਕੋਲੇ ਖੁਦ ਕੋਲੇ ਪਾਣੀ ਨਹੀਂ। ਅੱਜ ਅਸੀਂ 20-25% ਪਾਣੀ ਜਿਹੜਾ ਉਹ ਲਾਉਨੇ ਆ ਸਿਰਫ ਨਹਿਰੀ, ਤੇ 20-25% ਸਾਡੇ ਕੋਲੇ ਪੂਰਾ ਨਹੀਂ ਹੋ ਰਿਹਾ। ਧਰਤੀ ਹੇਠਾਂ 15 ਸਾਲ ਦਾ ਪਾਣੀ ਬਚਿਆ, ਜਦੋਂ ਮੁੱਕ ਗਿਆ ਤੇ ਸਾਰੇ ਪੰਜਾਬ ਦੇ ਵਿੱਚ ਪਾਣੀ ਦੀ ਮੰਗ ਵਧੀ, ਫਿਰ ਅਸੀਂ ਇਹ ਪਾਣੀ ਕਿੱਥੋਂ ਪੂਰਾ ਕਰਾਂਗੇ? ਤਾਂ ਬਹੁਤ ਵੱਡਾ ਸਾਡੇ ਅੱਗੇ ਸੰਕਟ ਆਉਣ ਵਾਲਾ ਹੈ, ਮੁਸੀਬਤ ਆਉਣ ਵਾਲੀ ਹੈ ਪੰਜਾਬ ਦੇ ਅੱਗੇ। ਇਸ ਮੁੱਦੇ ਦੇ ਉੱਤੇ ਦੇਖੋ ਪਾਣੀ ਦੀ ਲੋੜ ਅਮੀਰ ਨੂੰ ਵੀ ਹੈ, ਗਰੀਬ ਨੂੰ ਵੀ ਹੈ, ਸ਼ਹਿਰੀ ਨੂੰ ਵੀ ਹੈ, ਪੇਂਡੂ ਨੂੰ ਵੀ ਹੈ ਜੀ। ਇਹ ਗੱਲ ਕਦੇ ਨਾ ਧਰਮ ਨਾਲ ਜੁੜੀ ਆ, ਨਾ ਕਿਸੇ ਜਾਤ ਨਾਲ ਜੁੜੀ ਆ। ਪਾਣੀ ਦੀ ਹਰ ਇੱਕ ਨੂੰ ਲੋੜ ਆ ਤੇ ਸਾਰਿਆਂ ਨੂੰ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ, ਸਾਥ ਦੇਣਾ ਚਾਹੀਦਾ, ਇਕੱਠੇ ਹੋ ਕੇ ਲੜਨਾ ਚਾਹੀਦਾ। ਬਹੁਤ ਵੱਡੀ ਜੰਗ ਆ ਪਾਣੀਆਂ ਦੀ, ਲੰਮੇ ਸਮੇਂ ਤੋਂ ਲੈ ਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ, ਪਰ ਕੋਈ ਤਰਜੀਹ ਨਹੀਂ ਦਿੱਤੀ। ਤੁਸੀਂ ਦੇਖੋ ਹਿਮਾਚਲ ਸਰਕਾਰ ਆਰਡੀਨੈਂਸ ਲਿਆਉਂਦੀ ਹੈ ਕਿ ਇਹ ਦਰਿਆਵਾਂ 'ਤੇ ਸਾਡਾ ਹੱਕ ਹੈ, ਇਹਨਾਂ ਤੋਂ ਪੈਦਾ ਹੋਣ ਵਾਲੇ ਡੈਮਾਂ ਤੋਂ ਬਿਜਲੀ ਸਾਨੂੰ ਹਿੱਸਾ ਦੇਵੇ ਜੀ, ਦਿੱਤਾ ਜਾਵੇ। ਉਹਦੇ ਉੱਤੇ ਪੰਜਾਬ ਸਰਕਾਰ ਦੀ, ਪੰਜਾਬ ਦੇ ਕੋਈ ਆਗੂਆਂ ਦੀ ਕੋਈ ਪ੍ਰਤੀਕਿਰਿਆ ਨਹੀਂ, ਕੋਈ ਬਿਆਨ ਨਹੀਂ ਵੀ ਭਾਈ ਇਹ ਤੁਹਾਡਾ ਕਿਵੇਂ ਹੈ। ਜਿੱਥੇ ਨੁਕਸਾਨ ਕਰਦਾ ਇਹ ਸਾਡਾ ਹੈ। ਉਹ ਤੋਂ ਬਾਅਦ ਉਹ ਤੱਕ ਆਰਡੀਨੈਂਸ ਵੀ ਲੈ, ਕਾਨੂੰਨ ਲੈ ਆਉਣਾ ਉਹਨਾਂ ਨੇ, ਪਰ ਉਹਨਾਂ ਨੇ ਅਸੀਂ ਦੇਖੋ ਰਾਜਸਥਾਨ ਨੂੰ ਜਾ ਰਿਹਾ ਪਾਣੀ, ਗੰਗ ਕਨਾਲ ਰਾਹੀਂ, ਭਾਖੜਾ ਰਾਹੀਂ, ਇੰਦਰਾ ਗਾਂਧੀ, 3 ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ। ਇਹ ਨਹਿਰ ਨਹੀਂ ਦਿਖਾਈ ਮਾੜਾ ਜਿਹਾ ਆਪਣੇ ਕੈਮਰੇ ਨਾਲ, ਦਰਿਆ ਜਾ ਰਿਹਾ ਜੀ। ਬਿਲਕੁਲ ਕੁਲਦੀਪ, ਇੱਕ ਵਾਰ ਇਹ ਜਿਹੜਾ ਦਰਿਆ ਗਾ ਪਾਣੀ ਪੂਰੇ ਦਾ ਪੂਰਾ ਸਤਲੁਜ ਦਰਿਆ ਨੂੰ ਲਿਜਾ ਰਿਹਾ ਹੈਗਾ। ਬਾਈ ਲੱਖੇ, ਜੇ ਅਸੀਂ ਗੱਲ ਕਰੀਏ ਇੱਥੋਂ ਦੇ ਪੰਜਾਬ ਦੇ ਤਰਾਸਦੀ ਰਹੀ ਆ ਕਿ ਮੈਂ ਥੋੜਾ ਜਿਹਾ ਇਹਦੇ ਬਾਰੇ ਮੈਂ ਦੱਸ ਦਿੰਦਾ। ਇਹ 18,000 ਕਿਊਸਕ ਪਾਣੀ ਲਿਜਾਣ ਦੀ ਸਕੀਮ ਹੋ ਚੁੱਕੀ ਹੈ, ਤਿਆਰੀ ਹੋ ਚੁੱਕੀ ਹੈ। 12,500 ਇਹ ਲਿਜਾ ਰਹੇ ਆ, ਫਿਰ ਲਿਫਾਫਾ ਪਾ ਕੇ ਪੱਕੀ ਕਰਕੇ 18,500 ਲਿਜਾਣਾ। ਤੁਸੀਂ ਦੇਖੋ 18,500 ਜਾਂ ਅੱਜ ਜਿੰਨਾ 'ਚ ਵਗ ਰਿਹਾ, ਜੇ 85 ਲੱਖ ਏਕੜ ਦੇ ਵਿੱਚ ਆਪਾਂ 1-1 ਫੁੱਟ ਪਾਣੀ ਖੜਾ ਕਰ ਦਈਏ, ਇੰਨਾ ਪਾਣੀ ਜਾ ਰਿਹਾ। 12 ਮਹੀਨੇ 30 ਦਿਨ ਇਹ ਵਗਦੀ ਹੈ, 'ਚ ਬੰਦੀ ਵੀ ਨਹੀਂ ਆਉਂਦੀ। ਹੁਣ ਇਹਨਾਂ ਨੇ 26 ਨੂੰ ਬੰਦੀ ਲਿਆਉਣੀ ਆ, ਉਹ ਪੱਕੀ ਕਰਨ ਦੀ ਖਾਤਰ, ਲਿਫਾਫਾ ਪਾਉਣ ਦੀ ਖਾਤਰ। ਜੇ ਲਿਫਾਫਾ ਪੈ ਗਿਆ, ਸਭ ਤੋਂ ਪਹਿਲਾਂ ਤਾਂ ਇਹ ਪਿੰਡ ਮਰਨ ਜਿਹੜੇ ਆਲੇ ਦੁਆਲੇ ਪਿੰਡ ਹੈ। ਇਹਨਾਂ ਪਿੰਡਾਂ 'ਚ ਮਿੱਠਾ ਪਾਣੀ ਹੈ ਤੇ ਉੱਚਾ ਪਾਣੀ ਹੈ, ਨਹਿਰਾਂ ਕਰਕੇ ਆ। ਇਹਨਾਂ ਪਿੰਡਾਂ ਦਾ ਪਾਣੀ ਵੀ ਡੂੰਘਾ ਜਾਣਾ ਤੇ ਇਹਨਾਂ ਪਿੰਡਾਂ ਦਾ ਪਾਣੀ ਜਿਹੜਾ ਮਿੱਠਾ ਪਾਣੀ ਉਹ ਖਾਰੇ ਪਾਣੀ 'ਚ ਬਦਲ ਜਾਣਾ। ਫਿਰ ਅਗਲੀ ਜਿਹੜੀ ਗੱਲ ਆਉਣੀ ਆ, ਅੱਜ ਮਾਨਸਾ 'ਚ ਰੌਲਾ ਪੈ ਰਿਹਾ, 20 ਪਿੰਡ ਆਪਸ ਵਿੱਚ ਲੜ ਰਹੇ ਆ ਪਾਣੀ ਪਿੱਛੇ। ਪੰਜਾਬ ਦੇ ਅੰਦਰ ਪਾਣੀ ਦੀ ਡੂੰਘਾ ਚਲਾ ਗਿਆ, ਖਤਮ ਹੋਣ ਵੱਲ ਵੱਧ ਗਿਆ, ਤਾਂ ਫਿਰ ਪਿੰਡਾਂ ਨੇ ਆਪਸ ਵਿੱਚ ਲੜਨਾ, ਜ਼ਿਲ੍ਹਿਆਂ ਨੇ ਆਪਸ ਵਿੱਚ ਲੜਨਾ ਵੀ ਪਾਣੀ ਸਾਡਾ, ਉਹ ਕਹਿਣਾ ਪਾਣੀ ਸਾਡਾ। ਜਿਹੜੀ ਸਰਹੰਦ ਨਾਲ ਵਗਦੀ ਹੈ ਇਹਦਾ ਪਾਣੀ ਵੀ ਜਿਹੜੇ ਲੋਕਾਂ ਨੂੰ ਲੱਗਦਾ ਵੀ ਸਰਹੰਦ ਵਾਦੀ ਇੱਥੋਂ ਪਾਣੀ ਲੈ ਲਾਂਗੇ, ਫਿਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਛਿਮਾਹੀ ਪਾਣੀ ਵਗਣਾ। ਅਸੀਂ ਫਸਲਾਂ ਦੀ ਗੱਲ ਕਰਦੇ ਹਾਂ, ਪੀਣ ਵਾਲੇ ਪਾਣੀ ਵੀ ਸਾਨੂੰ ਵੰਡਵੇਂ ਮਿਲਿਆ ਕਰਨਗੇ ਵੀ ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ, ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ। ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ, ਪਰ ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਦੇਖੋ, ਮੈਂ ਇੱਥੇ ਮੇਰੇ ਨਾਲ ਮੁੰਡਾ ਕੱਲ੍ਹ ਦਾ ਇਸ ਮੋਰਚੇ 'ਚ ਆ, ਇਟਲੀ ਤੋਂ ਆਇਆ। ਉਹ ਕਹਿੰਦਾ ਬਾਈ ਪਿਛਲੇ ਸਾਲ ਇਟਲੀ ਦੇ ਵਿੱਚ 1 ਫੁੱਟ ਪਾਣੀ ਡੂੰਘਾ ਹੋਇਆ ਤੇ ਨਾਲ ਹੀ ਨਾਲ ਸਰਕਾਰ ਹਰਕਤ 'ਚ ਆ ਗਈ ਇਟਲੀ ਦੀ। ਉਹਨੇ ਆਪਣੇ ਨਾਲ ਹੀ ਨਾਲੇ ਹਦਾਇਤਾਂ ਕਰਤੀਆਂ ਵੀ ਤੁਸੀਂ ਘਰਾਂ ਦੇ ਅੰਦਰ ਜਿਹੜਾ ਪਾਣੀ ਭਾਈ ਵਰਤਦੇ ਹੋ, ਘਾਹ ਤੁਹਾਡਾ ਕੋਈ ਲੱਗਿਆ ਉਹ ਤੇ ਛਿੜਕਦੇ ਹੋ, ਕੋਈ ਗੱਡੀਆਂ ਧੋਣੇ, ਉਹ ਬੰਦ ਕਰੋ, ਨਹੀਂ ਜੁਰਮਾਨੇ ਲਾਵਾਂਗੇ। ਉਹਨਾਂ ਦੇ 1 ਇੰਚ ਪਾਣੀ ਵੀ ਥੱਲੇ ਚਲਾ ਜਾਵੇ, ਨਾਲ ਦੀ ਨਾਲ ਐਕਸ਼ਨ 'ਚ ਆਉਂਦੇ ਨੇ, ਹਰਕਤ 'ਚ ਆਉਂਦੇ ਨੇ, ਆਪਣੇ ਲੋਕਾਂ ਨੂੰ ਸੁਚੇਤ ਕਰਦੇ ਨੇ। ਆਪਣੇ ਦਾ ਹਰ ਸਾਲ ਟੋਟਾ ਪੈਂਦਾ, 10 ਫੁੱਟ ਥੱਲੇ ਜਾਂਦਾ। ਹੁਣ ਤਾਂ ਨਾਸਾ ਨੇ ਰਿਪੋਰਟ ਦੇ ਦਿੱਤੀ ਵੀ ਤੁਹਾਡੇ ਕੋਲੇ ਸਿਰਫ 15 ਸਾਲ ਦਾ ਪਾਣੀ ਬਚਿਆ, ਪਤਾ ਹਲੇ ਵੀ ਨਹੀਂ ਜਾਗੇ, ਤੇ ਜਾਗਣਾ ਕਦੋਂ ਆ? ਜਿਹੜੀ ਸਰਕਾਰ ਵੱਡੇ ਦਾਅਵੇ ਕਰਦੀ ਰਹੀ, ਤੁਹਾਡਾ ਦੋਸਤ ਰਿਹਾ ਭਗਵੰਤ ਮਾਨ, ਉਹਦੇ ਨਾਲ ਕਦੇ ਕੋਈ ਫੋਨ ਤੇ ਗੱਲ ਹੋਈ ਹੋਵੇ ਜਾਂ ਕਦੇ ਉਹਦੇ ਨਾਲ ਉੱਦਾਂ ਬੈਠ ਕੇ ਮੁਲਾਕਾਤ ਹੋਈ ਹੋਵੇ ਇਸ ਪਾਣੀ ਨੂੰ ਲੈ ਕੇ ਜਾਂ ਇਸ ਧਰਤੀ ਨੂੰ ਲੈ ਕੇ? ਨਹੀਂ, ਉਹਨੇ ਕਿਹਾ ਕਿ ਅਸੀਂ ਧਰਤੀ ਦੇ ਚੱਪੇ ਨੂੰ ਪੂਰੇ ਪੰਜਾਬ 'ਚ ਨਹਿਰੀ ਪਾਣੀ ਦੇਵਾਂਗੇ। ਨਹਿਰੀ ਪਾਣੀ ਹੈ ਕਿੱਥੇ?
ਸਵਾਲ ਇਹ ਆ ਪੁੱਛਿਆ ਜਾਵੇ ਭਗਵੰਤ ਨੂੰ ਕਿ ਨਹਿਰੀ ਪਾਣੀ ਹੈ ਕਿੱਥੇ, ਕਿੱਥੋਂ ਦੇਵੋਗੇ? ਨਹਿਰੀ ਪਾਣੀ ਤਾਂ ਤੁਸੀਂ ਪਹਿਲਾਂ ਹੀ ਇੱਥੇ ਦੇਤਾ, ਰਾਜਸਥਾਨ ਨੂੰ ਦੇਤਾ, ਕੋਈ ਦਿੱਲੀ ਨੂੰ ਦੇਤਾ। ਪੰਜਾਬ ਕੋਲ ਪਾਣੀ ਕਿੱਥੇ ਆ? ਪੰਜਾਬ ਕੋਲ ਤਾਂ ਮੈਂ ਦੱਸਿਆ ਨਾ, ਧਰਮਪੁਰੇ ਕੋਲੇ ਬੁਲਾਡੇ ਕੋਲੇ 20 ਪਿੰਡ ਡਾਂਗਾਂ ਚੱਕੀ ਖੜਿਆ, ਉਸ ਵਿੱਚ ਬਖਸ਼ੀ ਵਾਲੇ ਹੈੱਡ ਤੋਂ 20 ਪਿੰਡਾਂ ਦਾ ਪਾਣੀ ਨਹੀਂ ਪੂਰਾ ਹੋ ਰਿਹਾ, ਤੇ 13,000 ਪਿੰਡ ਨੂੰ ਪਾਣੀ ਕਿਵੇਂ ਦੇ ਦੋਗੇ ਤੁਸੀਂ? ਤੁਸੀਂ 750 ਕਰੋੜ ਰੁਪਇਆ ਰੱਖ ਲਿਆ ਬਜਟ ਦੇ ਵਿੱਚ ਨਹਿਰਾਂ 'ਚ ਕੰਕਰੀਟ ਕਰਨ ਦਾ, ਲਿਫਾਫਾ ਪਾਉਣ ਦਾ। ਤੁਸੀਂ ਤਾਂ 700 ਕਰੋੜ ਰੁਪਇਆ ਰੱਖੀ ਬੈਠੇ ਉਹਨੂੰ ਪੱਕੀਆਂ ਕਰਨ ਦਾ। ਤੁਸੀਂ ਕਹਿੰਦੇ ਹੋ ਵੀ ਅਸੀਂ ਪਾਣੀ ਬਚਾਉਣਾ। ਇਹ ਗੱਲਾਂ ਨੇ ਬਾਈ, ਅਸਲ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਨਾ ਤੁਸੀਂ ਦੇਖੋ ਕਿ ਜਾਂ ਨਹਿਰੂ ਇਹ ਨਹਿਰ ਨਿਕਲੀ ਨਾ, ਨਹਿਰੂ ਨੇ ਪਹਿਲਾਂ ਭੀਮ ਸੈਨ ਸੱਚਰ ਨੂੰ, ਉਦੋਂ ਮੁੱਖ ਮੰਤਰੀ ਸੀਗਾ, ਉਹਨੂੰ ਬਰਿਆਉਣ ਦੀ ਕੋਸ਼ਿਸ਼ ਕੀਤੀ, ਉਹ ਮੰਨਿਆ ਨਹੀਂ ਇਸ ਗੱਲ ਨੂੰ ਲੈ ਕੇ। ਫਿਰ ਉਹਨੇ ਪੱਟ ਲਿਆ ਕੈਰੋਂ ਨੂੰ। ਕੈਰੋਂ ਨੇ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ 1958 'ਚ ਨਹਿਰ ਨਿਕਲੀ ਆ। ਉਹਨਾਂ ਸਮਿਆਂ ਦੇ ਵਿੱਚ ਇਹ ਨਹਿਰਾਂ ਕਢਾਤੀਆਂ। ਉਦੋਂ ਬਾਅਦ ਕਦੇ ਬਾਦਲ ਆ ਗਏ, ਕਦੇ ਕੈਪਟਨ ਆ ਗਏ, ਕਦੇ ਕੋਈ ਹੋਰ ਆ ਗਏ। ਉਹਨਾਂ ਨੇ ਲਗਾਤਾਰ ਕਦੇ ਵੀ ਇਸ ਗੱਲ ਵੱਲ ਤਰਜੀਹ ਨਹੀਂ ਦਿੱਤੀ ਵੀ ਸਾਡਾ ਪਾਣੀ ਲੁੱਟ ਕੇ ਲਿਜਾ ਰਹੇ ਹੋ। ਕਦੇ ਕੋਈ ਮਤਾ ਨਹੀਂ ਲਿਆਂਦਾ, ਕੋਈ ਰੌਲਾ ਨਹੀਂ ਪਾਇਆ, ਕੋਈ ਲੋਕ ਸਭਾ, ਕੋਈ ਵਿਧਾਨ ਸਭਾ ਦੇ ਅੰਦਰ ਕੋਈ ਕਾਨੂੰਨ ਨਹੀਂ ਬਣਾਏ ਵੀ ਅਸੀਂ ਸਾਡਾ ਪਾਣੀ ਅਸੀਂ ਕਿਉਂ ਦੇਗੇ। ਤੁਸੀਂ ਦੇਖੋ ਵੀ ਇੱਥੇ ਜਦੋਂ ਪਾਣੀਆਂ ਦੀ ਵੰਡ ਹੋਈ ਹੈ, ਭਾਰਤ ਪਾਕਿਸਤਾਨ ਦਾ ਪਾਣੀ ਵੰਡਿਆ ਗਿਆ, ਭਾਰਤ ਚੀਨ ਦਾ ਪਾਣੀ ਵੰਡਿਆ ਗਿਆ, ਬ੍ਰਹਮਪੁੱਤਰ ਦਰਿਆ ਦਾ, ਕਾਵੇਰੀ ਨਦੀ ਦਾ ਪਾਣੀ ਵੰਡਿਆ ਗਿਆ, ਤਾਮਿਲਨਾਡੂ ਕਰਨਾਟਕਾ ਦਾ, ਰਾਇਪੁਰ ਸਿਧਾਂਤਾਂ ਮੁਤਾਬਕ ਵੰਡਿਆ ਗਿਆ। ਤੇ ਪੰਜਾਬ ਦੇ ਪਾਣੀਆਂ ਨੂੰ ਵੰਡਣ ਵੇਲੇ ਉਹ ਸਿਧਾਂਤ ਕਿੱਥੇ ਚਲੇ ਜਾਂਦੇ ਆ? ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਾ ਰਿਹਾ ਅਕਾਲੀ ਦਲ। ਉਹ ਅਕਾਲੀ ਦਲ ਅੱਜ ਲੱਗਦਾ ਵੀ ਉਸੇ ਸਿਧਾਂਤ ਤੇ ਖੜਾ, ਉਸੇ ਪਾਣੀਆਂ ਦੀ ਗੱਲ ਕਰੂਗਾ ਅਕਾਲੀ ਦਲ? ਨਹੀਂ, ਇਹਨਾਂ ਨੇ ਤਾਂ ਜਦੋਂ ਇਹਨਾਂ ਦੀ ਸਰਕਾਰ ਸੀ, ਸਰਨਜੀਤ ਇਹਨਾਂ ਦਾ ਮੰਤਰੀ ਸੀਗਾ, ਇਹਨਾਂ ਨੇ ਨਹਿਰਾਂ ਦੀਆਂ ਬੰਨੀਆਂ ਉੱਚੀਆਂ ਕਰਤੀਆਂ ਸੀਗੀਆਂ, ਪਾਣੀ ਹੋਰ ਦਿੱਤਾ ਸੀ ਉਹਨਾਂ ਨੂੰ। ਕਹਿੰਦੇ ਥੱਲੇ ਗਾਰ ਅੜਦੀ ਹੈ, ਫਸਦੀ ਹੈ ਗਾਰ ਥੱਲੇ। ਤੋ ਇੱਦਾਂ ਬਾਈ, ਇਹ ਤਾਂ ਇਹਨਾਂ ਦੀਆਂ ਯਾਰ ਗਦਾਰੀਆਂ ਕਰਕੇ ਤਾਂ ਇਸ ਪਾਵੇ ਨੂੰ ਪਹੁੰਚ ਕੇ ਅੱਜ ਤਬਾਹ ਹੋਈ ਜਾਂਦੇ, ਚਾਰ ਸਪੇਰੋਂ ਹਮਲੇ ਹੋਈ ਜਾਂਦੇ ਆ, ਖਤਮ ਹੋਈ ਜਾਂਦੇ ਆ, ਜਵਾਨੀਆਂ ਚਿੱਟੇ ਨਾਲ ਮਰੀ ਜਾਂਦੀਆਂ, ਕੁਛ ਬਾਹਰ ਨੂੰ ਭੱਜੀ ਜਾਂਦੇ ਆ, ਪੰਜਾਬ ਖਾਲੀ ਹੋਈ ਜਾਂਦਾ, ਬਾਹਰਲਿਆਂ ਦੇ ਕਬਜ਼ੇ ਹੋਈ ਜਾਂਦੇ ਆ। ਭਗਵੰਤ ਕਹਿੰਦਾ ਸੀ ਨਾ ਕਿ ਨੌਕਰੀਆਂ ਦੇਵਾਂਗੇ, ਬਾਹਰਲੇ ਵੀ ਆ ਕੇ ਕਰਿਆ ਕਰਨਗੇ, ਬਾਹਰੋਂ ਇੱਥੇ ਨੌਕਰੀਆਂ ਲੈਣ ਆਉਣਗੇ। ਸਾਡੀ ਜਵਾਨੀ ਬਾਹਰ ਨੂੰ ਭੱਜ ਗਈ, ਇੱਥੇ ਜਿਹੜੇ ਯੂਪੀ ਬਿਹਾਰ ਬੰਗਾਲ ਦੇ ਲਿਆ ਕੇ ਸਾਡੇ 'ਤੇ ਕਾਬਜ਼ ਕਰਾਈ ਜਾਂਦੇ ਨੇ ਇਹ। ਤਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇਸ ਤਰੀਕੇ ਨਾਲ ਪ੍ਰਵਾਸੀਆਂ ਦਾ ਕਬਜ਼ਾ ਹੋ ਰਿਹਾ ਨਾ ਪੰਜਾਬ 'ਤੇ। ਸਰਪੰਚ ਪਿੰਡਾਂ ਦੇ ਵੋਟਾਂ ਬਣਾਉਣ ਦੇ ਚੱਕਰ 'ਚ ਵੀ ਗਾਹਾਂ ਨੂੰ ਸਰਪੰਚੀ 'ਚ ਵੋਟਾਂ ਲਵਾਂਗੇ, 5 ਮਿੰਟਾਂ 'ਚ ਲਾ ਕੇ ਮੋਹਰ ਤੋੜ ਦਿੰਦਾ ਵੀ ਲੈ ਬਣਾ ਲਾ ਵੋਟਰ ਕਾਰਡ, ਬਣਾ ਲਾ ਆਧਾਰ ਕਾਰਡ। ਇਹ ਸੋਚਣ ਦੀ ਲੋੜ ਆ ਉਹ ਕਿਸ ਤਰੀਕੇ ਨਾਲ ਸਾਡੀ ਧਰਤੀ 'ਤੇ ਕਾਬਜ਼ ਹੋ ਰਿਹਾ, ਸਾਡੇ ਕਾਰੋਬਾਰਾਂ 'ਤੇ ਕਾਬਜ਼ ਹੋ ਰਿਹਾ, ਨੌਕਰੀਆਂ 'ਤੇ ਕਾਬਜ਼ ਹੋ ਰਿਹਾ। ਬਹੁਤ ਚਿੰਤਾ ਦਾ ਵਿਸ਼ਾ ਹੈ। ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਭਿਆਨਕ ਤੋਂ ਭਿਆਨਕ ਹੈ, ਜਿਹਦਾ ਸਾਨੂੰ ਅੱਜ ਦਿਖਦਾ ਨਹੀਂ। ਸਾਡੇ ਲੋਕ ਹਲੇ ਵੀ ਸੁੱਤੇ ਪਏ ਲੰਮੀਆਂ ਤਾਣ ਕੇ ਘਰਾਂ 'ਚ ਵੇਸਲੇ ਹੋਏ ਬੈਠੇ ਆ, ਆਰਾਮ ਪ੍ਰਸਤ ਹੋ ਗਏ ਸੀ। ਤਾਂ ਮੈਂ ਉਹ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਕਹਿੰਦਾ ਸਾਡੀ ਕੌਮ ਜਦੋਂ ਦੀ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਕੇ ਕੋਠੀਆਂ 'ਚ ਵੜੀ ਆ ਨਾ, ਅਸੀਂ ਮਰੇ ਆ। ਅਸੀਂ ਘੋੜਿਆਂ ਦੀਆਂ ਕਾਠੀਆਂ ਦੀ ਵਹਿਕੀ ਜਾਉਂਦੇ ਸੀ, ਅਸੀਂ ਜੰਗ ਦੇ ਮੈਦਾਨ 'ਚ ਹੀ ਜਾਉਂਦੇ ਰਹਿੰਦੇ ਆ। ਅਸੀਂ ਲੜਦੇ ਹੀ ਜਾਉਂਦੇ ਰਹਾਂਗੇ। ਜਦੋਂ ਅਸੀਂ ਵੇਸਲੇ ਹੋਵਾਂਗੇ, ਚੁੱਪ ਕਰਾਂਗੇ, ਆਪਣੇ ਹੱਕਾਂ ਪ੍ਰਤੀ ਅਸੀਂ ਪਾਸਾ ਵੱਟਾਂਗੇ, ਉਦੋਂ ਅਸੀਂ ਮਰਾਂਗੇ। ਤੁਸੀਂ ਕਿਹਾ ਕਿ ਘਰਾਂ ਦੀਆਂ ਕੋਠੀਆਂ ਦੇ ਵਿੱਚ ਅਸੀਂ ਵੜ ਗਏ, ਘੋੜਿਆਂ ਦੀਆਂ ਕਾਠੀਆਂ ਤੋਂ ਉਤਰ ਕੇ। ਪਰ ਪਿਛਲੇ ਦਿਨ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਆਉਂਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ। ਦੇਖੋ, ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ ਹੈ। ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ਼, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਪਰ ਇਹ ਲੋਕਾਂ ਦੇ ਦਿਲਾਂ 'ਚੋਂ ਇਨਸਾਨ ਬਚ ਚੁੱਕਿਆ। ਉਹ ਆਪਣੇ ਗੀਤਾਂ ਰਾਹੀਂ, ਆਪਣੀ ਬੇਬਾਕੀ ਰਾਹੀਂ, ਆਪਣੀ ਜੋ ਜੁਰਤ ਉਹਨੇ ਦਿਖਾਈ, ਜੋ ਲਿਖਿਆ ਉਹਨੇ ਹੁਣ ਤੱਕ, ਜੋ ਪੰਜਾਬ ਨੂੰ ਲੈ ਕੇ ਵੀ ਉਹਨੇ ਲਿਖਿਆ, ਤਾਂ ਇਹਦੇ ਲਈ ਇਹ ਜਿੰਨਾ ਮਰਜ਼ੀ ਜ਼ੋਰ ਲਾਉਣ, ਇਹ ਨਿਕਲਣਾ ਨਹੀਂ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹੋ ਜਿਹੇ ਗੀਤ ਲਿਖਣ ਲੱਗ ਗਿਆ ਸੀ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ,
ਇਹ ਆਉਣ ਵਾਲੇ ਸਮੇਂ 'ਚ ਇਹਨੂੰ ਵਰਲਡ ਵਾਈਡ ਦੁਨੀਆ ਸੁਣਦੀ ਹੈ। ਸਾਡੀ ਪੱਗ ਨੂੰ, ਸਾਡੀ ਪੰਜਾਬੀਅਤ ਨੂੰ ਕਿੱਥੋਂ ਤੱਕ ਲੈ ਗਿਆ। ਜਦੋਂ ਇਹ ਬੰਦਾ ਟਰੈਕ ਤੇ ਆਊਗਾ, ਆਪਣੇ ਹੱਕਾਂ ਦੀ ਗੱਲ ਕਰਾਊਗਾ, ਤਾਂ ਜਵਾਨੀ 'ਚ ਇੱਕਦਮ ਉਹ ਜੋਸ਼ ਭਰ ਦੂਗਾ, ਜਵਾਨੀ ਨੂੰ ਹਲੂਣਾ ਮਾਰੂਗਾ। ਉਹਦੇ ਲਈ ਵੀ ਇਹ ਸਾਰਾ ਜਿਹੜਾ ਤਾਣਾ ਬਾਣਾ ਉਹਨੂੰ ਮਾਰਨ ਦਾ ਬੁਣਿਆ, AK-47 ਦਾ ਆਉਣਾ, ਬੰਦਿਆਂ ਦਾ 10 ਦਿਨ ਉੱਥੇ ਘੁੰਮਣਾ, ਕਿੱਥੇ ਗਈ ਸੀ ਇੰਟੈਲੀਜੈਂਸੀ। ਅਸਲ ਸਾਰੀ ਤਿਆਰੀ ਬਾਰੀ ਪਹਿਲਾਂ ਹੀ ਹੋਈ ਸੀ। ਹੁਣ ਉਹਨਾਂ ਨੇ ਮਾਂ ਪਿਓ ਜੀ ਨੇ ਜਾ ਕੇ ਜਦੋਂ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ। ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ ਤੁਹਾਡੇ ਨਾਲ ਇਸੇ ਕਰਕੇ ਗੱਲ ਕਰੀ ਆ ਕਿਉਂਕਿ ਤੁਸੀਂ ਵੀ ਜੇਲ੍ਹਾਂ ਦੇ ਵਿੱਚ ਰਹੇ ਹੋ। ਜੇਲ੍ਹਾਂ ਦੇ ਵਿੱਚ ਅਜਿਹਾ ਕੀ ਹੁੰਦਾ ਜਿਹੜਾ ਕਿ ਮੋਬਾਈਲ ਸਿਸਟਮ ਉੱਥੇ ਤਾਂ ਥੋੜੀ ਜਿਹੀ ਚੀਜ਼ ਨਹੀਂ ਲਿਜਾਣ ਦਿੰਦੇ, ਸੂਈ ਤੱਕ ਨਹੀਂ ਲਿਜਾਣ ਦਿੰਦੇ। ਜੇਲ੍ਹਾਂ ਦੇ ਵਿੱਚ ਮੋਬਾਈਲ ਤਾਂ ਚਲੇ ਜਾਂਦੇ ਆ, ਮੋਬਾਈਲਾਂ ਦੀ ਗੱਲ ਨਹੀਂ। ਮੋਬਾਈਲ ਹੁਣ ਥੋੜੀ ਸਖਤਾਈ ਵੀ ਜ਼ਿਆਦਾ ਹੋ ਗਈ, ਪਰ ਜੇਲ੍ਹਾਂ 'ਚ ਪਹਿਲਾਂ ਮੋਬਾਈਲ ਚਲੇ ਜਾਂਦੇ ਸੀ। ਪਰ ਜੇਲ੍ਹਾਂ 'ਚ ਮੋਬਾਈਲ ਜਾਣਾ ਤੇ ਇਹ ਜਿਹੜੀ ਇੰਟਰਵਿਊ ਹੋਣੀ, ਇਹਦਾ ਜ਼ਮੀਨ ਅਸਮਾਨ ਦਾ ਅੰਤਰ ਆ। ਇਹਦੇ ਪਿੱਛੇ ਕੱਲੀ ਗੱਲ ਤੁਸੀਂ ਸੋਚੋ, ਕਿਵੇਂ ਪਾਕਿਸਤਾਨ ਕਿੱਧਰ ਆ ਗਿਆ ਜਿੱਥੇ ਪਾਕਿਸਤਾਨ ਦੀਆਂ ਗੱਲਾਂ ਹੋ ਰਹੀਆਂ ਜੀ। ਇੱਥੇ ਸਲਮਾਨ ਖਾਨ ਦੀ ਗੱਲ, ਜਾਣੇ ਘੱਟ ਗਿਣਤੀ ਦੇ ਮਨਾਂ ਦੇ ਅੰਦਰ ਕਿਵੇਂ ਡਰ ਤੇ ਕਿਵੇਂ ਖੌਫ ਪੈਦਾ ਕਰਨਾ ਹੈ, ਇਹ ਸਾਰੀ ਉਹ ਕਹਾਣੀ ਲਿਖੀ ਗਈ ਹੈ। ਤੇ ਕਿਵੇਂ ਇਹ ਗੱਲ ਨੂੰ ਲੈ ਕੇ ਦੋ ਜਿਹੜੀਆਂ ਕਮਿਊਨਿਟੀਆਂ ਨੇ ਉਹਦੇ 'ਚ ਦਫਾੜ ਪਾਉਣਾ ਹੈ, ਉਹਨੂੰ ਆਸ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਕਰਨਾ ਹੈ, ਇਹ ਸਾਰੀ ਕਹਾਣੀ ਘੜੀ ਗਈ ਹੈ। ਇਹ ਸੌਖੀ ਨਹੀਂ ਗੱਲ ਜੀ। ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ। ਇਹ ਬੜਾ ਮਤਲਬ ਕਿ ਜਾਂਚ ਦਾ ਵਿਸ਼ਾ ਹੈਗਾ। ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਦੇਖੋਗੇ ਇਹਦੀ ਕੋਈ ਜਾਂਚ ਹੋ ਰਹੀ ਹੈ ਜੀ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਫਿਰ ਛੇਤੀ ਉਹਨੇ ਡਿਲੀਟ ਵੀ ਕਰਤੀ, ਮਿਟਾਤੀ ਉਹ। ਤਾਂ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਕਿਉਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਇੱਕ ਟੀਮ ਬਣਾਈ ਭਾਈ ਵੀ ਪੁੱਛੋ ਲਾਉਣਸ ਨੂੰ ਲਿਆ ਕੇ ਵੀ ਕਿੱਥੇ ਹੋਈ, ਆਪੇ ਦੱਸ ਦੂਗਾ। ਕਿਉਂ ਨਹੀਂ ਗੱਲ ਸਾਹਮਣੇ ਲਿਆ ਰਹੇ ਵੀ ਕਿੱਥੇ ਹੋਈ ਹੈ ਇਹ ਗੱਲ। ਤਾਂ ਇਹ ਆ ਨਾ ਵੀ ਕਿੱਥੇ, ਅਸਲ ਤਾਂ ਵੱਡਾ ਸਵਾਲ ਤਾਂ ਇਹੀ ਹੈ। ਉਹਦਾ ਚਲੋ ਜੋ ਕਹਾਣੀ ਆਪਾਂ ਨੂੰ ਸਮਝ ਪੈਂਦੀ ਹੈ ਵੀ ਕਿਹਨੇ ਕਰਾਈ ਹੈ, ਸਟੇਟ ਨੇ ਕਰਾਈ ਹੈ, ਏਜੰਸੀਆਂ ਨੇ ਕਰਾਈ ਹੈ, ਕਿਵੇਂ ਕਰਾਈ ਹੈ, ਪਰ ਲੋਕਾਂ ਨੂੰ ਪਤਾ ਲੱਗੇ ਵੀ ਕਿੱਥੇ ਕਰਾਈ ਹੈ। ਲੋਕਾਂ ਨੂੰ ਐਂ ਬੰਬਲ ਫੂਸੇ 'ਚ ਪਾਤਾ, ਕੋਈ ਕਹਿੰਦਾ ਰਾਜਸਥਾਨ 'ਚ ਹੋਈ ਹੈ, ਕੋਈ ਕਹਿੰਦਾ ਤਿਹਾੜ 'ਚ ਹੋਈ ਹੈ, ਕੋਈ ਕਹਿੰਦਾ ਪੰਜਾਬ ਦੀ ਜੇਲ੍ਹ 'ਚ ਹੋਈ ਹੈ। ਅਸਲ ਇਹ ਬਹੁਤ ਵੱਡਾ ਹੀ ਸਾਜ਼ਿਸ਼ ਪੰਜਾਬ ਦੇ ਖਿਲਾਫ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਕਹਿਣਾ ਕਿ ਪੰਜਾਬ ਦੇ ਵਿੱਚ ਹੋਰ ਵੀ ਵੱਡੇ ਚਿਹਰੇ ਮਰਨਗੇ ਇੱਥੇ। ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ, ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ ਜਾਂ ਆਮ ਲੋਕਾਂ ਨੂੰ ਡਰਾ ਧਮਕਾ? ਕਈ ਪਹਿਲੂਆਂ ਤੋਂ ਮੈਂ ਕਈ ਪੱਖਾਂ ਦੀ ਗੱਲ ਕੀਤੀ ਨਾ। ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਦਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ ਉਹ MLA ਖੜਾ ਹੋ ਜੇ, ਇਹ ਕੀ ਪਤਾ। ਇਹ ਕਈ ਪੱਖਾਂ ਤੋਂ ਵਿਚਾਰਨ ਦੀ ਲੋੜ ਆ। ਮੈਂ ਇਹੀ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਉਹ ਚਿਹਰੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ, ਸਾਡੇ ਹੱਕਾਂ ਦੀ ਗੱਲ ਕਰਦੇ ਨੇ, ਸਾਡੀ ਜਵਾਨੀ ਜਿਹੜੀ ਇੱਥੇ ਟਾਰਗੇਟ ਕੀਤੀ ਜਾਵੇ, ਮਾਰੀ ਜਾਵੇ, ਉਹ ਨੌਜਵਾਨ ਮਾਰੇ ਜਾਣ। ਇਹ ਸਟੇਟ ਨੇ ਇਹਨਾਂ ਨੂੰ ਵਰਤਣਾ ਹੁੰਦਾ, ਮੋਹਰੇ ਨੇ। ਅਸਲ ਮੈਂ ਸਮਝਦਾ ਮੋਹਰੇ ਆ, ਇਹਨੂੰ ਵਰਤਿਆ ਜਾ ਰਿਹਾ। ਇਹਨੂੰ ਸਟੇਟ ਵਰਤ ਰਹੀ, ਏਜੰਸੀਆਂ ਵਰਤ ਰਹੀਆਂ ਨੇ। ਕਿਹਨੂੰ ਮਰਵਾਉਣਾ ਇਹ ਸਟੇਟ ਤੈਅ ਕਰਦੀ, ਏਜੰਸੀਆਂ ਤੈਅ ਕਰਦੀਆਂ ਨੇ। ਇਹਨਾਂ ਨੂੰ ਵਰਤ ਕੇ ਉਹਨਾਂ ਨੂੰ ਵੀ ਮਰਵਾਇਆ ਜਾ ਸਕਦਾ। ਇਹ ਬਹੁਤ ਵੱਡਾ ਖਤਰਾ ਤੇ ਪੰਜਾਬ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ। ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜਾ ਦੌਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਲੇ? ਬਿਲਕੁਲ। ਹੁਣ ਹੋਰ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾ ਰਿਹਾ, ਨਸ਼ਿਆਂ ਦੇ ਨਾਲ। 15 ਸਾਲ ਦੇ ਸਾਡੇ ਜਵਾਕ ਮਰ ਰਹੇ ਆ ਪ੍ਰਵਾਸ ਦੇ ਰਾਹੀਂ। ਇੱਥੋਂ ਸਾਨੂੰ ਬਾਹਰ ਭੇਜ ਕੇ ਇੱਥੇ ਪ੍ਰਵਾਸੀਆਂ ਦਾ, ਯੂਪੀ ਬਿਹਾਰ ਦੇ ਭਈਆਂ ਦਾ ਕਬਜ਼ਾ ਕਰਾਉਣਾ, ਸਾਡੀ ਬੋਲੀ ਤੇ ਹਮਲਾ, ਇਤਿਹਾਸ ਤੇ ਹਮਲਾ, ਪਾਣੀਆਂ ਦੀ ਆਪਾਂ ਗੱਲ ਕਰ ਹੀ ਰਹੇ ਹਾਂ, ਖੋਹ ਕੇ ਸਾਨੂੰ ਬੰਜਰ ਬਣਾਉਣਾ। ਇਹ ਹਮਲੇ ਉਹ ਨੇ ਵੀ ਇਹਨਾਂ ਦੀਆਂ ਜੜ੍ਹਾਂ ਵੱਢੋ, ਜੜ੍ਹਾਂ ਵੀ ਇਸ ਤਰੀਕੇ ਨਾਲ ਵੱਢੋ ਇਹਨੂੰ ਪਤਾ ਵੀ ਨਾ ਲੱਗੇ ਸਾਡੀ ਜੜ ਵੱਢੀ ਜਾ ਰਹੀ ਹੈ। ਇਹ ਗੁੱਝੇ ਹਮਲੇ ਨੇ, ਲੁਕਵੇਂ ਹਮਲੇ ਨੇ, ਜੋ ਸਾਡੇ ਉਦੋਂ ਸਮਝ ਆਉਣਗੇ ਜਦੋਂ ਅਸੀਂ ਸਾਰਾ ਕੁਝ ਤਬਾਹ ਕਰ ਚੁੱਕੇ ਹੋਵਾਂਗੇ, ਗਵਾ ਚੁੱਕੇ ਹੋਵਾਂਗੇ। ਉਦੋਂ ਫਿਰ ਉਦੋਂ ਬਾਅਦ ਉੱਠਿਆਂ ਦਾ ਕੀ ਫਾਇਦਾ, ਲੜਨ ਦਾ ਵੀ ਕੀ ਫਾਇਦਾ, ਬੋਲਣ ਦਾ ਵੀ ਕੀ ਫਾਇਦਾ, ਜੇ ਅੱਜ ਹੀ ਨਾ ਅਸੀਂ ਉੱਠ ਕੇ ਲੜੇ ਤਾਂ। ਇੱਕ ਆਖਰ ਦੇ ਵਿੱਚ ਪੁੱਛਾਂਗੇ, ਕਿਸੇ ਸਿਆਸੀ ਧਿਰ ਦੇ ਨਾਲ ਜਾਂ ਸਿਆਸੀ ਲੀਡਰ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ? ਜਿਵੇਂ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਗੱਲ ਕਰਦੇ ਨੇ, ਸਿਮਰਜੀਤ ਸਿੰਘ ਬੈਂਸ ਬ੍ਰਦਰਜ਼ ਇਹਨਾਂ ਪਾਣੀਆਂ ਦੇ ਪਿੱਛੇ ਲੜਦੇ ਰਹੇ ਨੇ, ਉਹਨਾਂ ਨਾਲ ਕਿਸੇ ਨਾਲ ਕੋਈ ਮੁਲਾਕਾਤ ਜਾਂ ਗੱਲਬਾਤ? ਸਾਡਾ ਸੱਦਾ ਇੱਥੇ ਸਭ ਨੂੰ ਖੁੱਲ੍ਹਾ। ਅਸੀਂ ਚਾਹੁੰਦੇ ਹਾਂ ਇਹ ਲੜਾਈ ਪੰਜਾਬ ਦੀ ਆ, ਪੰਜਾਬੀਅਤ ਦੀ ਆ, ਨਾ ਇਹ ਹਿੰਦੂ ਦੀ ਆ, ਨਾ ਸਿੱਖ ਦੀ ਆ, ਨਾ ਮੁਸਲਮਾਨ ਦੀ ਆ, ਨਾ ਅਮੀਰ ਦੀ ਆ, ਨਾ ਗਰੀਬ ਦੀ ਆ, ਨਾ ਕਿਸਾਨ ਦੀ ਆ, ਨਾ ਮਜ਼ਦੂਰ ਦੀ ਆ। ਪਾਣੀ ਦੀ ਲੋੜ ਹਰ ਇੱਕ ਨੂੰ ਹੈ ਜੀ। ਤੇ ਪੰਜਾਬ 'ਚ ਜੇ ਕੋਈ ਮੁਸਲਮਾਨ ਵੱਸਦਾ, ਕੋਈ ਹਿੰਦੂ ਵੱਸਦਾ, ਕੋਈ ਸਿੱਖ ਵੱਸਦਾ, ਕੋਈ ਅਮੀਰ ਆ, ਗਰੀਬ ਆ, ਸ਼ਹਿਰੀ ਆ, ਪਿੰਡੂ, ਸਾਰੇ ਨੇ। ਲੋੜ ਸਾਰਿਆਂ ਦੀ ਹੈ, ਸਭ ਨੂੰ ਲੜਨਾ ਚਾਹੀਦਾ। ਜੇ ਇੱਥੇ ਸਿਆਸੀ ਬੰਦੇ ਵੀ ਨੇ ਉਹਨਾਂ ਨੂੰ ਤਾਂ ਕਿਹੜਾ ਲੜਨਾ ਨਹੀਂ ਚਾਹੀਦਾ। ਜੇ ਇੱਥੇ ਵੀ ਉਹ ਧਿਰਾਂ ਵੀ ਨੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਨੇ, ਇੱਥੇ ਹੁਣ ਸਾਡੇ ਨਾਲ ਇੱਥੇ ਆ ਕੇ ਵੀ ਚੀਮੇ ਵਰਗੇ ਗਾਲੂ ਗਾਲੀ ਇੱਥੇ ਹੁੰਦਾ, ਸਾਨੂੰ ਆ ਕੇ ਤੇ ਪੁੱਠਾ ਸਿੱਧਾ ਬੋਲਦਾ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਨਸਲਾਂ ਨੇ, ਤੁਹਾਡੇ ਜਵਾਕਾਂ ਨੇ ਪੰਜਾਬ 'ਚ ਨਹੀਂ ਰਹਿਣਾ, ਉਹਨਾਂ ਨੇ ਪਾਣੀ ਨਹੀਂ ਵਰਤਣਾ, ਉਹਨਾਂ ਨੇ ਨਹੀਂ ਪੀਣਾ, ਉਹਨਾਂ ਨੇ ਨਹੀਂ ਵਰਤਣਾ ਜ਼ਮੀਨਾਂ ਲਈ। ਇਹ ਮਸਲਾ ਇੱਕ ਧਿਰ ਨਾਲ ਦਾ ਨਹੀਂ ਜੁੜਿਆ ਹੋਇਆ, ਮਸਲਾ ਹਰ ਪੰਜਾਬੀ ਨਾਲ ਜੁੜਿਆ ਹੋਇਆ ਜੀ।
ਪਾਣੀ ਨਾ ਬਚਾ ਤੇ ਬਚੂਗਾ ਕੌਣ, ਧਰਤੀ ਬੰਜਰ ਹੋ ਗਈ ਤਾਂ। ਇਸ ਕਰਕੇ ਇਸ ਮਸਲੇ ਨੂੰ ਅਸੀਂ ਸਾਰਿਆਂ ਨੂੰ ਬਾਈ ਖੁੱਲਾ ਸੱਦਾ, ਜਿਹੜਾ ਮਰਜ਼ੀ ਆਓ ਇੱਥੇ, ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜੇ, ਕਿਉਂਕਿ ਲੜਾਈ ਜਿੱਥੇ ਰਾਜਸਥਾਨ ਦੇ ਨਾਲ ਹੈ ਉੱਥੇ ਸੈਂਟਰ ਦੇ ਨਾਲ ਵੀ ਲੜਾਈ ਵੱਡੀ ਆ। ਇਹ ਲੜਾਈ ਮੈਂ ਕਹਿਣਾ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਲੜੇ ਸੀ ਉਦੋਂ ਕਿਤੇ ਵੱਡੀ ਲੜਾਈ ਹੈ। ਇਹਨੂੰ ਇੰਨਾ ਆਪਾਂ ਸੌਖਾ ਨਾ ਲਈਏ ਵੀ ਇਹ ਤਾਂ ਬਹੁਤ ਸੌਖੀ ਜਿਹੀ ਗੱਲ ਆ, ਪਾਣੀਆਂ ਦਾ ਮਸਲਾ ਨਹੀਂ। ਇਹ ਪਾਣੀ ਜੇ ਨਾ ਸਾਡੇ ਕੋਲੇ ਹੋਏ ਤਾਂ ਪੰਜਾਬ ਨੇ ਤਬਾਹ ਹੋ ਜਾਣਾ। ਲੱਖੇ ਇੱਕ ਸਵਾਲ ਹੋਰ ਲੱਖਾ ਲੜਕੀ ਦੇ ਲਈ ਰਿਹਾ, ਕਿਉਂਕਿ ਨੌਜਵਾਨੀ ਉਹ ਪ੍ਰਵਾਸ ਕਰ ਰਹੀ ਆ, ਨੌਜਵਾਨੀ ਇੱਥੇ ਰੁਕਣਾ ਨਹੀਂ ਚਾਹੁੰਦੀ ਪੰਜਾਬ ਦੇ ਵਿੱਚ, ਇੱਥੇ ਬਾਹਰੋਂ ਪ੍ਰਵਾਸ ਹੋ। ਮੈਂ ਖੁਦ ਸੋਚਦਾ ਹੁੰਦਾ ਕਈ ਵਾਰੀ ਕਿ ਲੱਖਾ ਸਿਆਂ ਅੱਜ ਤੋਂ 15 ਸਾਲ ਨੂੰ 20 ਸਾਲ ਨੂੰ ਇੱਥੇ ਭੋਜਪੁਰੀ, ਹਿੰਦੀ, ਇੱਥੇ ਫਿਲਮਾਂ, ਇੱਥੇ ਉਹਨਾਂ ਦਾ ਸੱਭਿਆਚਾਰ, ਉਹਨਾਂ ਦੇ ਰਹੁ ਰੀਤੀ ਰਿਵਾਜ ਰਹਿ ਜਾਣੇ ਨੇ। ਉਹਨਾਂ ਲੋਕਾਂ ਦਾ ਬੋਲਬਾਲਾ ਹੋਣਾ ਕਿ ਤੂੰ ਉਹਨਾਂ ਖਾਤਰ ਪਾਣੀ ਬਚਾਉਣ ਦੀ ਖਾਤਰ ਲੜ ਰਿਹਾ, ਉਹਨਾਂ ਨੂੰ ਤੂੰ ਇਤਿਹਾਸ ਨੂੰ ਜਾਂ ਬੋਲੀ ਨੂੰ ਜਾਂ ਇਸ ਧਰਤੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਿਹਾ। ਪਰ ਨਾਲ ਦੀ ਨਾਲ ਨਾ ਮੇਰੇ ਇੱਕ ਮਨ 'ਚ ਹੋਰ ਵੀ ਸਵਾਲ ਉੱਠਦਾ ਕਿ ਨਹੀਂ ਯਾਰ, ਇਹ ਸਾਡੀ ਕੌਮ ਮੁੜੂਗੀ, ਜਵਾਨੀ ਕਦੇ ਪਰਤੂਗੀ। ਜੇ ਕਰਤਾਰ ਸਿੰਘ ਸਰਾਭੇ ਵਰਗੇ ਪਰਤੇ ਆਏ ਸੀ, ਜੇ ਗਦਰੀ ਯੋਧੇ ਪਰਤੇ ਆਏ ਸੀ, ਜਦੋਂ ਲੋੜ ਪਈ ਇਸ ਧਰਤੀ ਨੂੰ, ਤਾਂ ਹੁਣ ਵੀ ਮੁੜਨਗੇ। ਕਿਉਂਕਿ ਦਿਲਾਂ 'ਚ ਦਰਦ ਤਾਂ ਹੈਗਾ ਨਾ, ਆਪਣੀ ਮਿੱਟੀ ਦਾ, ਆਪਣੀ ਧਰਤੀ ਦਾ, ਆਪਣੀ ਜਨਮ ਭੂਮੀ ਦਾ ਉਹ ਮੋਹ, ਉਹ ਖਿੱਚ ਤਾਂ ਹੈਗੀ ਆ। ਜਿੱਦੇ ਨੂੰ ਲੋੜ ਪਈ ਤਾਂ ਮੈਨੂੰ ਇਹ ਉਮੀਦ ਤੇ ਮੈਂ ਕੰਮ ਕਰ ਰਿਹਾ ਵੀ ਜਿੱਦੇ ਲੋੜ ਪਈ ਜ਼ਰੂਰ ਆਪਣੀ ਮਾਂ ਧਰਤੀ ਨੂੰ ਬਚਾਉਣ ਲਈ ਉੱਥੋਂ ਜਿੱਥੇ ਵੀ ਸਾਡੀ ਜਵਾਨੀ ਗਈ ਹੈ ਵਾਪਸ ਆ ਕੇ ਇਹਦੇ ਲਈ ਲੜੂਗੀ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਲੱਖਾ ਸਿੰਘ ਸਿਧਾਣਾ ਦਾ। ਤਾਂ ਇੱਥੇ ਸ਼ਾਹ ਮੁਹੰਮਦ ਦੀਆਂ ਉਹ ਲੈਣਾ ਵੀ ਯਾਦ ਆਉਂਦੀਆਂ ਨੇ, ਸ਼ਾਹ ਮੁਹੰਮਦ ਆਖਰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ। ਤਾਂ ਇਸੇ ਜਗ੍ਹਾ ਦੇ ਉੱਪਰ ਇੱਕ ਆਖਰੀ ਜੰਗ ਹੁੰਦਾ ਸਿੱਖਾਂ ਦਾ ਤੇ ਅੰਗਰੇਜ਼ਾਂ ਦਾ, ਤੇ ਅੱਜ ਫੇਰ ਪੰਜਾਬੀ ਹਿੱਕਾਂ ਡਾ ਕੇ ਖੜੇ ਨੇ। ਤਾਂ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਇਹਨਾਂ ਲੋਕਾਂ ਦਾ ਸਾਥ ਦਿੰਦੇ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਰ ਪਿਛਲੇ ਦਿਨ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਹੁੰਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ। ਦੇਖੋ, ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ। लक्ष्य तो सर सलमान खान मारना जी, और कोई लक्ष्य नहीं है। ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿਸੇ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕਿਸੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹ ਜਿਹੇ ਗੀਤ ਲਿਖਣ ਲੱਗ ਗਿਆ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ। ਔਰ ਮਾਂ ਪਿਓ ਨੇ ਜਾ ਕੇ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ, ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਪਰ ਛੇਤੀ ਉਹਨੇ ਡਿਲੀਟ ਵੀ ਕਰਤੀ, ਹਟਾਤੀ। ਇਹ ਸੌਖੀ ਨਹੀਂ ਗੱਲ ਜੀ। ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ। ਇਹ ਬੜਾ ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ, ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ, ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਤਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ MLA ਖੜਾ ਹੋ ਜਾਏ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਮੋਰਚੇ ਤੇ ਖੜੇ ਹਾਂ ਜਿਹੜਾ ਮੋਰਚਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਹਮੇਸ਼ਾ ਪੰਜਾਬ ਦੀ ਗੱਲ ਕਰਦਾ। ਬੇਸ਼ੱਕ ਉਹ 1982 ਦੀ ਗੱਲ ਕਰ ਲਈਏ ਤਾਂ ਉਦੋਂ ਵੀ ਪਾਣੀਆਂ ਦਾ ਮੋਰਚਾ ਲੱਗਿਆ। ਪਾਣੀ ਪੰਜਾਬ ਦੇ ਭਰ ਕੇ ਦੂਸਰੀਆਂ ਸਟੇਟਾਂ 'ਚ ਜਾਂਦੇ ਰਹੇ ਨੇ, ਪਰ ਪੰਜਾਬ ਹਮੇਸ਼ਾ ਦੀ ਤਰ੍ਹਾਂ
ਬੰਜਰ ਵੱਲ ਨੂੰ ਵੱਧਦਾ ਰਿਹਾ। ਮਾਲਵੇ ਦੀ ਗੱਲ ਕਰ ਲਈਏ, ਕਾਲਾ ਪੀਲੀਆ ਕੈਂਸਰ ਦੀ ਲਪੇਟ ਦੇ ਵਿੱਚ ਆਇਆ। ਤਾਂ ਅੱਜ ਸਾਡੇ ਨਾਲ ਬਾਈ ਲੱਖਾ ਸਿਧਾਣਾ ਮੌਜੂਦ ਨੇ। ਲੱਖਾ ਸਿੰਘ ਸਿਧਾਣਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਕਿਵੇਂ ਦੇਖਦੇ ਹੋ, ਕਾਫੀ ਦਿਨ ਹੋ ਗਿਆ ਮਿਹਨਤ ਕਰਦਿਆਂ ਨੂੰ, ਪਿੰਡਾਂ ਦੇ ਵਿੱਚ ਜਾਂਦਿਆਂ ਨੂੰ, ਕਿੰਨਾ ਕੁ ਹੁੰਗਾਰਾ ਮਿਲ ਰਿਹਾ ਪਿੰਡਾਂ 'ਚੋਂ? ਦੇਖੋ ਵਧੀਆ ਹੁੰਗਾਰਾ, ਸਾਡੇ ਲੋਕ ਬਹੁਤ ਹੌਲੀ ਜਾਗਦੇ ਆ, ਪਰ ਜਦੋਂ ਜਾਗ ਪੈਂਦੇ ਆ ਫਿਰ ਸਿਰਾ ਕਰਾ ਕੇ ਖੜ੍ਹਦੇ ਆ। ਤੇ ਅੱਜ ਵੀ ਪਿੰਡਾਂ 'ਚ ਗਏ ਆ, 3 ਦਿਨਾਂ ਤੋਂ ਇੱਥੇ ਬੈਠੇ ਆ ਜੀ। ਤੇ ਕਾਫੀ ਜਿਹੜਾ ਪ੍ਰਸ਼ਾਸਨ ਨੇ ਇੱਥੇ SP ਚੀਮਾ ਦਾਰੂ ਪੀ ਕੇ ਉਹਦੀ ਸ਼ਬਦਾਵਲੀ ਕਿ ਗੋਲੀਆਂ ਨਾਲ ਚੁਕਾ ਦਿਆਂਗੇ ਮੋਰਚੇ, ਤੁਸੀਂ ਨਤੀਜੇ ਭੁਗਤਣ ਲਈ ਤਿਆਰ ਰਹੋ, ਕਾਫੀ ਕੁਛ ਉਹਨਾਂ ਨਾਲ ਵੀ ਹੋਇਆ। ਜਾਣੇ ਦੇਖੋ ਪ੍ਰਸ਼ਾਸਨ ਨੇ ਸਾਰੇ ਤਰ੍ਹਾਂ ਦੇ ਤਰੀਕੇ ਵਰਤਨੇ ਆ, ਕਦੇ ਬਰਿਆਉਣ ਵਾਲਾ, ਕਦੇ ਡਰਾਵੇ ਵਾਲਾ, ਪਰ ਸਾਡਾ ਮਕਸਦ ਇੱਕੋ ਹੀ ਆ, ਗੱਲ ਇੱਕੋ ਹੀ ਆ ਕਿ ਇਹ ਪਾਣੀ ਨਹੀਂ ਜਾ ਰਹੇ, ਇਹ ਪੰਜਾਬ ਦਾ ਖੂਨ ਚੂਸਿਆ ਜਾ ਰਿਹਾ, ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ। ਇਹ ਪਾਣੀ ਪੰਜਾਬ ਦੇ ਨੇ, ਪੰਜਾਬ ਦਾ ਹੱਕ ਹੈ। ਰਾਜਸਥਾਨ ਸਾਡੇ ਨਾਲ ਗੈਰ ਰਾਏਪੁਰ ਸੂਬਾ, ਉਹਦਾ ਕੋਈ ਹੱਕ ਨਹੀਂ। ਅਸੀਂ ਨਹੀਂ ਕਹਿੰਦੇ ਰਾਜਸਥਾਨ ਨੂੰ ਪਾਣੀ ਨਾ ਦਿਓ, ਰਾਜਸਥਾਨ ਨੂੰ ਪਾਣੀ ਦਿਓ ਗੰਗਾ 'ਚੋਂ ਲਿਆ ਕੇ, ਰਾਜਸਥਾਨ ਨੂੰ ਪਾਣੀ ਦਿਓ ਘਾਗਰਾ 'ਚੋਂ ਲਿਆ ਕੇ। ਜਿਹੜੀਆਂ ਨਦੀਆਂ ਦਾ ਪਾਣੀ ਸਮੁੰਦਰਾਂ 'ਚ ਜਾ ਕੇ ਡਿੱਗਦਾ 80-90% ਪਾਣੀ ਉਹ ਤਬਾਹ ਕਰਦੀਆਂ ਨੇ, ਹੜ੍ਹ ਲਿਆਉਂਦੀਆਂ ਨੇ ਹਰ ਸਾਲ। ਉਹਨਾਂ ਦਾ ਪਾਣੀ ਤੁਸੀਂ ਤੁਹਾਡੇ ਕੋਲ 1999 ਦੀ ਯੋਜਨਾ ਸੈਂਟਰ ਕੋਲੇ ਬਣਾਈ ਹੋਈ ਆ, ਉਹਨਾਂ ਉੱਥੋਂ ਪਾਣੀ ਲਿਆਉਣ ਦੀ, ਤਾਂ ਕਿਉਂ ਨਹੀਂ ਉੱਥੋਂ ਪਾਣੀ ਲਿਆ ਕੇ ਤੁਸੀਂ ਉਹਨਾਂ ਰਾਜਸਥਾਨ ਜਾਂ UP ਜਾਂ ਹਰਿਆਣਾ ਜਾਂ ਹੋਰ ਸੂਬਿਆਂ ਨੂੰ ਦੇ ਰਹੇ? ਪੰਜਾਬ ਕੋਲੇ ਖੁਦ ਕੋਲੇ ਪਾਣੀ ਨਹੀਂ। ਅੱਜ ਅਸੀਂ 20-25% ਪਾਣੀ ਜਿਹੜਾ ਉਹ ਲਾਉਨੇ ਆ ਸਿਰਫ ਨਹਿਰੀ, ਤੇ 20-25% ਸਾਡੇ ਕੋਲੇ ਪੂਰਾ ਨਹੀਂ ਹੋ ਰਿਹਾ। ਧਰਤੀ ਹੇਠਾਂ 15 ਸਾਲ ਦਾ ਪਾਣੀ ਬਚਿਆ, ਜਦੋਂ ਮੁੱਕ ਗਿਆ ਤੇ ਸਾਰੇ ਪੰਜਾਬ ਦੇ ਵਿੱਚ ਪਾਣੀ ਦੀ ਮੰਗ ਵਧੀ, ਫਿਰ ਅਸੀਂ ਇਹ ਪਾਣੀ ਕਿੱਥੋਂ ਪੂਰਾ ਕਰਾਂਗੇ? ਤਾਂ ਬਹੁਤ ਵੱਡਾ ਸਾਡੇ ਅੱਗੇ ਸੰਕਟ ਆਉਣ ਵਾਲਾ ਹੈ, ਮੁਸੀਬਤ ਆਉਣ ਵਾਲੀ ਹੈ ਪੰਜਾਬ ਦੇ ਅੱਗੇ। ਇਸ ਮੁੱਦੇ ਦੇ ਉੱਤੇ ਦੇਖੋ, ਪਾਣੀ ਦੀ ਲੋੜ ਅਮੀਰ ਨੂੰ ਵੀ ਹੈ, ਗਰੀਬ ਨੂੰ ਵੀ ਹੈ, ਸ਼ਹਿਰੀ ਨੂੰ ਵੀ ਹੈ, ਪੇਂਡੂ ਨੂੰ ਵੀ ਹੈ ਜੀ। ਇਹ ਗੱਲ ਕਦੇ ਨਾ ਧਰਮ ਨਾਲ ਜੁੜੀ ਆ, ਨਾ ਕਿਸੇ ਜਾਤ ਨਾਲ ਜੁੜੀ ਆ। ਪਾਣੀ ਦੀ ਹਰ ਇੱਕ ਨੂੰ ਲੋੜ ਆ, ਤੇ ਸਾਰਿਆਂ ਨੂੰ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ, ਸਾਥ ਦੇਣਾ ਚਾਹੀਦਾ, ਇਕੱਠੇ ਹੋ ਕੇ ਲੜਨਾ ਚਾਹੀਦਾ। ਬਹੁਤ ਵੱਡੀ ਜੰਗ ਆ ਪਾਣੀਆਂ ਦੀ, ਲੰਮੇ ਸਮੇਂ ਤੋਂ ਲੈ ਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ, ਪਰ ਕੋਈ ਤਰਜੀਹ ਨਹੀਂ ਦਿੱਤੀ। ਤੁਸੀਂ ਦੇਖੋ ਹਿਮਾਚਲ ਸਰਕਾਰ ਆਰਡੀਨੈਂਸ ਲਿਆਉਂਦੀ ਹੈ ਕਿ ਇਹ ਦਰਿਆਵਾਂ 'ਤੇ ਸਾਡਾ ਹੱਕ ਹੈ, ਇਹਨਾਂ ਤੋਂ ਪੈਦਾ ਹੋਣ ਵਾਲੇ ਡੈਮਾਂ ਤੋਂ ਬਿਜਲੀ ਸਾਨੂੰ ਹਿੱਸਾ ਦੇਵੇ ਜੀ, ਦਿੱਤਾ ਜਾਵੇ। ਉਹਦੇ ਉੱਤੇ ਪੰਜਾਬ ਸਰਕਾਰ ਦੀ, ਪੰਜਾਬ ਦੇ ਕੋਈ ਆਗੂਆਂ ਦੀ ਕੋਈ ਪ੍ਰਤੀਕਿਰਿਆ ਨਹੀਂ, ਕੋਈ ਬਿਆਨ ਨਹੀਂ ਵੀ ਭਾਈ ਇਹ ਤੁਹਾਡਾ ਕਿਵੇਂ ਹੈ। ਜਿੱਥੇ ਨੁਕਸਾਨ ਕਰਦਾ ਇਹ ਸਾਡਾ ਹੈ। ਉਹ ਤੋਂ ਬਾਅਦ ਉਹ ਤੱਕ ਆਰਡੀਨੈਂਸ ਵੀ ਲੈ, ਕਾਨੂੰਨ ਲੈ ਆਉਣਾ ਉਹਨਾਂ ਨੇ, ਪਰ ਉਹਨਾਂ ਨੇ ਅਸੀਂ ਦੇਖੋ ਰਾਜਸਥਾਨ ਨੂੰ ਜਾ ਰਿਹਾ ਪਾਣੀ, ਗੰਗ ਕਨਾਲ ਰਾਹੀਂ, ਭਾਖੜਾ ਰਾਹੀਂ, ਇੰਦਰਾ ਗਾਂਧੀ, 3 ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ। ਇਹ ਨਹਿਰ ਨਹੀਂ ਦਿਖਾਈ ਮਾੜਾ ਜਿਹਾ ਆਪਣੇ ਕੈਮਰੇ ਨਾਲ, ਦਰਿਆ ਜਾ ਰਿਹਾ ਜੀ। ਬਿਲਕੁਲ ਕੁਲਦੀਪ, ਇੱਕ ਵਾਰ ਇਹ ਜਿਹੜਾ ਦਰਿਆ ਗਾ ਪਾਣੀ ਪੂਰੇ ਦਾ ਪੂਰਾ ਸਤਲੁਜ ਦਰਿਆ ਨੂੰ ਲਿਜਾ ਰਿਹਾ ਹੈਗਾ। ਬਾਈ ਲੱਖੇ, ਜੇ ਅਸੀਂ ਗੱਲ ਕਰੀਏ ਇੱਥੋਂ ਦੇ ਪੰਜਾਬ ਦੇ ਤਰਾਸਦੀ ਰਹੀ ਆ ਕਿ ਮੈਂ ਥੋੜਾ ਜਿਹਾ ਇਹਦੇ ਬਾਰੇ ਮੈਂ ਦੱਸ ਦਿੰਦਾ। ਇਹ 18,000 ਕਿਊਸਕ ਪਾਣੀ ਲਿਜਾਣ ਦੀ ਸਕੀਮ ਹੋ ਚੁੱਕੀ ਹੈ, ਤਿਆਰੀ ਹੋ ਚੁੱਕੀ ਹੈ। 12,500 ਇਹ ਲਿਜਾ ਰਹੇ ਆ, ਫਿਰ ਲਿਫਾਫਾ ਪਾ ਕੇ ਪੱਕੀ ਕਰਕੇ 18,500 ਲਿਜਾਣਾ। ਤੁਸੀਂ ਦੇਖੋ 18,500 ਜਾਂ ਅੱਜ ਜਿੰਨਾ 'ਚ ਵਗ ਰਿਹਾ, ਜੇ 85 ਲੱਖ ਏਕੜ ਦੇ ਵਿੱਚ ਆਪਾਂ 1-1 ਫੁੱਟ ਪਾਣੀ ਖੜਾ ਕਰ ਦਈਏ, ਇੰਨਾ ਪਾਣੀ ਜਾ ਰਿਹਾ। 12 ਮਹੀਨੇ 30 ਦਿਨ ਇਹ ਵਗਦੀ ਹੈ, 'ਚ ਬੰਦੀ ਵੀ ਨਹੀਂ ਆਉਂਦੀ। ਹੁਣ ਇਹਨਾਂ ਨੇ 26 ਨੂੰ ਬੰਦੀ ਲਿਆਉਣੀ ਆ, ਉਹ ਪੱਕੀ ਕਰਨ ਦੀ ਖਾਤਰ, ਲਿਫਾਫਾ ਪਾਉਣ ਦੀ ਖਾਤਰ। ਜੇ ਲਿਫਾਫਾ ਪੈ ਗਿਆ, ਸਭ ਤੋਂ ਪਹਿਲਾਂ ਤਾਂ ਇਹ ਪਿੰਡ ਮਰਨ ਜਿਹੜੇ ਆਲੇ ਦੁਆਲੇ ਪਿੰਡ ਹੈ। ਇਹਨਾਂ ਪਿੰਡਾਂ 'ਚ ਮਿੱਠਾ ਪਾਣੀ ਹੈ ਤੇ ਉੱਚਾ ਪਾਣੀ ਹੈ, ਨਹਿਰਾਂ ਕਰਕੇ ਆ। ਇਹਨਾਂ ਪਿੰਡਾਂ ਦਾ ਪਾਣੀ ਵੀ ਡੂੰਘਾ ਜਾਣਾ, ਤੇ ਇਹਨਾਂ ਪਿੰਡਾਂ ਦਾ ਪਾਣੀ ਜਿਹੜਾ ਮਿੱਠਾ ਪਾਣੀ ਉਹ ਖਾਰੇ ਪਾਣੀ 'ਚ ਬਦਲ ਜਾਣਾ। ਫਿਰ ਅਗਲੀ ਜਿਹੜੀ ਗੱਲ ਆਉਣੀ ਆ, ਅੱਜ ਮਾਨਸਾ 'ਚ ਰੌਲਾ ਪੈ ਰਿਹਾ, 20 ਪਿੰਡ ਆਪਸ ਵਿੱਚ ਲੜ ਰਹੇ ਆ ਪਾਣੀ ਪਿੱਛੇ। ਫਿਰ ਜਦੋਂ ਪੂਰੇ ਪੰਜਾਬ ਦੇ ਅੰਦਰ ਪਾਣੀ ਦੀ ਮੰਗ ਵਧੀ, ਹੇਠਲਾ ਪਾਣੀ ਡੂੰਘਾ ਚਲਾ ਗਿਆ, ਖਤਮ ਹੋਣ ਵੱਲ ਵੱਧ ਗਿਆ, ਤਾਂ ਫਿਰ ਪਿੰਡਾਂ ਨੇ ਆਪਸ ਵਿੱਚ ਲੜਨਾ, ਜ਼ਿਲ੍ਹਿਆਂ ਨੇ ਆਪਸ ਵਿੱਚ ਲੜਨਾ ਵੀ ਪਾਣੀ ਸਾਡਾ, ਉਹ ਕਹਿਣਾ ਪਾਣੀ ਸਾਡਾ। ਜਿਹੜੀ ਸਰਹੰਦ ਨਾਲ ਵਗਦੀ ਹੈ ਇਹਦਾ ਪਾਣੀ ਵੀ ਜਿਹੜੇ ਲੋਕਾਂ ਨੂੰ ਲੱਗਦਾ ਵੀ ਸਰਹੰਦ ਵਾਦੀ ਇੱਥੋਂ ਪਾਣੀ ਲੈ ਲਾਂਗੇ, ਫਿਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਛਿਮਾਹੀ ਪਾਣੀ ਵਗਣਾ। ਅਸੀਂ ਫਸਲਾਂ ਦੀ ਗੱਲ ਕਰਦੇ ਹਾਂ, ਪੀਣ ਵਾਲੇ ਪਾਣੀ ਵੀ ਸਾਨੂੰ ਵੰਡਵੇਂ ਮਿਲਿਆ ਕਰਨਗੇ ਵੀ ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ, ਅੱਜ 15 ਦਿਨ ਆਹ ਜ਼ਿਲ੍ਹੇ ਦੀ ਵਾਰੀ ਹੈ। ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ, ਪਰ ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਦੇਖੋ, ਮੈਂ ਇੱਥੇ ਮੇਰੇ ਨਾਲ ਮੁੰਡਾ ਕੱਲ੍ਹ ਦਾ ਇਸ ਮੋਰਚੇ 'ਚ ਆ, ਇਟਲੀ ਤੋਂ ਆਇਆ। ਉਹ ਕਹਿੰਦਾ ਬਾਈ ਪਿਛਲੇ ਸਾਲ ਇਟਲੀ ਦੇ ਵਿੱਚ 1 ਫੁੱਟ ਪਾਣੀ ਡੂੰਘਾ ਹੋਇਆ, ਤੇ ਨਾਲ ਹੀ ਨਾਲ ਸਰਕਾਰ ਹੱਥ 'ਚ ਆ ਗਈ ਇਟਲੀ ਦੀ। ਉਹਨੇ ਆਪਣੇ ਨਾਲ ਹੀ ਨਾਲੇ ਹਦਾਇਤਾਂ ਕਰਤੀਆਂ ਵੀ ਤੁਸੀਂ ਘਰਾਂ ਦੇ ਅੰਦਰ ਜਿਹੜਾ ਪਾਣੀ ਭਾਈ ਵਰਤਦੇ ਹੋ, ਘਾਹ ਤੁਹਾਡਾ ਕੋਈ ਲੱਗਿਆ ਉਹ ਤੇ ਛਿੜਕਦੇ ਹੋ, ਕੋਈ ਗੱਡੀਆਂ ਧੋਣੇ, ਉਹ ਬੰਦ ਕਰੋ, ਨਹੀਂ ਜੁਰਮਾਨੇ ਲਾਵਾਂਗੇ। ਉਹਨਾਂ ਦੇ 1 ਇੰਚ ਪਾਣੀ ਵੀ ਥੱਲੇ ਚਲਾ ਜਾਵੇ, ਨਾਲ ਦੀ ਨਾਲ ਐਕਸ਼ਨ 'ਚ ਆਉਂਦੇ ਨੇ, ਹਰਕਤ 'ਚ ਆਉਂਦੇ ਨੇ, ਆਪਣੇ ਲੋਕਾਂ ਨੂੰ ਸੁਚੇਤ ਕਰਦੇ ਨੇ।
ਆਪਣੇ ਦਾ ਹਰ ਸਾਲ ਟੋਟਾ ਪੈਂਦਾ 10 ਫੁੱਟ ਥੱਲੇ ਜਾਂਦਾ। ਹੁਣ ਤਾਂ ਨਾਸਾ ਨੇ ਰਿਪੋਰਟ ਦੇ ਦਿੱਤੀ ਵੀ ਤੁਹਾਡੇ ਕੋਲੇ ਸਿਰਫ 15 ਸਾਲ ਦਾ ਪਾਣੀ ਬਚਿਆ, ਪਤਾ ਹਲੇ ਵੀ ਨਹੀਂ ਜਾਗੇ ਤੇ ਜਾਗਣਾ ਕਦੋਂ ਆ? ਜਿਹੜੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਰਹੀ, ਤੁਹਾਡਾ ਦੋਸਤ ਰਿਹਾ ਭਗਵੰਤ ਮਾਨ, ਉਹਦੇ ਨਾਲ ਕਦੇ ਕੋਈ ਫੋਨ ਤੇ ਗੱਲ ਹੋਈ ਹੋਵੇ ਜਾਂ ਕਦੇ ਉਹਦੇ ਨਾਲ ਉੱਦਾਂ ਬੈਠ ਕੇ ਮੁਲਾਕਾਤ ਹੋਈ ਹੋਵੇ ਇਸ ਪਾਣੀ ਨੂੰ ਲੈ ਕੇ ਜਾਂ ਇਸ ਧਰਤੀ ਨੂੰ ਲੈ ਕੇ? ਨਹੀਂ, ਉਹਨੇ ਕਿਹਾ ਕਿ ਅਸੀਂ ਧਰਤੀ ਦੇ ਚੱਪੇ ਚੱਪੇ ਨੂੰ ਪੂਰੇ ਪੰਜਾਬ 'ਚ ਨਹਿਰੀ ਪਾਣੀ ਦੇਵਾਂਗੇ। ਨਹਿਰੀ ਪਾਣੀ ਹੈ ਕਿੱਥੇ? ਸਵਾਲ ਇਹ ਆ ਪੁੱਛਿਆ ਜਾਵੇ ਭਗਵੰਤ ਨੂੰ ਕਿ ਨਹਿਰੀ ਪਾਣੀ ਹੈ ਕਿੱਥੇ, ਕਿੱਥੋਂ ਦੇਵੋਗੇ? ਨਹਿਰੀ ਪਾਣੀ ਤਾਂ ਤੁਸੀਂ ਪਹਿਲਾਂ ਹੀ ਇੱਥੇ ਦੇਤਾ, ਰਾਜਸਥਾਨ ਨੂੰ ਦੇਤਾ, ਕੋਈ ਦਿੱਲੀ ਨੂੰ ਦੇਤਾ। ਪੰਜਾਬ ਕੋਲ ਪਾਣੀ ਕਿੱਥੇ ਆ? ਪੰਜਾਬ ਕੋਲ ਤਾਂ ਮੈਂ ਦੱਸਿਆ ਨਾ, ਧਰਮਪੁਰੇ ਕੋਲੇ ਬੁਲਾਡੇ ਕੋਲੇ 20 ਪਿੰਡ ਡਾਂਗਾ ਚੱਕੀ ਖੜਿਆ ਉਸ ਵਿੱਚ ਬਖਸ਼ ਵਾਲੇ ਹੈੱਡ ਤੋਂ 20 ਪਿੰਡਾਂ ਦਾ ਪਾਣੀ ਨਹੀਂ ਪੂਰਾ ਹੋ ਰਿਹਾ ਤੇ 13,000 ਪਿੰਡ ਨੂੰ ਪਾਣੀ ਕਿਵੇਂ ਦੇ ਦੋਗੇ ਤੁਸੀਂ? ਤੁਸੀਂ 750 ਕਰੋੜ ਰੁਪਇਆ ਰੱਖ ਲਿਆ ਬਜਟ ਦੇ ਵਿੱਚ ਨਹਿਰਾਂ 'ਚ ਕੰਕਰੀਟ ਕਰਨ ਦਾ, ਲਿਫਾਫਾ ਪਾਉਣ ਦਾ। ਤੁਸੀਂ ਤਾਂ 700 ਕਰੋੜ ਰੁਪਇਆ ਰੱਖੀ ਬੈਠੇ ਉਹਨੂੰ ਪੱਕੀਆਂ ਕਰਨ ਦਾ। ਤੁਸੀਂ ਕਹਿੰਦੇ ਵੀ ਅਸੀਂ ਪਾਣੀ ਬਚਾਉਣਾ। ਇਹ ਗੱਲਾਂ ਨੇ ਬਾਈ, ਅਸਲ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਨਾ ਤੁਸੀਂ ਦੇਖੋ ਕਿ ਜਾਂ ਨਹਿਰੂ ਇਹ ਨਹਿਰ ਨਿਕਲੀ ਨਾ, ਨਹਿਰੂ ਨੇ ਪਹਿਲਾਂ ਭੀਮ ਸੈਨ ਸੱਚਰ ਨੂੰ, ਉਦੋਂ ਮੁੱਖ ਮੰਤਰੀ ਸੀਗਾ, ਉਹਨੂੰ ਬਰਾਉਣ ਦੀ ਕੋਸ਼ਿਸ਼ ਕੀਤੀ, ਉਹ ਮੰਨਿਆ ਨਹੀਂ ਇਸ ਗੱਲ ਨੂੰ ਲੈ ਕੇ। ਫਿਰ ਉਹਨੇ ਪੱਟ ਲਿਆ ਕੈਰੋਂ ਨੂੰ। ਕੈਰੋਂ ਨੇ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ 1958 'ਚ ਨਹਿਰ ਨਿਕਲੀ ਆ। ਉਹਨਾਂ ਸਮਿਆਂ ਦੇ ਵਿੱਚ ਇਹ ਨਹਿਰਾਂ ਕਢਾਤੀਆਂ। ਉਦੋਂ ਬਾਅਦ ਕਦੇ ਬਾਦਲ ਆ ਗਏ, ਕਦੇ ਕੈਪਟਨ ਆ ਗਏ, ਕਦੇ ਕੋਈ ਹੋਰ ਆ ਗਏ। ਉਹਨਾਂ ਨੇ ਲਗਾਤਾਰ ਕਦੇ ਵੀ ਇਸ ਗੱਲ ਵੱਲ ਤਰਜੀਹ ਨਹੀਂ ਦਿੱਤੀ ਵੀ ਸਾਡਾ ਪਾਣੀ ਲੁੱਟ ਕੇ ਲਿਜਾ ਰਹੇ ਹੋ। ਕਦੇ ਕੋਈ ਮਤਾ ਨਹੀਂ ਲਿਆਂਦਾ, ਕੋਈ ਰੌਲਾ ਨਹੀਂ ਪਾਇਆ, ਕੋਈ ਲੋਕ ਸਭਾ, ਕੋਈ ਵਿਧਾਨ ਸਭਾ ਦੇ ਅੰਦਰ ਕੋਈ ਕਾਨੂੰਨ ਨਹੀਂ ਬਣਾਏ ਵੀ ਅਸੀਂ ਸਾਡਾ ਪਾਣੀ ਅਸੀਂ ਕਿਉਂ ਦੇਗੇ। ਤੁਸੀਂ ਦੇਖੋ ਵੀ ਇੱਥੇ ਜਦੋਂ ਪਾਣੀਆਂ ਦੀ ਵੰਡ ਹੋਈ ਹੈ, ਭਾਰਤ ਪਾਕਿਸਤਾਨ ਦਾ ਪਾਣੀ ਵੰਡਿਆ ਗਿਆ, ਭਾਰਤ ਚੀਨ ਦਾ ਪਾਣੀ ਵੰਡਿਆ ਗਿਆ, ਬ੍ਰਹਮਪੁੱਤਰ ਦਰਿਆ ਦਾ, ਕਾਵੇਰੀ ਨਦੀ ਦਾ ਪਾਣੀ ਵੰਡਿਆ ਗਿਆ, ਤਾਮਿਲਨਾਡੂ ਕਰਨਾਟਕਾ ਦਾ, ਰਾਇਪੁਰਮ ਸਿਧਾਂਤਾਂ ਮੁਤਾਬਕ ਵੰਡਿਆ ਗਿਆ। ਤੇ ਪੰਜਾਬ ਦੇ ਪਾਣੀਆਂ ਨੂੰ ਵੰਡਣ ਵੇਲੇ ਉਹ ਸਿਧਾਂਤ ਕਿੱਥੇ ਚਲੇ ਜਾਂਦੇ ਆ? ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਾ ਰਿਹਾ ਅਕਾਲੀ ਦਲ। ਉਹ ਅਕਾਲੀ ਦਲ ਅੱਜ ਲੱਗਦਾ ਵੀ ਉਸੇ ਸਿਧਾਂਤ ਤੇ ਖੜਾ, ਉਸੇ ਪਾਣੀਆਂ ਦੀ ਗੱਲ ਕਰੂਗਾ ਅਕਾਲੀ ਦਲ? ਨਹੀਂ, ਇਹਨਾਂ ਨੇ ਤਾਂ ਜਦੋਂ ਇਹਨਾਂ ਦੀ ਸਰਕਾਰ ਸੀ, ਸਰਨਜੀਤ ਇਹਨਾਂ ਦਾ ਮੰਤਰੀ ਸੀਗਾ, ਇਹਨਾਂ ਨੇ ਨਹਿਰਾਂ ਦੀਆਂ ਬੰਨੀਆਂ ਉੱਚੀਆਂ ਕਰਤੀਆਂ ਸੀਗੀਆਂ, ਪਾਣੀ ਹੋਰ ਦਿੱਤਾ ਸੀ ਉਹਨਾਂ ਨੂੰ। ਕਹਿੰਦੇ ਥੱਲੇ ਗਾਰ ਅੜਦੀ ਹੈ, ਫਸਦੀ ਹੈ ਗਾਰ ਥੱਲੇ। ਤੋ ਇੱਦਾਂ ਬਾਈ, ਇਹ ਤਾਂ ਇਹਨਾਂ ਦੀਆਂ ਯਾਰ ਗਦਾਰੀਆਂ ਕਰਕੇ ਤਾਂ ਇਸ ਪਾਵੇ ਨੂੰ ਪਹੁੰਚ ਕੇ ਅੱਜ ਤਬਾਹ ਹੋਈ ਜਾਂਦੇ, ਚਾਰ ਸਪੇਰੋਂ ਹਮਲੇ ਹੋਈ ਜਾਂਦੇ ਆ, ਖਤਮ ਹੋਈ ਜਾਂਦੇ ਆ, ਜਵਾਨੀਆਂ ਚਿੱਟੇ ਨਾਲ ਮਰੀ ਜਾਂਦੀਆਂ, ਕੁਛ ਬਾਹਰ ਨੂੰ ਭੱਜੀ ਜਾਂਦੇ ਆ, ਪੰਜਾਬ ਖਾਲੀ ਹੋਈ ਜਾਂਦਾ, ਬਾਹਰਲਿਆਂ ਦੇ ਕਬਜ਼ੇ ਹੋਈ ਜਾਂਦੇ ਆ। ਭਗਵੰਤ ਕਹਿੰਦਾ ਸੀ ਨਾ ਕਿ ਨੌਕਰੀਆਂ ਦੇਵਾਂਗੇ, ਬਾਹਰਲੇ ਵੀ ਆ ਕੇ ਕਰਿਆ ਕਰਨਗੇ, ਬਾਹਰੋਂ ਇੱਥੇ ਨੌਕਰੀਆਂ ਲੈਣ ਆਉਣਗੇ। ਸਾਡੀ ਜਵਾਨੀ ਬਾਹਰ ਨੂੰ ਭੱਜ ਗਈ, ਇੱਥੇ ਜਿਹੜੇ ਯੂਪੀ ਬਿਹਾਰ ਬੰਗਾਲ ਦੇ ਲਿਆ ਕੇ ਸਾਡੇ 'ਤੇ ਕਾਬਜ਼ ਕਰਾਈ ਜਾਂਦੇ ਨੇ ਇਹ। ਤਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇਸ ਤਰੀਕੇ ਨਾਲ ਪ੍ਰਵਾਸੀਆਂ ਦਾ ਕਬਜ਼ਾ ਹੋ ਰਿਹਾ ਨਾ ਪੰਜਾਬ 'ਤੇ। ਸਰਪੰਚ ਪਿੰਡਾਂ ਦੇ ਵੋਟਾਂ ਬਣਾਉਣ ਦੇ ਚੱਕਰ 'ਚ ਵੀ ਗਾਹਾਂ ਨੂੰ ਸਰਪੰਚੀ 'ਚ ਵੋਟਾਂ ਲਵਾਂਗੇ, 5 ਮਿੰਟਾਂ 'ਚ ਲਾ ਕੇ ਮੋਹਰ ਤੋੜ ਦਿੰਦੇ ਵੀ ਲੈ ਬਣਾ ਲਾ ਵੋਟਰ ਕਾਰਡ, ਬਣਾ ਲਾ ਆਧਾਰ ਕਾਰਡ। ਇਹ ਸੋਚਣ ਦੀ ਲੋੜ ਆ ਉਹ ਕਿਸ ਤਰੀਕੇ ਨਾਲ ਸਾਡੀ ਧਰਤੀ 'ਤੇ ਕਾਬਜ਼ ਹੋ ਰਿਹਾ, ਸਾਡੇ ਕਾਰੋਬਾਰਾਂ 'ਤੇ ਕਾਬਜ਼ ਹੋ ਰਿਹਾ, ਨੌਕਰੀਆਂ 'ਤੇ ਕਾਬਜ਼ ਹੋ ਰਿਹਾ। ਬਹੁਤ ਚਿੰਤਾ ਦਾ ਵਿਸ਼ਾ ਹੈ। ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਭਿਆਨਕ ਤੋਂ ਭਿਆਨਕ ਹੈ, ਜਿਹਦਾ ਸਾਨੂੰ ਅੱਜ ਦਿਖਦਾ ਨਹੀਂ। ਸਾਡੇ ਲੋਕ ਹਲੇ ਵੀ ਸੁੱਤੇ ਪਏ ਆ, ਲੰਮੀਆਂ ਤਾਣ ਕੇ ਘਰਾਂ 'ਚ ਵੇਸਲੇ ਹੋਏ ਬੈਠੇ ਆ, ਆਰਾਮ ਪ੍ਰਸਤ ਹੋ ਗਏ ਸੀ। ਤਾਂ ਮੈਂ ਉਹ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਕਹਿੰਦਾ ਸਾਡੀ ਕੌਮ ਜਦੋਂ ਦੀ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਕੇ ਕੋਠੀਆਂ 'ਚ ਵੜੀ ਆ ਨਾ, ਅਸੀਂ ਮਰੇ ਆ। ਅਸੀਂ ਘੋੜਿਆਂ ਦੀਆਂ ਕਾਠੀਆਂ ਦੀ ਵਹਿਕੀ ਜਾਉਂਦੇ ਸੀ, ਅਸੀਂ ਜੰਗ ਦੇ ਮੈਦਾਨ 'ਚ ਹੀ ਜਾਉਂਦੇ ਰਹਿੰਦੇ ਆ। ਅਸੀਂ ਲੜਦੇ ਹੀ ਜਾਉਂਦੇ ਰਹਾਂਗੇ। ਜਦੋਂ ਅਸੀਂ ਵੇਸਲੇ ਹੋਵਾਂਗੇ, ਚੁੱਪ ਕਰਾਂਗੇ, ਆਪਣੇ ਹੱਕਾਂ ਪ੍ਰਤੀ ਅਸੀਂ ਪਾਸਾ ਵੱਟਾਂਗੇ, ਉਦੋਂ ਅਸੀਂ ਮਰਾਂਗੇ। ਤੁਸੀਂ ਕਿਹਾ ਕਿ ਘਰਾਂ ਦੀਆਂ ਕੋਠੀਆਂ ਦੇ ਵਿੱਚ ਅਸੀਂ ਵੜ ਗਏ, ਘੋੜਿਆਂ ਦੀਆਂ ਕਾਠੀਆਂ ਤੋਂ ਉਤਰ ਕੇ। ਪਰ ਪਿਛਲੇ ਦਿਨ ਇੱਕ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਆਉਂਦਾ, ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਨੇ। ਉਹ ਸ਼ਰੇਆਮ ਕਹਿੰਦੇ ਨੇ ਕਿ ਕਬੂਲ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਗਾ, ਉਸ ਦੇ ਵਿੱਚ ਸਾਡਾ ਹੱਥ ਹੈਗਾ। ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ। ਦੇਖੋ, ਇੱਕ ਤਾਂ ਇਹ ਮੈਂ ਬੋਲਿਆ ਪਹਿਲਾਂ ਵੀ ਕਈ ਵਾਰੀ ਵੀ ਇਹ ਇੱਕ ਸਕ੍ਰਿਪਟ ਪਹਿਲਾਂ ਲਿਖੀ ਗਈ, ਕਹਾਣੀ ਲਿਖੀ ਗਈ, ਫਿਰ ਕਿਹੜੇ ਸਵਾਲ ਕਰਨੇ ਆ, ਕਿਹੜੇ ਜਵਾਬ ਬਣਾਉਣੇ ਆ, ਉਹਨੂੰ ਕਿਵੇਂ ਰਾਸ਼ਟਰਵਾਦੀ ਬਣਾਉਣਾ, ਕਿਵੇਂ ਹੀਰੋ ਬਣਾਉਣਾ, ਇਹ ਸਾਰੀ ਕਹਾਣੀ ਸਟੇਟ ਦੀ ਆ, ਸਾਰੀ ਕਹਾਣੀ ਏਜੰਸੀਆਂ ਦੀ ਹੈ। ਇਹ ਨਹੀਂ ਵੀ ਉਹਨੇ ਕੋਈ ਪੱਤਰਕਾਰ ਨੇ ਉਹਨੂੰ ਕਦੇ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਚੱਕ ਕੇ ਇੰਟਰਵਿਊ ਦੇ ਦਿੱਤੀ। ਇੰਨਾ ਸੌਖਾ ਨਹੀਂ ਹੈਗਾ। ਪਿੱਛੇ ਕਾਲਾ ਪਰਦਾ ਲੱਗਿਆ, ਹੋ ਸਕਦਾ ਕਿ ਸੁਪਰਡੈਂਟ ਦੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਹੋ ਸਕਦਾ ਕਿਸੇ ਪੁਲਿਸ ਦੇ ਕਿਸੇ ਦਫ਼ਤਰ 'ਚ ਬੈਠ ਕੇ ਕਰਾਈ ਹੈ, ਬਾਹਰ ਕੇ ਥਾਣੇ ਦਫ਼ਤਰ 'ਚ ਬੈਠ ਕੇ ਕਰਾਈ ਹੈ। ਇਹ ਤਾਂ ਕਹਾਣੀ ਪੂਰੀ ਘੜੀ ਗਈ ਹੈ। ਕਿਵੇਂ ਮੂਸੇ ਵਾਲੇ ਨੂੰ ਬਦਨਾਮ ਕਰਨਾ, ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ, ਕਿਵੇਂ ਲੋਕਾਂ 'ਚ ਜਿਹੜੀ ਉਹਦੀ ਹਮਦਰਦੀ ਬਣੀ ਆ, ਲੋਕ ਅੱਜ ਉਹਦੇ ਇਨਸਾਫ ਲਈ ਪੂਰੀ ਦੁਨੀਆ ਅੱਜ ਪੁਕਾਰ ਰਹੀ ਹੈ, ਕਿਵੇਂ ਉਹ ਧੁੰਦਲਾ ਕਰਨਾ ਉਹਦਾ ਅਕਸ਼, ਤੇ ਕਿਵੇਂ ਆਪਣੇ ਆਪ ਨੂੰ ਲਾਰੈਂਸ ਨੇ ਰਾਸ਼ਟਰਵਾਦੀ ਪੇਸ਼ ਕੀਤਾ, ਜਾਂ ਕਿਵੇਂ ਸਾਰੀ ਕਹਾਣੀ ਘੜੀ ਗਈ ਹੈ। ਇਹ ਸਾਰਾ ਬਾਈ ਇਹ ਤਾਣਾ ਬਾਣਾ ਇਹ ਆਪਾਂ ਨੂੰ ਲੱਗਦਾ, ਪਰ ਹੈ ਸਾਰੀ ਕਹਾਣੀ ਇਹ ਰਚੀ ਗਈ ਹੈ। ਪਰ ਇਹ ਲੋਕਾਂ ਦੇ ਦਿਲਾਂ 'ਚੋਂ
ਇਨਸਾਨ ਬਚ ਚੁੱਕਿਆ। ਉਹ ਆਪਣੇ ਗੀਤਾਂ ਰਾਹੀਂ, ਆਪਣੀ ਬੇਬਾਕੀ ਰਾਹੀਂ, ਆਪਣੀ ਜੋ ਜੁਰਤ ਉਹਨੇ ਦਿਖਾਈ, ਜੋ ਲਿਖਿਆ ਉਹਨੇ ਹੁਣ ਤੱਕ, ਜੋ ਪੰਜਾਬ ਨੂੰ ਲੈ ਕੇ ਵੀ ਉਹਨੇ ਲਿਖਿਆ, ਤਾਂ ਇਹਦੇ ਲਈ ਇਹ ਜਿੰਨਾ ਮਰਜ਼ੀ ਜ਼ੋਰ ਲਾਉਣ ਇਹ ਨਿਕਲਣਾ ਨਹੀਂ। ਕਿਤੇ ਨਾ ਕਿਤੇ ਡਰ ਸੀ ਸਰਕਾਰਾਂ ਨੂੰ ਮੂਸੇਵਾਲੇ ਤੋਂ ਕਿ ਉਹਨੇ SYL ਵਰਗੇ ਗੀਤ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਤੀ, ਉਹੋ ਜਿਹੇ ਗੀਤ ਲਿਖਣ ਲੱਗ ਗਿਆ ਸੀ। ਉਹਨੂੰ ਪਹਿਲਾਂ ਹੀ ਸਟੇਟ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ, ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ। ਇਹ ਆਉਣ ਵਾਲੇ ਸਮੇਂ 'ਚ ਇਹਨੂੰ ਵਰਲਡ ਵਾਈਡ ਦੁਨੀਆ ਸੁਣਦੀ ਹੈ, ਸਾਡੀ ਪੱਗ ਨੂੰ, ਸਾਡੀ ਪੰਜਾਬੀਅਤ ਨੂੰ ਕਿੱਥੋਂ ਤੱਕ ਲੈ ਗਿਆ। ਜਦੋਂ ਇਹ ਬੰਦਾ ਟਰੈਕ 'ਤੇ ਆਊਗਾ, ਆਪਣੇ ਹੱਕਾਂ ਦੀ ਗੱਲ ਕਰਾਊਗਾ, ਤਾਂ ਜਵਾਨੀ 'ਚ ਇੱਕਦਮ ਉਹ ਜੋਸ਼ ਭਰ ਦੂਗਾ, ਜਵਾਨੀ ਨੂੰ ਹਲੂਣਾ ਮਾਰੂਗਾ। ਉਹਦੇ ਲਈ ਵੀ ਇਹ ਸਾਰਾ ਜਿਹੜਾ ਤਾਣਾ ਬਾਣਾ ਉਹਨੂੰ ਮਾਰਨ ਦਾ ਬੁਣਿਆ, AK-47 ਦਾ ਆਉਣਾ, ਬੰਦਿਆਂ ਦਾ 10 ਦਿਨ ਉੱਥੇ ਘੁੰਮਣਾ, ਕਿੱਥੇ ਗਈ ਸੀ ਇੰਟੈਲੀਜੈਂਸੀ, ਅਸਲ ਸਾਰੀ ਤਿਆਰੀ ਬੈਰੀ ਪਹਿਲਾਂ ਹੀ ਹੋਈ ਸੀ। ਹੁਣ ਉਹਨਾਂ ਨੇ ਮਾਂ ਪਿਓ ਜੀ ਨੇ ਜਾ ਕੇ ਜਦੋਂ ਵਿਧਾਨ ਸਭਾ ਮੂਹਰੇ ਬੈਠੇ, ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵਿਧਾਨ ਸਭਾ ਮੂਹਰੇ ਬਹਿ ਕੇ ਉਹਨਾਂ ਨੇ ਮੰਗਿਆ। 19 ਤਰੀਕ ਦੀ ਉਹਦੀ ਬਰਸੀ ਹੈ, ਹੁਣ ਇਹਨਾਂ ਨੇ ਆਹ ਗੱਲ ਇਹਦੀ ਇੰਟਰਵਿਊ ਚਲਾ ਤੁਹਾਡੇ ਨਾਲ ਇਸੇ ਕਰਕੇ ਗੱਲ ਕਰੀ ਆ ਕਿਉਂਕਿ ਤੁਸੀਂ ਵੀ ਜੇਲ੍ਹਾਂ ਦੇ ਵਿੱਚ ਰਹੇ ਹੋ। ਜੇਲ੍ਹਾਂ ਦੇ ਵਿੱਚ ਅਜਿਹਾ ਕੀ ਹੁੰਦਾ ਜਿਹੜਾ ਕਿ ਮੋਬਾਈਲ ਸਿਸਟਮ ਉੱਥੇ ਤਾਂ ਥੋੜੀ ਜਿਹੀ ਚੀਜ਼ ਨਹੀਂ ਲਿਜਾਣ ਦਿੰਦੇ, ਸੂਈ ਤੱਕ ਨਹੀਂ ਲਿਜਾਣ ਦਿੰਦੇ। ਜੇਲ੍ਹਾਂ ਦੇ ਵਿੱਚ ਮੋਬਾਈਲ ਤਾਂ ਚਲੇ ਜਾਂਦੇ ਆ, ਮੋਬਾਈਲਾਂ ਦੀ ਗੱਲ ਨਹੀਂ। ਮੋਬਾਈਲ ਹੁਣ ਥੋੜੀ ਸਖਤਾਈ ਵੀ ਜ਼ਿਆਦਾ ਹੋ ਗਈ, ਪਰ ਜੇਲ੍ਹਾਂ 'ਚ ਪਹਿਲਾਂ ਮੋਬਾਈਲ ਚਲੇ ਜਾਂਦੇ ਸੀ। ਪਰ ਜੇਲ੍ਹਾਂ 'ਚ ਮੋਬਾਈਲ ਜਾਣਾ ਤੇ ਇਹ ਜਿਹੜੀ ਇੰਟਰਵਿਊ ਹੋਣੀ, ਇਹਦਾ ਜ਼ਮੀਨ ਅਸਮਾਨ ਦਾ ਅੰਤਰ ਆ। ਇਹਦੇ ਪਿੱਛੇ ਕੱਲੀ ਗੱਲ ਤੁਸੀਂ ਸੋਚੋ, ਕਿਵੇਂ ਪਾਕਿਸਤਾਨ ਕਿੱਧਰ ਆ ਗਿਆ ਜਿੱਥੇ ਪਾਕਿਸਤਾਨ ਦੀਆਂ ਗੱਲਾਂ ਹੋ ਰਹੀਆਂ ਜੀ। ਇੱਥੇ ਸਲਮਾਨ ਖਾਨ ਦੀ ਗੱਲ, ਜਾਣੇ ਘੱਟ ਗਿਣਤੀ ਦੇ ਮਨਾਂ ਦੇ ਅੰਦਰ ਕਿਵੇਂ ਡਰ ਤੇ ਕਿਵੇਂ ਖੌਫ ਪੈਦਾ ਕਰਨਾ ਹੈ, ਇਹ ਸਾਰੀ ਉਹ ਕਹਾਣੀ ਲਿਖੀ ਗਈ ਹੈ। ਤੇ ਕਿਵੇਂ ਇਹ ਗੱਲ ਨੂੰ ਲੈ ਕੇ ਦੋ ਜਿਹੜੀਆਂ ਕਮਿਊਨਿਟੀਆਂ ਨੇ ਉਹਨੂੰ ਉਹਦੇ 'ਚ ਦਫਾੜ ਪਾਉਣਾ ਹੈ, ਉਹਨੂੰ ਆਸ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਕਰਨਾ ਹੈ, ਇਹ ਸਾਰੀ ਕਹਾਣੀ ਘੜੀ ਗਈ ਹੈ। ਇਹ ਸੌਖੀ ਨਹੀਂ ਗੱਲ ਜੀ। ਆਪਾਂ ਨੂੰ ਇਹਦੇ ਕਈ ਦਿਨ ਪਹਿਲਾਂ ਤਿਆਰੀ ਹੋਈ ਹੈ, ਕਹਾਣੀ ਲਿਖੀ ਹੈ, ਫਿਰ ਇਹ ਕਿੱਥੇ ਇੰਟਰਵਿਊ ਹੋਈ ਹੈ, ਇਹ ਬੜਾ ਮਤਲਬ ਕਿ ਜਾਂਚ ਦਾ ਵਿਸ਼ਾ ਹੈਗਾ। ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਦੇਖੋਗੇ ਇਹਦੀ ਕੋਈ ਜਾਂਚ ਹੋ ਰਹੀ ਹੈ ਜੀ। ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਜੇਲ੍ਹ ਦੀ ਨਹੀਂ, ABP ਵਾਲੇ ਨੇ ਪਹਿਲਾਂ ਇੱਕ ਪੋਸਟ ਪਾਤੀ ਕਿ ਪੰਜਾਬ ਦੀ ਜੇਲ੍ਹ ਦੀ ਹੈ, ਫਿਰ ਛੇਤੀ ਉਹਨੇ ਡਿਲੀਟ ਵੀ ਕਰਤੀ, ਮਿਟਾਤੀ ਉਹ। ਤਾਂ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਕਿਉਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਇਹਦੇ ਇੱਕ ਟੀਮ ਬਣਾਈ, ਭਾਈ ਵੀ ਪੁੱਛੋ ਲਾਉਣਸ ਨੂੰ ਲਿਆ ਕੇ ਵੀ ਕਿੱਥੇ ਹੋਈ, ਆਪੇ ਦੱਸ ਦੂਗਾ। ਕਿਉਂ ਨਹੀਂ ਗੱਲ ਸਾਹਮਣੇ ਲਿਆ ਰਹੇ ਵੀ ਕਿੱਥੇ ਹੋਈ ਹੈ ਇਹ ਗੱਲ? ਤਾਂ ਇਹ ਆ ਨਾ ਵੀ ਕਿੱਥੇ, ਅਸਲ ਤਾਂ ਵੱਡਾ ਸਵਾਲ ਤਾਂ ਇਹੀ ਹੈ। ਉਹਦਾ ਚਲੋ ਜੋ ਕਹਾਣੀ ਆਪਾਂ ਨੂੰ ਸਮਝ ਪੈਂਦੀ ਹੈ ਵੀ ਕਿਹਨੇ ਕਰਾਈ ਹੈ, ਸਟੇਟ ਨੇ ਕਰਾਈ ਹੈ, ਏਜੰਸੀਆਂ ਨੇ ਕਰਾਈ ਹੈ, ਕਿਵੇਂ ਕਰਾਈ ਹੈ, ਪਰ ਲੋਕਾਂ ਨੂੰ ਪਤਾ ਲੱਗੇ ਵੀ ਕਿੱਥੇ ਕਰਾਈ ਹੈ। ਲੋਕਾਂ ਨੂੰ ਐਂ ਭੰਬਲ ਭੂਸੇ 'ਚ ਪਾਤਾ, ਕੋਈ ਕਹਿੰਦਾ ਰਾਜਸਥਾਨ 'ਚ ਹੋਈ ਹੈ, ਕੋਈ ਕਹਿੰਦਾ ਤਿਹਾੜ 'ਚ ਹੋਈ ਹੈ, ਕੋਈ ਕਹਿੰਦਾ ਪੰਜਾਬ ਦੀ ਜੇਲ੍ਹ 'ਚ ਹੋਈ ਹੈ। ਅਸਲ ਇਹ ਬਹੁਤ ਵੱਡਾ ਹੀ ਸਾਜ਼ਿਸ਼ ਪੰਜਾਬ ਦੇ ਖਿਲਾਫ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਕਹਿਣਾ ਕਿ ਪੰਜਾਬ ਦੇ ਵਿੱਚ ਹੋਰ ਵੀ ਵੱਡੇ ਚਿਹਰੇ ਮਰਨਗੇ ਇੱਥੇ। ਇਸ ਇੰਟਰਵਿਊ ਦਾ ਆਉਣਾ, ਸਾਹਮਣੇ ਲਿਆਉਣਾ, ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਸੀ ਜਾਂ ਆਮ ਲੋਕਾਂ ਨੂੰ ਡਰਾ ਧਮਕਾ? ਕਈ ਪਹਿਲੂਆਂ ਤੋਂ, ਮੈਂ ਕਈ ਪੱਖਾਂ ਦੀ ਗੱਲ ਕੀਤੀ ਨਾ। ਖੌਫ ਪੈਦਾ ਕਰਨਾ, ਡਰਾਉਣਾ, ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਦਫਾੜ ਕਰਨਾ, ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ। ਹੋ ਸਕਦਾ ਕੱਲ੍ਹ ਨੂੰ ਕਦੇ BJP ਵੱਲੋਂ ਆ ਕੇ ਉਹ MLA ਖੜਾ ਹੋ ਜੇ, ਇਹ ਕੀ ਪਤਾ। ਇਹ ਕਈ ਪੱਖਾਂ ਤੋਂ ਵਿਚਾਰਨ ਦੀ ਲੋੜ ਆ। ਮੈਂ ਇਹੀ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਉਹ ਚਿਹਰੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ, ਸਾਡੇ ਹੱਕਾਂ ਦੀ ਗੱਲ ਕਰਦੇ ਨੇ, ਸਾਡੀ ਜਵਾਨੀ ਜਿਹੜੀ ਇੱਥੇ ਟਾਰਗੇਟ ਕੀਤੀ ਜਾਵੇ, ਮਾਰੀ ਜਾਵੇ, ਉਹ ਨੌਜਵਾਨ ਮਾਰੇ ਜਾਣ। ਇਹ ਸਟੇਟ ਨੇ ਇਹਨਾਂ ਨੂੰ ਵਰਤਣਾ ਹੁੰਦਾ, ਮੋਹਰੇ ਨੇ। ਅਸਲ ਮੈਂ ਸਮਝਦਾ ਮੋਹਰੇ ਆ, ਇਹਨਾਂ ਨੂੰ ਵਰਤਿਆ ਜਾ ਰਿਹਾ, ਇਹਨੂੰ ਸਟੇਟ ਵਰਤ ਰਹੀ, ਏਜੰਸੀਆਂ ਵਰਤ ਰਹੀਆਂ ਨੇ। ਕਿਹਨੂੰ ਮਰਵਾਉਣਾ ਇਹ ਸਟੇਟ ਤੈਅ ਕਰਦੀ, ਏਜੰਸੀਆਂ ਤੈਅ ਕਰਦੀਆਂ ਨੇ। ਇਹਨਾਂ ਨੂੰ ਵਰਤ ਕੇ ਉਹਨਾਂ ਨੂੰ ਵੀ ਮਰਵਾਇਆ ਜਾ ਸਕਦਾ। ਇਹ ਬਹੁਤ ਵੱਡਾ ਖਤਰਾ ਤੇ ਪੰਜਾਬ ਨੂੰ ਸੰਭਲ ਕੇ ਚੱਲਣ ਦੀ ਲੋੜ। ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜਾ ਦੌਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਲੇ? ਬਿਲਕੁਲ। ਹੁਣ ਹੋਰ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾ ਰਿਹਾ, ਨਸ਼ਿਆਂ ਦੇ ਨਾਲ। 15 ਸਾਲ ਦੇ ਸਾਡੇ ਜਵਾਕ ਮਰ ਰਹੇ ਆ ਪ੍ਰਵਾਸ ਦੇ ਰਾਹੀਂ। ਇੱਥੋਂ ਸਾਨੂੰ ਬਾਹਰ ਭੇਜ ਕੇ ਇੱਥੇ ਪ੍ਰਵਾਸੀਆਂ ਦਾ, ਯੂਪੀ ਬਿਹਾਰ ਦੇ ਭਈਆਂ ਦਾ ਕਬਜ਼ਾ ਕਰਾਉਣਾ, ਸਾਡੀ ਬੋਲੀ ਤੇ ਹਮਲਾ, ਇਤਿਹਾਸ ਤੇ ਹਮਲਾ, ਪਾਣੀਆਂ ਦੀ ਆਪਾਂ ਗੱਲ ਕਰ ਹੀ ਰਹੇ ਹਾਂ, ਖੋਹ ਕੇ ਸਾਨੂੰ ਬੰਜਰ ਬਣਾਉਣਾ। ਇਹ ਹਮਲੇ ਉਹ ਨੇ ਵੀ ਇਹਨਾਂ ਦੀਆਂ ਜੜ੍ਹਾਂ ਵੱਢੋ, ਜੜ੍ਹਾਂ ਵੀ ਇਸ ਤਰੀਕੇ ਨਾਲ ਵੱਢੋ ਇਹਨੂੰ ਪਤਾ ਵੀ ਨਾ ਲੱਗੇ ਸਾਡੀ ਜੜ ਵੱਢੀ ਜਾ ਰਹੀ ਹੈ। ਇਹ ਗੁੱਝੇ ਹਮਲੇ ਨੇ, ਲੁਕਵੇਂ ਹਮਲੇ ਨੇ, ਜੋ ਸਾਡੇ ਉਦੋਂ ਸਮਝ ਆਉਣਗੇ ਜਦੋਂ ਅਸੀਂ ਸਾਰਾ ਕੁਝ ਤਬਾਹ ਕਰ ਚੁੱਕੇ ਹੋਵਾਂਗੇ, ਗਵਾ ਚੁੱਕੇ ਹੋਵਾਂਗੇ। ਉਦੋਂ ਫਿਰ ਉਦੋਂ ਬਾਅਦ ਉੱਠਿਆਂ ਦਾ ਕੀ ਫਾਇਦਾ, ਲੜਨ ਦਾ ਵੀ ਕੀ ਫਾਇਦਾ, ਬੋਲਣ ਦਾ ਵੀ ਕੀ ਫਾਇਦਾ, ਜੇ ਅੱਜ ਹੀ ਨਾ ਅਸੀਂ ਉੱਠ ਕੇ ਲੜੇ ਤਾਂ। ਇੱਕ ਆਖਰ ਦੇ ਵਿੱਚ ਪੁੱਛਾਂਗੇ, ਕਿਸੇ ਸਿਆਸੀ ਧਿਰ ਦੇ ਨਾਲ ਜਾਂ ਸਿਆਸੀ ਲੀਡਰ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ? ਜਿਵੇਂ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਗੱਲ ਕਰਦੇ ਨੇ, ਸਿਮਰਜੀਤ ਸਿੰਘ ਬੈਂਸ ਬ੍ਰਦਰਜ਼ ਇਹਨਾਂ ਪਾਣੀਆਂ ਦੇ ਪਿੱਛੇ ਲੜਦੇ ਰਹੇ ਨੇ, ਉਹਨਾਂ ਨਾਲ ਕਿਸੇ ਨਾਲ ਕੋਈ ਮੁਲਾਕਾਤ ਜਾਂ ਗੱਲਬਾਤ? ਸਾਡਾ ਸੱਦਾ ਇੱਥੇ ਸਭ ਨੂੰ ਖੁੱਲ੍ਹਾ। ਅਸੀਂ ਚਾਹੁੰਦੇ ਹਾਂ ਇਹ ਲੜਾਈ ਪੰਜਾਬ ਦੀ ਆ, ਪੰਜਾਬੀਅਤ ਦੀ ਆ, ਨਾ ਇਹ ਹਿੰਦੂ ਦੀ ਆ, ਨਾ ਸਿੱਖ ਦੀ ਆ, ਨਾ ਮੁਸਲਮਾਨ ਦੀ ਆ, ਨਾ ਅਮੀਰ ਦੀ ਆ, ਨਾ ਗਰੀਬ ਦੀ ਆ, ਨਾ ਕਿਸਾਨ ਦੀ ਆ, ਨਾ ਮਜ਼ਦੂਰ ਦੀ ਆ। ਪਾਣੀ ਦੀ ਲੋੜ ਹਰ ਇੱਕ ਨੂੰ ਹੈ ਜੀ। ਤੇ ਪੰਜਾਬ 'ਚ ਜੇ
ਕੋਈ ਮੁਸਲਮਾਨ ਵੱਸਦਾ, ਕੋਈ ਹਿੰਦੂ ਵੱਸਦਾ, ਕੋਈ ਸਿੱਖ ਵੱਸਦਾ, ਕੋਈ ਅਮੀਰ ਆ, ਗਰੀਬ ਆ, ਸ਼ਹਿਰੀ ਆ, ਪਿੰਡੂ ਆ, ਸਾਰੇ ਨੇ। ਲੋੜ ਸਾਰਿਆਂ ਦੀ ਹੈ, ਸਭ ਨੂੰ ਲੜਨਾ ਚਾਹੀਦਾ। ਜੇ ਇੱਥੇ ਸਿਆਸੀ ਬੰਦੇ ਵੀ ਨੇ ਤਾਂ ਉਹਨਾਂ ਨੂੰ ਤਾਂ ਕਿਹੜਾ ਲੜਨਾ ਨਹੀਂ ਚਾਹੀਦਾ। ਜੇ ਇੱਥੇ ਉਹ ਧਿਰਾਂ ਵੀ ਨੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਨੇ, ਇੱਥੇ ਹੁਣ ਸਾਡੇ ਨਾਲ ਇੱਥੇ ਆ ਕੇ ਵੀ ਚੀਮੇ ਵਰਗੇ ਗਾਲੂ ਗਾਲੀ ਇੱਥੇ ਹੁੰਦਾ, ਸਾਨੂੰ ਆ ਕੇ ਤੇ ਪੁੱਠਾ ਸਿੱਧਾ ਬੋਲਦਾ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਡੀਆਂ ਨਸਲਾਂ ਨੇ, ਤੁਹਾਡੇ ਜਵਾਕਾਂ ਨੇ ਪੰਜਾਬ 'ਚ ਨਹੀਂ ਰਹਿਣਾ, ਉਹਨਾਂ ਨੇ ਪਾਣੀ ਨਹੀਂ ਵਰਤਣਾ, ਉਹਨਾਂ ਨੇ ਨਹੀਂ ਪੀਣਾ, ਉਹਨਾਂ ਨੇ ਨਹੀਂ ਵਰਤਣਾ ਜ਼ਮੀਨਾਂ ਲਈ। ਇਹ ਮਸਲਾ ਇੱਕ ਧਿਰ ਨਾਲ ਦਾ ਨਹੀਂ ਜੁੜਿਆ ਹੋਇਆ, ਮਸਲਾ ਹਰ ਪੰਜਾਬੀ ਨਾਲ ਜੁੜਿਆ ਹੋਇਆ ਜੀ। ਪਾਣੀ ਨਾ ਬਚਾ ਤੇ ਬਚੂਗਾ ਕੌਣ? ਧਰਤੀ ਬੰਜਰ ਹੋ ਗਈ ਤਾਂ। ਇਸ ਕਰਕੇ ਇਸ ਮਸਲੇ ਨੂੰ ਅਸੀਂ ਸਾਰਿਆਂ ਨੂੰ ਬਾਈ ਖੁੱਲਾ ਸੱਦਾ, ਜਿਹੜਾ ਮਰਜ਼ੀ ਆਓ ਇੱਥੇ, ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜੇ, ਕਿਉਂਕਿ ਲੜਾਈ ਜਿੱਥੇ ਰਾਜਸਥਾਨ ਦੇ ਨਾਲ ਹੈ ਉੱਥੇ ਸੈਂਟਰ ਦੇ ਨਾਲ ਵੀ ਲੜਾਈ ਵੱਡੀ ਆ। ਇਹ ਲੜਾਈ ਮੈਂ ਕਹਿਣਾ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਲੜੇ ਸੀ ਉਦੋਂ ਕਿਤੇ ਵੱਡੀ ਲੜਾਈ ਹੈ। ਇਹਨੂੰ ਇੰਨਾ ਆਪਾਂ ਸੌਖਾ ਨਾ ਲਈਏ ਵੀ ਇਹ ਤਾਂ ਬਹੁਤ ਸੌਖੀ ਜਿਹੀ ਗੱਲ ਆ, ਪਾਣੀਆਂ ਦਾ ਮਸਲਾ ਨਹੀਂ। ਇਹ ਪਾਣੀ ਜੇ ਨਾ ਸਾਡੇ ਕੋਲੇ ਹੋਏ ਤਾਂ ਪੰਜਾਬ ਨੇ ਤਬਾਹ ਹੋ ਜਾਣਾ। ਲੱਖੇ ਇੱਕ ਸਵਾਲ ਹੋਰ ਲੱਖਾ ਲੜਕੀ ਦੇ ਲਈ ਰਿਹਾ, ਕਿਉਂਕਿ ਨੌਜਵਾਨੀ ਉਹ ਪ੍ਰਵਾਸ ਕਰ ਰਹੀ ਆ, ਨੌਜਵਾਨੀ ਇੱਥੇ ਰੁਕਣਾ ਨਹੀਂ ਚਾਹੁੰਦੀ ਪੰਜਾਬ ਦੇ ਵਿੱਚ, ਇੱਥੇ ਬਾਹਰੋਂ ਪ੍ਰਵਾਸ ਹੋ। ਮੈਂ ਖੁਦ ਸੋਚਦਾ ਹੁੰਦਾ ਕਈ ਵਾਰੀ ਇਹ ਲੱਖਾ ਸਿਆਂ ਅੱਜ ਤੋਂ 15 ਸਾਲ ਨੂੰ 20 ਸਾਲ ਨੂੰ ਇੱਥੇ ਭੋਜਪੁਰੀ, ਹਿੰਦੀ, ਇੱਥੇ ਫਿਲਮਾਂ, ਇੱਥੇ ਉਹਨਾਂ ਦਾ ਸੱਭਿਆਚਾਰ, ਉਹਨਾਂ ਦੇ ਰਹੁ ਰੀਤੀ ਰਿਵਾਜ ਰਹਿ ਜਾਣੇ ਨੇ। ਉਹਨਾਂ ਲੋਕਾਂ ਦਾ ਬੋਲਬਾਲਾ ਹੋਣਾ ਕਿ ਤੂੰ ਉਹਨਾਂ ਖਾਤਰ ਪਾਣੀ ਬਚਾਉਣ ਦੀ ਖਾਤਰ ਲੜ ਰਿਹਾ, ਉਹਨਾਂ ਨੂੰ ਤੂੰ ਇੱਥੇ